Thank you, Tawheed. ਸਰ ਅਸੀਂ ਹੁਣ ਤੁਸੀਂ ਆਪਣਾ ਲੈਕਚਰ ਸਟਾਰਟ ਕਰਨਾ ਹੈ ਤੇ ਅਸੀਂ ਤੁਹਾਡੇ ਕੋਲ ਸਕਰੀਨ ਹੈ ਤੇ ਫਿਰ ਅਸੀਂ ਐਟ ਦਾ ਐਂਡ ਤੇ ਜਿਹੜਾ ਹੈ ਨਾ ਉਹ ਕੁਐਸਚਨਸ ਜਿਹੜੇ ਨੇ ਤੁਹਾਡੇ ਕੋਲ ਟਾਈਮ ਲੈ ਕੇ ਕੁਝ ਡਿਸਕਸ ਕਰ ਲਾਂਗੇ। ਬਾਕੀ ਜਿਹੜੇ ਸਾਡੇ ਵੇਖਣ ਵਾਲੇ ਨੇ ਉਹ ਆਪਣੇ ਕਮੈਂਟ ਦੇ ਵਿੱਚ ਆਪਣਾ ਜਿਹੜਾ ਹੈ ਨਾ ਉਹ ਦੱਸ ਦੇਣ ਔਰ ਨਾਲ ਸ਼ੇਅਰ ਵੀ ਕਰ ਦੇਣ। ਜੀ ਸਰ, ਓਵਰ ਟੂ ਯੂ ਸਰ। ਓਕੇ ਤੌਹੀਦ, ਬੜੀ ਖੁਸ਼ੀ ਹੈ ਕਿ ਤੁਸੀਂ ਇਹ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੈ ਔਰ ਇਸ ਬੜੇ ਮੁਸ਼ਕਲ ਪੀਰੀਅਡ ਦੇ ਵਿੱਚ ਇਸ ਟੈਕਨੀਕ ਦੇ ਥਰੂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਟੈਕਨੀਕ ਦਾ ਤੁਸੀਂ ਫਾਇਦਾ ਉਠਾਇਆ। ਮੇਰੀ ਆਵਾਜ਼ ਠੀਕ ਆ ਰਹੀ ਹੈ? ਮੇਰੀ ਆਵਾਜ਼ ਠੀਕ ਆ ਰਹੀ ਹੈ ਤੌਹੀਦ? ਤੇ ਬਿਲਕੁਲ ਠੀਕ ਆ ਰਹੀ ਸਰ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ। ਤੁਸੀਂ ਅੱਛਾ ਓਕੇ। ਸੋ ਆਪਣਾ ਸਬਜੈਕਟ ਹੈ colonial and post-colonial economic policies in the making of two Punjabs। ਬੜਾ ਵੱਡਾ ਸਬਜੈਕਟ ਹੈ ਤੇ ਕੁਝ ਹੱਦ ਤੱਕ ਮੈਂ ਰਿਸਰਚ ਕੀਤੀ, ਕੁਝ ਹੋਰ ਲੋਕਾਂ ਨੇ ਵੀ ਕੀਤੀ ਆ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਪਹਿਲਾਂ ਤਾਂ ਮੈਂ ਇੱਕ ਮੈਥੋਡੋਲੋਜੀਕਲ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਜਦੋਂ ਕਿਸੇ ਰੀਜਨ ਦੀ ਅਸੀਂ ਸਟੱਡੀ ਕਰਨੀ ਆ ਉਹਦੀ ਇਕਨੋਮੀ ਦੀ, ਤਾਂ ਉਹਦੇ 'ਚ ਦੋ ਪੱਖ ਹੈ ਜਿਹੜੇ ਲਏ ਜਾਂਦੇ ਆ। ਇੱਕ ਤਾਂ ਉਹਨੂੰ ਕਿਹਾ ਜਾਂਦਾ ਇੰਟਰਨਲ ਫੈਕਟਰਸ ਤੇ ਦੂਜਾ ਐਕਸਟਰਨਲ ਫੈਕਟਰਸ। ਇੰਟਰਨਲ ਫੈਕਟਰਸ ਤੋਂ ਭਾਵ ਇਹ ਹੈ ਕਿ ਉਸ ਖਿੱਤੇ ਦੀ ਜ਼ਮੀਨ ਕਿਸ ਤਰ੍ਹਾਂ ਦੀ ਹੈ, ਉੱਥੋਂ ਦਾ ਪਾਣੀ ਕਿਸ ਤਰ੍ਹਾਂ ਦਾ ਹੈ, ਉੱਥੋਂ ਦੇ ਸਕਿੱਲਸ ਕਿਸ ਤਰ੍ਹਾਂ ਨੇ, ਉੱਥੇ ਲੇਬਰ ਰਿਲੇਸ਼ਨਸ ਕਿਸ ਤਰ੍ਹਾਂ ਨੇ, ਮੋਬਿਲਿਟੀ ਆਫ ਲੇਬਰ ਕਿਸ ਤਰ੍ਹਾਂ ਦੀ ਹੈ, ਉਹ ਸੋਸਾਇਟੀ ਹੈ ਜਿਹੜੀ ਜੈਂਡਰ ਰਿਲੇਸ਼ਨਸ ਕਿਸ ਤਰ੍ਹਾਂ ਦੇ ਨੇ, ਤੇ ਉਹ ਤਾਂ ਇੰਟਰਨਲ ਹੈ। ਐਕਸਟਰਨਲ ਹੈ ਕਿ ਉਹਦੇ ਜਿਹੜੇ ਦੁਨੀਆ ਦੇ ਨਾਲ ਸੰਬੰਧ ਨੇ, ਟ੍ਰੇਡ, ਇਕਨੋਮਿਕ ਰਿਲੇਸ਼ਨਸ, ਉਹਨਾਂ ਦਾ ਉਹਦੇ ਤੇ ਕੀ ਇੰਪੈਕਟ ਪੈਂਦਾ। ਤਾਂ ਜਿਹੜੇ ਕਿਸੇ ਖਿੱਤੇ ਦੀ ਆਰਥਿਕ ਵਿਕਾਸ ਹੈ ਜਾਂ ਉਹਦੀ ਆਰਥਿਕ ਦਿਸ਼ਾ ਹੈ, ਇਹਨਾਂ ਦੋਨਾਂ ਇੰਟਰਨਲ ਤੇ ਐਕਸਟਰਨਲ ਫੈਕਟਰ ਦੇ ਆਪਸ ਇੰਟਰੈਕਸ਼ਨ ਵਿੱਚੋਂ ਪੈਦਾ ਹੁੰਦੀ ਹੈ। ਤਾਂ ਜੇ ਅਸੀਂ ਇਹਨੂੰ ਧਿਆਨ 'ਚ ਰੱਖੀਏ ਤਾਂ ਥੋੜੇ 1-2 ਮਿੰਟਾਂ ਲਈ ਅਸੀਂ ਕਲੋਨੀਅਲ ਤੋਂ ਪਹਿਲਾਂ ਜਿਹੜਾ ਸੀ ਪੰਜਾਬ, ਉਹਦੇ ਬਾਰੇ ਵੀ 1-2 ਮਿੰਟ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। ਉਹ ਹੈ ਕਿ ਪੰਜਾਬ ਨੂੰ 1849 ਚ 1849 ਦੇ ਵਿੱਚ ਬ੍ਰਿਟਿਸ਼ ਕਲੋਨੀਅਲ ਐਮਪਾਇਰ ਦਾ ਹਿੱਸਾ ਬਣਾਇਆ ਗਿਆ, ਪੰਜਾਬ ਨੂੰ ਨੈਕਸ ਕੀਤਾ ਗਿਆ। ਤੇ ਉਸ ਤੋਂ ਪਹਿਲਾਂ ਰਣਜੀਤ ਸਿੰਘ ਦਾ ਰਾਜ ਸੀ 1799 ਤੋਂ ਲੈ ਕੇ 1849 ਤੱਕ। ਉਹਦੀ ਡੈਥ ਤੋਂ ਬਾਅਦ ਥੋੜੀ ਦੇਰ ਉਹਦੇ ਜਿਹੜੇ ਵਾਰਿਸ ਸੀਗੇ ਉਹਨਾਂ 'ਚ ਲੜਾਈਆਂ ਚੱਲਦੀਆਂ ਰਹੀਆਂ, ਪਰ 1849 ਤੱਕ 50 ਸਾਲ ਪੰਜਾਬ ਹੈ ਜਿਹੜਾ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਐਗਜ਼ਿਸਟ ਕੀਤਾ। ਤਾਂ ਜਿਹੜੀ ਰਣਜੀਤ ਸਿੰਘ ਦੀ ਜਿੱਤ ਹੈ ਉਹ ਵੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਹੈ, ਕਿਉਂਕਿ ਰਣਜੀਤ ਸਿੰਘ ਤੋਂ ਪਹਿਲਾਂ ਜਿਹੜੇ ਬਾਹਰਲੇ ਧਾੜਵੀ ਆਉਂਦੇ ਸੀ, ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ ਸੀ, ਤਾਂ ਪੰਜਾਬੀ ਲੋਕ ਬਹੁਤ ਤੰਗ ਆ ਚੁੱਕੇ ਸੀ। ਤਾਂ ਇਸੇ ਗੱਲ ਦਾ ਹੈ ਕਿ ਜਦੋਂ ਰਣਜੀਤ ਸਿੰਘ ਜਿੱਤਾਂ ਪ੍ਰਾਪਤ ਕਰਦਾ ਹੋਇਆ ਲਾਹੌਰ 'ਚ ਪਹੁੰਚਿਆ, ਤਾਂ ਲਾਹੌਰ ਦੇ ਲੋਕਾਂ ਨੇ ਬੜੀ ਖੁੱਲ੍ਹ ਦਿਲੀ ਨਾਲ ਉਹਨਾਂ ਦਾ ਆਓ ਭਾਗਤ ਕੀਤਾ। ਉਹਨੂੰ ਲੱਗਾ ਕਿ ਹੁਣ ਉਹਦਾ ਆਪਣਾ ਇੱਕ ਜੇਤੂ ਜਰਨੈਲ ਹੈ ਜਿਹੜਾ ਉਹਨੇ ਜਿੱਤ ਕੀਤੀ ਆ। ਉਦੋਂ ਪਹਿਲਾਂ ਅਫਗਾਨ ਤੇ ਇਰਾਨੀ ਤੇ ਹੋਰ ਬਾਹਰੋਂ ਆਉਂਦੇ ਸੀਗੇ, ਉਹਨਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਸੀ, ਤੇ ਉਹਨਾਂ ਨੂੰ ਲੱਗਾ ਕਿ ਹੁਣ ਇੱਕ ਉਹਨਾਂ ਦਾ ਆਪਣਾ ਰਾਜਾ ਆਇਆ ਹੈ। ਇਹ ਗੱਲ ਬੜੀ ਮਹੱਤਵਪੂਰਨ ਸਮਝਣ ਵਾਲੀ ਹੈ ਪੰਜਾਬ ਦੇ ਫਿਊਚਰ ਵਾਸਤੇ ਕਿ ਪਹਿਲੀ ਵਾਰ ਪੰਜਾਬ ਦਾ ਇੱਕ ਆਟੋਨੋਮਸ ਸੈਲਫ ਰੂਲ ਸੀ, ਜਿੱਥੇ ਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਜੋ ਵੀ ਹੋਊਗਾ, ਜੋ ਵੀ ਪੈਦਾਵਾਰ ਹੋਊਗੀ, ਜੋ ਵੀ ਇਨਕਮ ਹੋਊਗੀ, ਇੱਥੇ ਰਹੂਗੀ, ਬਾਹਰ ਨਹੀਂ ਜਾਊਗੀ। ਤੇ ਜਿਹੜਾ ਉਹ ਸਾਂਝੀ ਸੀ, ਕਈ ਲੋਕੀ ਉਹਨੂੰ ਸਿੱਖ ਰਾਜ ਕਹਿੰਦੇ ਆ, ਉਹ ਇੱਕ ਐਲੀਮੈਂਟ ਹੈ ਪਰ ਉਹ ਗਲਤ ਹੈ, ਕਿਉਂਕਿ ਇਹ ਪੰਜਾਬੀਆਂ ਦਾ ਸਾਂਝਾ ਰਾਜ ਸੀ। ਸਿੱਖ ਤਾਂ 7 ਤੋਂ 8% ਸੀ ਸਾਰੀ ਪਾਪੂਲੇਸ਼ਨ ਦਾ, ਵੱਡੀ ਗਿਣਤੀ ਮੁਸਲਿਮ ਪਾਪੂਲੇਸ਼ਨ ਸੀ, ਔਰ ਉਹਨਾਂ ਦਾ ਰਾਜ ਭਾਗ ਦੇ ਵਿੱਚ ਬਹੁਤ ਵੱਡਾ ਹਿੱਸਾ ਸੀ। ਪੰਜਾਬੀ ਹਿੰਦੂਆਂ ਦਾ ਰਾਜ ਭਾਗ ਦੇ ਵਿੱਚ ਬਹੁਤ ਵੱਡਾ ਹਿੱਸਾ ਸੀ। ਇਹ ਪੰਜਾਬੀਆਂ ਦਾ ਸਾਂਝਾ ਰਾਜ ਸੀ। ਇਸੇ ਕਰਕੇ ਜਦੋਂ ਉਹਨਾਂ ਦਾ ਰਾਜ ਖੁੱਸ ਗਿਆ ਤੇ ਸ਼ਾਹ ਮੁਹੰਮਦ ਨੇ ਇੱਕ ਬੜੀ ਵੱਡੀ ਵਾਰ ਗਾਈ ਸੀ ਕਿ ਜਿਹਦੇ 'ਚ ਉਹ ਕਹਿੰਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਉਹ ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਔਰ ਦੂਜਾ, ਉਹ ਜੰਗ ਹਿੰਦ ਪੰਜਾਬ ਦਾ ਕਹਿਣ ਲੱਗਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸਰਕਾਰ ਤੋਂ ਭਾਵ ਉਹਦਾ ਰਣਜੀਤ ਸਿੰਘ ਹੈ ਕਿ ਉਹ ਜੇ ਹੁੰਦਾ ਤਾਂ ਜਿਹੜੀਆਂ ਖਾਲਸਾ ਵੀ ਕੋਈ ਸਿੱਖ ਨਹੀਂ, ਖਾਲਸੇ ਦਾ ਭਾਵ ਹੈ ਫੌਜ ਹੈ ਜਿਹੜੀ ਉਹਨੇ ਜੋ ਫੌਜਾਂ ਮਾਰੀਆਂ ਨੇ। ਤਾਂ ਉਹ ਸ਼ਾਹ ਮੁਹੰਮਦ, ਉਹ ਜਿਹੜੀ ਕੰਪੋਜ਼ਿਟ ਪੰਜਾਬੀ ਆਇਡੈਂਟੀਟੀ ਹੈ, ਕੰਪੋਜ਼ਿਟ ਪੰਜਾਬੀ ਨੈਸ਼ਨਲ ਕੌਨਸ਼ੀਅਸਨੈਸ ਹੈ, ਉਹਨੂੰ ਰਿਪਰੈਜ਼ੈਂਟ ਕਰਦਾ ਸੀ। ਤਾਂ 1849 ਦੇ ਵਿੱਚ ਬ੍ਰਿਟਨ, ਪੰਜਾਬ ਹੈ ਜਿਹੜਾ ਉਹ ਬ੍ਰਿਟਿਸ਼ ਕਲੋਨੀਅਲ ਰੂਲ ਦੇ ਵਿੱਚ ਆ ਗਿਆ। ਤਾਂ ਉਹਦੇ ਜਿਹੜੀ ਐਕਸਟਰਨਲ ਫੈਕਟਰਸ ਹੈ ਉਹ ਇੰਪੋਰਟੈਂਟ ਹੋਣੇ ਸ਼ੁਰੂ ਹੋ ਗਏ। ਤਾਂ ਪਹਿਲੀ ਗੱਲ ਤਾਂ ਜਿਹੜੀ ਉਹ ਸਮਝਣ ਦੀ ਲੋੜ ਹੈ ਕਿ ਉਦੋਂ ਪਹਿਲਾਂ ਜਿਹੜਾ ਰਣਜੀਤ ਸਿੰਘ ਦਾ ਰਾਜ ਸੀ ਆਟੋਨੋਮਸ ਸੀ।
ਕਿ ਉੱਥੇ ਜੋ ਵੀ ਕੁਝ ਹੁੰਦਾ ਸੀ ਉਹ ਆਪਣੀਆਂ ਪਾਲਿਸੀ ਦੇ ਮੁਤਾਬਕ ਹੁੰਦਾ ਸੀ, ਉਹਨਾਂ ਤੇ ਕੋਈ ਬਾਹਰਲਾ ਦਬਾਅ ਨਹੀਂ ਸੀ। ਇੱਕੋ ਗੱਲ ਸੀ ਕਿ ਉਹਨਾਂ ਨੂੰ ਇਹ ਧਿਆਨ 'ਚ ਰੱਖਣਾ ਪੈਂਦਾ ਸੀ ਕਿਤੇ ਅੰਗਰੇਜ਼ ਕਬਜ਼ਾ ਨਾ ਕਰ ਲੈਣ, ਇਸ ਲਈ ਆਪਣੀ ਫੌਜ ਨੂੰ ਉਹ ਮਜ਼ਬੂਤ ਕਰਕੇ ਰੱਖਦੇ ਸੀ। ਔਰ ਉਸ ਫੌਜ ਦੇ ਵਿੱਚ ਉਹਨਾਂ ਨੇ ਯੂਰਪੀਅਨ ਆਫੀਸਰਸ ਨੂੰ ਵੀ ਲਿਆਂਦਾ, ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਐਕਸਟਰਨਲ ਇਨਫਲੂਐਂਸ ਸੀ। ਪਰ ਜਿਹੜਾ ਇੰਟਰਨਲ ਡਾਇਨਾਮਿਜ਼ਮ ਸੀਗਾ ਰਣਜੀਤ ਸਿੰਘ ਰਾਜ ਦੇ ਵਿੱਚ, ਉਹ ਉਹਨਾਂ ਦਾ ਆਪਣਾ ਸੀ, ਉਹਨਾਂ ਦੇ ਕੋਈ ਬਾਹਰਲਾ ਪ੍ਰੈਸ਼ਰ ਨਹੀਂ ਸੀ। ਉਹ ਟੁੱਟ ਗਿਆ 1849 ਦੇ ਵਿੱਚ। ਉਹ 1849 ਟੁੱਟਣ ਤੋਂ ਬਾਅਦ ਪੰਜਾਬ ਬ੍ਰਿਟਿਸ਼ ਕਲੋਨੀਅਲ ਰੂਲ ਦਾ ਹਿੱਸਾ ਬਣ ਗਿਆ, ਔਰ ਉਹਦੀ ਪਹਿਲੀ ਜਿਹੜੀ ਇੱਕ ਇੰਪਲੀਕੇਸ਼ਨ ਆਈ 1857 ਦੇ ਵਿੱਚ, ਜਿਹਦੇ ਵਿੱਚ ਪੰਜਾਬੀਆਂ ਨੇ ਪੂਰਬੀਆਂ ਦਾ ਸਾਥ ਨਹੀਂ ਦਿੱਤਾ। ਇਹ ਬੜਾ ਕੰਟਰੋਵਰਸ਼ੀਅਲ ਸਵਾਲ ਹੈ ਕਿ ਲੋਕੀ ਕਹਿੰਦੇ ਆ ਕਿ ਪੰਜਾਬੀਆਂ ਨੇ ਗਦਾਰੀ ਕੀਤੀ ਜਾਂ ਹਿੱਸਾ ਨਹੀਂ ਲਿਆ। ਉਹਦੇ 'ਚ ਅਲੱਗ-ਅਲੱਗ ਹੈ। ਮੈਂ ਇਹਦੇ ਬਾਰੇ ਇੱਕ ਪੇਪਰ ਵੀ ਲਿਖਿਆ, ਕੋਈ ਦਿਨ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੈਂ ਸਮਝਦਾ ਕਿ ਦੋਨੇ ਗੱਲਾਂ ਗਲਤ ਨੇ। ਜਿਹੜੀ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਜਿਹੜੇ ਉਹਨਾਂ ਨੂੰ ਉਹ ਪੂਰਬੀ ਕਹਿੰਦੇ ਸੀ, ਕਿਉਂਕਿ ਜਿਹੜੀ ਅੰਗਰੇਜ਼ ਫੌਜ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ, ਉਹਦਾ ਬੜਾ ਵੱਡਾ ਹਿੱਸਾ ਬੰਗਾਲ ਰੈਜੀਮੈਂਟ ਸੀ, ਜਿਹੜੀ ਕਿ ਯੂਪੀ ਤੋਂ, ਬਿਹਾਰ ਤੋਂ, ਬੰਗਾਲ ਤੋਂ ਆਏ ਸੀ, ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸੀ ਕਾਲੇ ਜਾਂ ਪੂਰਬੀਏ। ਉਹਨਾਂ ਨੂੰ ਅੰਗਰੇਜ਼ਾਂ ਤੇ ਤਾਂ ਗੁੱਸਾ ਸੀ ਪੰਜਾਬੀਆਂ ਨੂੰ ਕਿ ਉਹ ਆਏ ਹੈ, ਉਹਨਾਂ ਨੂੰ ਇਹਨਾਂ ਤੇ ਵੀ ਗੁੱਸਾ ਸੀ ਵੀ ਤੁਸੀਂ ਕਿਉਂ ਸਾਡਾ ਮੁਲਕ ਆ ਉਹਨੂੰ ਕਬਜ਼ਾ ਕਰਨ ਲਈ ਆਏ ਹੋ। ਤੇ ਇਸ ਕਰਕੇ ਜਦੋਂ ਉਹਨਾਂ ਨੇ ਰਿਵੋਲਟ ਕੀਤਾ ਅੰਗਰੇਜ਼ਾਂ ਦੇ ਖਿਲਾਫ, ਤਾਂ ਪੰਜਾਬੀਆਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਕਿਉਂਕਿ ਉਹਨਾਂ ਦੀਆਂ ਕੌਮੀ ਭਾਵਨਾਵਾਂ ਉਹਨਾਂ ਦੀ ਉਲਟ ਸਨ। ਪਰ ਉਸ ਦਾ ਸਿੱਟਾ ਇਹ ਹੋਇਆ ਕਿ ਅੰਗਰੇਜ਼ਾਂ ਨੇ ਇਹ ਸੋਚਿਆ ਕਿ ਇਹ ਬੜੇ ਬਹਾਦਰ ਲੋਕ ਨੇ, ਇਹਨਾਂ ਨੇ ਸਾਡੇ ਖਿਲਾਫ ਬੜੀ ਬਹਾਦਰੀ ਨਾਲ ਜੰਗ ਲੜੀ ਹੈ। ਔਰ ਜਿਹੜੇ ਅੰਗਰੇਜ਼ ਜਰਨਲ ਸੀ ਉਹ ਵੀ ਕਹਿੰਦੇ ਆ ਕਿ ਇੰਨੇ ਬਹਾਦਰ ਲੋਕਾਂ ਨੂੰ ਹਰਾਇਆ ਜਦੋਂ, ਤਾਂ ਬੜਾ ਦੁੱਖ ਹੁੰਦਾ ਹੈ ਕਿ ਹਰਾ ਤਾਂ ਲਿਆ ਪਰ ਇੰਨੀ ਬਹਾਦਰੀ ਨਾਲ ਉਹਨਾਂ ਦੇ ਜਰਨੈਲ ਵੀ ਤੇ ਫੌਜੀ ਲੜੇ। ਤਾਂ ਉਹਨਾਂ ਨੇ ਸੋਚਿਆ ਕਿ ਇਹਨਾਂ ਲੋਕਾਂ ਨਾਲ ਸਮਝੌਤਾ ਕੀਤਾ ਜਾਵੇ। ਤਾਂ ਉਹ ਸਮਝੌਤੇ ਦਾ ਸਿੱਟਾ ਸੀ ਕਿ ਉਹਨਾਂ ਨੇ ਬੜੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਫੌਜ ਦੇ ਵਿੱਚ ਲੈਣਾ ਸ਼ੁਰੂ ਕੀਤਾ। ਬੜੀ ਵੱਡੀ ਗਿਣਤੀ 'ਚ ਪੰਜਾਬੀ ਸਿੱਖ, ਕਿਸਾਨ ਤੇ ਪੰਜਾਬੀ ਮੁਸਲਮਾਨ, ਕਿਉਂਕਿ ਕਿਸਾਨੀ ਦੇ ਵਿੱਚ ਜ਼ਿਆਦਾ ਸਿੱਖ ਤੇ ਮੁਸਲਮਾਨ ਧਰਮ ਨਾਲ ਜਿਹੜੇ ਵਿਸ਼ਵਾਸ ਕਰਦੇ ਸੀ ਲੋਕੀ, ਉਹ ਸੀ। ਹਾਲਾਂਕਿ ਹਰਿਆਣੇ ਦਾ ਜਿਹੜਾ ਹਿੱਸਾ ਹੈ, ਜਿਹੜਾ ਕਿ ਉਦੋਂ ਪੰਜਾਬ ਦਾ ਹਿੱਸਾ ਸੀ, ਉਹਦੇ 'ਚ ਜਿਹੜੀ ਕਿਸਾਨੀ ਹੈ ਉਹ ਹਿੰਦੂ ਵੀ ਸੀ। ਉੱਥੇ ਵੀ ਉਹਨਾਂ ਨੂੰ ਫੌਜ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਭਰਤੀ ਕੀਤਾ ਗਿਆ। ਤੇ ਇੱਕ ਤਾਂ ਇਹ ਸੀ ਬੜਾ ਵੱਡਾ ਜਿਹੜਾ ਇੰਪੈਕਟ ਹੋਇਆ, ਜਿਹੜਾ ਬਾਹਰੋਂ, ਕਿ ਉਹਨਾਂ ਦਾ ਜਿਹੜਾ ਆਕੂਪੇਸ਼ਨ ਸਟਰਕਚਰ ਸੀ ਲੋਕਾਂ ਦਾ, ਉਹ ਇੱਕ ਪਹਿਲਾਂ ਵੀ ਸੀ ਫੌਜ ਦੇ ਵਿੱਚ, ਪਰ ਹੁਣ ਇੱਕ ਇੰਪੀਰੀਅਲ ਫੌਜ ਦੇ ਵਿੱਚ ਹੋ ਗਿਆ। ਪਹਿਲਾਂ ਤਾਂ ਉਹ ਇਕੱਲੇ ਪੰਜਾਬ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਸੀਗੇ, ਜਾਂ ਪੰਜਾਬ ਤੋਂ ਥੋੜਾ ਬਹੁਤ ਬਿਹਾਰ, ਕਸ਼ਮੀਰ ਵੱਲ ਜਾਂ ਦੂਜੇ ਅਫਗਾਨਿਸਤਾਨ ਵੱਲ ਸੀ, ਪਰ ਉਹ ਇੱਕ ਉਸ ਏਰੀਆ ਦੇ ਵਿੱਚ ਸੀ। ਹੁਣ ਜਿਹੜੀਆਂ ਫੌਜਾਂ ਉਹ ਸਿੰਗਾਪੁਰ ਜਾ ਕੇ ਲੜਦੀਆਂ ਸੀ, ਯੂਰਪ ਜਾ ਕੇ ਲੜਦੀਆਂ ਸੀ। ਤਾਂ ਉਹਦੇ ਨਾਲ ਇੱਕ ਬਹੁਤ ਵੱਡਾ ਜੋ ਇਕਨੋਮਿਕ ਚੇਂਜ ਆਈ ਉਸ ਕਲੋਨੀਅਲ ਪੀਰੀਅਡ ਦੇ ਵਿੱਚ, ਉਹ ਸੀ ਕਨਾਲ ਕਾਲੋਨੀ ਪ੍ਰੋਜੈਕਟ, ਜਿਹੜਾ ਕਿ ਬ੍ਰਿਟਿਸ਼ ਰਾਜ ਦਾ, ਬ੍ਰਿਟਿਸ਼ ਇੰਪੀਰੀਅਲ ਰਾਜ ਦਾ ਸਭ ਤੋਂ ਵੱਡਾ ਡਿਵੈਲਪਮੈਂਟ ਪ੍ਰੋਜੈਕਟ ਸੀ ਪੰਜਾਬ ਦੇ ਵਿੱਚ। ਉਸ ਡਿਵੈਲਪਮੈਂਟ ਪ੍ਰੋਜੈਕਟ ਦੇ ਤਿੰਨ ਮੁੱਖ ਮੁੱਦੇ ਸਨ, ਜਾਂ ਤਿੰਨ ਮੁੱਖ ਜਿਹੜੇ ਉਦੇਸ਼ ਸਨ। ਪਹਿਲਾ ਇਹ ਸੀ ਕਿ ਐਗਰੀਕਲਚਰ ਪ੍ਰੋਡਕਟਿਵਿਟੀ ਇਨਕਰੀਜ਼ ਕੀਤੀ ਜਾਵੇ, ਕਿਉਂਕਿ ਪੰਜਾਬ 'ਚ ਪਾਣੀ ਬਹੁਤ ਵਧੀਆ ਸੀ। ਅੰਗਰੇਜ਼ਾਂ ਨੇ ਇਹ ਗੱਲ ਸਮਝ ਲਈ ਸੀ ਕਿ ਪਾਣੀ ਦੇ ਸੋਮੇ ਇੱਥੇ ਬਹੁਤ ਵਧੀਆ ਨੇ, ਔਰ ਇੱਥੋਂ ਦੀ ਕਿਸਾਨੀ ਹੈ ਜਿਹੜੀ ਬੜੀ ਮਿਹਨਤਕਸ਼ ਹੈ। ਤਾਂ ਉਹਨਾਂ ਨੇ ਕਨਾਲ ਕਾਲੋਨੀਜ਼ ਬਣਾਈਆਂ, ਰਿਵਰ ਲਿੰਕਸ ਕੀਤੀਆਂ, ਜਿੱਥੇ ਕਿ ਇਰੀਗੇਸ਼ਨ ਦੇ ਥਰੂ ਐਗਰੀਕਲਚਰ ਪ੍ਰੋਡਕਟਿਵਿਟੀ ਵਧਾਈ, ਜਿਹੜੇ ਕਿ ਜਿਹੜੀਆਂ ਸਾਰੀਆਂ ਦੇ ਸਾਰੀਆਂ ਵੈਸਟ ਪੰਜਾਬ ਦੇ ਵਿੱਚ ਸੀ। ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕੀਤਾ ਕਿ ਜਿਹੜੇ ਫੌਜੀ ਫੌਜ ਚੋਂ ਰਿਟਾਇਰ ਹੁੰਦੇ ਸੀ ਉਹਨਾਂ ਨੂੰ ਮੁਰੱਬੇ ਦਿੰਦੇ ਸੀ। ਤੇ ਸੋ ਇੱਕ ਤਾਂ ਉਹਨਾਂ ਦਾ ਇਹ ਸੀ ਕਿ ਐਗਰੀਕਲਚਰ ਪ੍ਰੋਡਕਸ਼ਨ ਵਧੂਗੀ, ਐਗਰੀਕਲਚਰ ਪ੍ਰੋਡਕਸ਼ਨ ਨਾਲ ਰੈਵਨਿਊ ਵਧੂਗਾ, ਰੈਵਨਿਊ ਵਧੂਗਾ ਤਾਂ ਬ੍ਰਿਟਿਸ਼ ਰਾਜ ਦੀ ਜਿਹੜੀ ਇਕਨੋਮਿਕ ਸਿਚੁਏਸ਼ਨ ਇੰਪਰੂਵ ਹੋਗੀ, ਉਸ ਰੈਵਨਿਊ ਦੇ ਬੇਸ ਤੇ ਉਹ ਦੁਨੀਆ ਦੇ ਹੋਰ ਹਿੱਸਿਆਂ ਨੂੰ ਕੈਪਚਰ ਕਰਨਗੇ। ਤਾਂ ਇਹ ਹੈ ਕਿ ਉਹਨਾਂ ਦਾ ਪਰਪਸ ਇਹ ਸੀਗਾ ਕਿ ਇਹ ਨਹੀਂ ਹੈ ਕਿ ਉਹਨਾਂ ਨੂੰ ਫਾਇਦੇ ਕਰਨ ਲਈ ਸੀ, ਉਹਨਾਂ ਨੂੰ ਫਾਇਦਾ ਤਾਂ ਇੱਕ ਇਨਡਾਇਰੈਕਟ ਆਊਟਕਮ ਹੈ, ਉਹਨਾਂ ਦਾ ਸਿੱਧਾ ਪਰਪਸ ਇਹ ਸੀ ਆਪਣਾ ਰੈਵਨਿਊ ਵਧਾਉਣਾ। ਤਾਂ ਉਹਨਾਂ ਨੇ ਕਨਾਲ ਕਾਲੋਨੀਜ਼ ਡਿਵੈਲਪ ਕੀਤੀਆਂ, ਜਿਹਦੇ ਨਾਲ ਪੰਜਾਬ ਦੇ ਵਿੱਚ ਬੜੀ ਵੱਡੀ ਐਗਰੀਕਲਚਰਲ ਡਿਵੈਲਪਮੈਂਟ ਹੋਈ, ਐਗਰੀਕਲਚਰ ਪ੍ਰੋਡਕਟਿਵਿਟੀ ਬਹੁਤ ਵੱਡੀ। ਕੁਝ ਸਟੱਡੀਜ਼ ਇੰਡੀਕੇਟ ਕਰਦੀਆਂ ਨੇ ਕਿ ਲੇਟ 19th ਸੈਂਚੁਰੀ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਦੀ ਕੈਪੀਟਲਿਸਟ ਐਗਰੀਕਲਚਰ ਡਿਵੈਲਪ ਹੋ ਚੁੱਕੀ ਸੀ। ਸਰ ਗੰਗਾ ਰਾਮ ਦਾ ਨਾਮ ਤੁਸੀਂ ਕਈਆਂ ਨੇ ਸੁਣਿਆ ਹੋਵੇਗਾ। ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਮਾਡਰਨ ਤਰੀਕੇ ਨਾਲ ਸਰ ਗੰਗਾ ਰਾਮ ਨੇ ਕੈਪੀਟਲਿਸਟ ਐਗਰੀਕਲਚਰ ਡਿਵੈਲਪ ਕੀਤੀ ਸੀ, ਔਰ ਉਹਨਾਂ ਨੇ ਉਸ ਆਮਦਨ ਚੋਂ ਹੋਰ ਵੀ ਚੰਗੇ ਕੰਮ ਕੀਤੇ। ਤਾਂ ਇੱਕ ਤਾਂ ਪਰਪਸ ਇਹ ਸੀ ਕਿ ਕਨਾਲ ਕਾਲੋਨੀ ਦੇ ਥਰੂ ਐਗਰੀਕਲਚਰ ਪ੍ਰੋਡਕਸ਼ਨ ਵਧਾਈ ਜਾਵੇ। ਦੂਜਾ ਇਹ
ਕਿ ਜਿਹੜੇ ਫੌਜੀ ਨੇ ਉਹ ਫੌਜ ਤੋਂ ਰਿਟਾਇਰ ਹੋ ਕੇ ਉਹਨਾਂ ਨੂੰ ਮੁਰੱਬੇ ਦਿੱਤੇ ਜਾਣ, ਤਾਂ ਇਹਦੇ ਲਈ ਜਿਹੜਾ ਕਿਸਾਨਾਂ ਨੂੰ ਫੌਜ ਦੇ ਵਿੱਚ ਜਿਹੜਾ ਸ਼ਾਮਲ ਹੋਣਾ ਹੈ ਉਹਨਾਂ ਲਈ ਇੰਡਿਊਸਮੈਂਟ ਹੋ ਜਾਏ, ਕਿਉਂਕਿ ਜਿਹੜਾ ਕਿਸਾਨ ਹੈ ਉਹਦੇ ਲਈ ਬੜੀ ਵੱਡੀ ਗੱਲ ਹੁੰਦੀ ਹੈ ਕਿ ਉਹਦੇ ਕੋਲ ਆਪਣੀ ਜ਼ਮੀਨ ਹੋਵੇ। ਤਾਂ ਕਿਸਾਨ ਇੱਕ ਪਰਪਸ ਉਹਨਾਂ ਦਾ ਫੌਜ ਦੇ ਵਿੱਚ ਜਾਣ ਦਾ ਇਹ ਸੀ ਕਿ ਉਹ ਨੌਕਰੀ ਕਰਨਾ ਚਾਹੁੰਦੇ ਸੀ, ਦੂਜਾ ਇਹ ਸੀ ਕਿ ਜਦੋਂ ਰਿਟਾਇਰ ਹੋ ਗਏ ਸਾਨੂੰ ਮੁਰੱਬੇ ਮਿਲਣਗੇ। ਤਾਂ ਔਰ ਇਹ ਕੋਈ ਨਵੀਂ ਗੱਲ ਨਹੀਂ, ਇਹ ਨੈਪੋਲੀਅਨ ਨੇ ਵੀ ਕੀਤਾ ਸੀ। ਬੜੇ ਬੜੇ ਜਿਹੜੇ ਅੰਪਾਇਰਸ ਨੇ ਉਹ ਕਰਦੇ ਨੇ ਕਿ ਪੈਜ਼ੈਂਟਰੀ ਨੂੰ ਖੁਸ਼ ਰੱਖਦੇ ਆ, ਪੈਜ਼ੈਂਟਰੀ ਨੂੰ ਕਿਸਾਨੀ ਨੂੰ ਜਿਹੜੀ ਜ਼ਮੀਨ ਦੇਣ ਦਾ ਜਿਹੜਾ ਇੱਕ ਲਾਲਚ ਹੁੰਦਾ ਹੈ ਜਾਂ ਇੱਕ ਇਨਸੈਂਟਿਵ ਹੁੰਦਾ ਹੈ ਉਹ ਦੇ ਕੇ ਫੌਜ ਦੇ ਵਿੱਚ ਰੱਖਦੇ ਨੇ। ਤੇ ਤੀਜਾ ਉਹਦੇ ਚ ਇਹ ਸੀਗਾ ਕਿ ਉਹ ਇੱਕ ਲਾਇਲ ਪੋਲੀਟੀਕਲ ਕਲਾਸ ਉਹਦੇ ਚੋਂ ਬਣਾਉਣਾ ਚਾਹੁੰਦੇ ਸੀ। ਇਹਦੇ ਚ ਬਹੁਤ ਵੱਡੇ ਕਿਸਾਨ ਹੈ ਜਿਹੜੇ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਔਰ ਉਹਨਾਂ ਦਾ ਬ੍ਰਿਟਿਸ਼ ਰਾਜ ਨਾਲ ਸਿੱਧਾ ਨੇੜਦਾ ਸੰਬੰਧ ਹੋ ਜਾਏਗਾ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਸਾਡੀ ਜਿਹੜੀ ਆਰਥਿਕ ਖੁਸ਼ਹਾਲੀ ਹੈ, ਆਰਥਿਕ ਪ੍ਰੋਸਪੈਰਿਟੀ ਹੈ, ਉਹ ਬ੍ਰਿਟਿਸ਼ ਰਾਜ ਦੇ ਥਰੂ ਹੀ ਹੋਏਗੀ ਤੇ ਉਹਦੇ ਚ ਲਾਇਲ ਪੋਲੀਟੀਕਲ ਕਲਾਸ ਹੋਏਗੀ, ਉਹ ਚ ਲੈਂਡ ਓਨਿੰਗ ਕਲਾਸ ਪੈਦਾ ਹੋਈ ਜਿਹੜੀ ਬੜੀ ਵੱਡੀ ਗਿਣਤੀ। ਤਾਂ ਇਹ ਉਹਨਾਂ ਦੇ ਤਿੰਨ ਪਰਪਸ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਐਗਰੀਕਲਚਰਲ ਚੇਂਜਸ ਬਹੁਤ ਵੱਡੇ ਕਿਸਮ ਦੀਆਂ ਲਿਆਂਦੀਆਂ। ਪਰ ਉਹਦੇ ਵਿੱਚ ਇਹ ਵੀ ਹੋਇਆ ਕਿ ਐਗਰੀਕਲਚਰ ਤਾਂ ਡਿਵੈਲਪ ਹੋਈ ਪਰ ਜਿਹੜਾ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ। ਔਰ ਇਹਦਾ ਤੁਸੀਂ ਅੰਡਰਸਟੈਂਡ ਇਸ ਤਰ੍ਹਾਂ ਕਰ ਸਕਦੇ ਆ ਕਿ ਜਿਹੜੇ ਉਸ ਯੂਨਾਈਟਿਡ ਇੰਡੀਆ ਦੇ ਦੂਜੇ ਹਿੱਸੇ ਸੀ, ਜਿਵੇਂ ਬੰਗਾਲ ਸੀ, ਜਿਹਨੂੰ ਕਹਿੰਦੇ ਬੰਗਾਲ ਪ੍ਰੈਜ਼ੀਡੈਂਸੀ ਔਰ ਬੰਬੇ ਪ੍ਰੈਜ਼ੀਡੈਂਸੀ, ਮਦਰਾਸ ਪ੍ਰੈਜ਼ੀਡੈਂਸੀ, ਜਿਨ੍ਹਾਂ ਦਾ ਮਤਲਬ ਬੇਸਿਕਲੀ ਬੰਗਾਲ ਔਰ ਮਹਾਰਾਸ਼ਟਰ, ਗੁਜਰਾਤ ਔਰ ਅੱਜ ਦਾ ਤਾਮਿਲਨਾਡੂ ਜਿਹਨੂੰ ਕਹਿੰਦੇ ਆ, ਇਹ ਸਾਰੇ ਸਟੇਟਸ ਦੇ ਵਿੱਚ ਬੜੀ ਇੰਡਸਟਰੀ ਡਿਵੈਲਪ ਹੋ ਰਹੀ ਸੀ ਕਿਉਂਕਿ ਇੱਥੇ ਪੋਰਟ ਸੀਗੇ। ਔਰ ਜਿਹੜੀ ਪੁਰਾਣੀ ਹਿਸਟਰੀ ਹੈ ਇੰਡਸਟਰੀਲਾਈਜੇਸ਼ਨ ਦੀ ਉਹ ਹੈ ਕਿ ਜਿੱਥੇ ਟ੍ਰੇਡਿੰਗ ਸੈਂਟਰਸ ਹੁੰਦੇ ਆ ਉੱਥੇ ਇੰਡਸਟਰੀਅਲ ਡਿਵੈਲਪਮੈਂਟ ਹੁੰਦੀ ਹੈ। ਔਰ ਟ੍ਰੇਡਿੰਗ ਸੈਂਟਰਸ 19th ਸੈਂਚੁਰੀ ਦੇ ਵਿੱਚ ਜ਼ਿਆਦਾ ਤੌਰ ਤੇ ਉੱਥੇ ਹੁੰਦੇ ਸੀ ਜਿੱਥੇ ਕਿ ਸੀ ਪੋਰਟਸ ਹੁੰਦੇ ਸੀ, ਕਿਉਂਕਿ ਉਦੋਂ ਮੁੱਖ ਜਿਹੜਾ ਟਰਾਂਸਪੋਰਟ ਦਾ ਸਾਧਨ ਸੀ ਉਹ ਸੀ ਟਰਾਂਸਪੋਰਟ ਸੀ। ਤਾਂ ਇਸ ਕਰਕੇ ਕਰਾਚੀ ਹੈ ਜਾਂ ਮਦਰਾਸ ਹੈ ਜਾਂ ਬੰਬੇ ਹੈ ਜਾਂ ਕੈਲਕਟਾ ਨੇ, ਇਹ ਵੱਡੇ ਪੋਰਟ ਸੀ, ਇੱਥੇ ਇੰਡਸਟਰੀਲਾਈਜੇਸ਼ਨ ਡਿਵੈਲਪ ਹੋਈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਬ੍ਰਿਟਿਸ਼ ਰਾਜ ਦਾ ਬਾਹਰੋਂ ਜਿਹੜਾ ਆਉਣਾ ਹੈ ਪੰਜਾਬ ਤੇ ਕਬਜ਼ਾ ਕਰਨਾ ਹੈ, ਪੰਜਾਬ ਨੂੰ ਆਪਣੇ ਆਪ ਦੇ ਵਿੱਚ ਜਜ਼ਬ ਕਰਨਾ ਹੈ, ਉਹਦਾ ਸਿੱਧਾ ਇੰਪੈਕਟ ਇਹ ਹੋਇਆ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਤਾਂ ਬਹੁਤ ਡਿਵੈਲਪਮੈਂਟ ਹੋਈ ਪਰ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ, ਜਿਹਦੇ ਕਨਸੀਕੁਐਂਸਸ ਅਸੀਂ ਜਾ ਕੇ ਦੇਖਾਂਗੇ ਕਿ ਬਾਅਦ ਦੇ ਵਿੱਚ ਵੀ ਹੁੰਦੇ ਨੇ 1947 ਤੋਂ ਬਾਅਦ। ਤੇ ਜਦੋਂ ਐਗਰੀਕਲਚਰ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ ਤਾਂ ਜਿਹੜੀ ਪੰਜਾਬ ਦੀ ਕਿਸਾਨੀ ਸੀ ਉਹਦੇ ਵਿੱਚ ਖੁਸ਼ਹਾਲੀ ਵੀ ਆਈ ਤੇ ਮੁਸ਼ਕਲਾਂ ਵੀ ਆਈਆਂ। ਜਿਹੜੀ ਖੁਸ਼ਹਾਲੀ ਆਈ ਉਹ ਇਸ ਕਰਕੇ ਕਿ ਪੈਦਾਵਾਰ ਹੋਣ ਨਾਲ ਆਮਦਨੀਆਂ ਵਧੀਆਂ, ਕੰਜ਼ਿਊਮਰ ਜਿਹੜੀ ਪ੍ਰੋਸਪੈਰਿਟੀ ਆਈ, ਪਰ ਉਹਦੇ ਨਾਲ ਜਿਹੜਾ ਕਰਜ਼ਾ ਲੈਣ ਦੀ ਵੀ ਆਦਤ ਪੈ ਗਈ, ਕਿਉਂਕਿ ਕਈ ਵਾਰ ਤੁਹਾਡੀਆਂ ਇਨਪੁਟਸ ਹੈ ਖਰੀਦਣ ਲਈ ਤੁਹਾਨੂੰ ਮਨੀ ਲੈਂਡਰ ਤੋਂ ਕਬਜ਼ਾ ਲੈਣਾ ਪੈਂਦਾ। ਤਾਂ ਮਨੀ ਲੈਂਡਿੰਗ ਕਲਾਸ ਬੜੀ ਵੱਡੀ ਗਿਣਤੀ ਦੇ ਵਿੱਚ ਡਿਵੈਲਪ ਹੋਈ ਪੰਜਾਬ ਦੇ ਵਿੱਚ ਔਰ ਉਹਨੇ ਅਲਟੀਮੇਟਲੀ ਪੰਜਾਬੀ ਯੂਨਿਟੀ ਨੂੰ ਡਿਸਟਰੋਏ ਕੀਤਾ। ਉਹਨੂੰ ਮੈਂ 2-3 ਮਿੰਟਾਂ 'ਚ ਡਿਸਕ੍ਰਾਈਬ ਕਰਾਂਗਾ ਕਿ ਕਿਵੇਂ ਹੋਇਆ ਪੰਜਾਬੀ ਯੂਨਿਟੀ ਨੂੰ, ਕਿਵੇਂ ਉਹਨੇ ਵੀਕਨ ਕੀਤਾ। ਕਿ ਜਿਹੜੀ ਇਹਦੀ ਰਿਲੀਜੀਅਸ ਬੈਕਗਰਾਉਂਡ ਵੀ ਇਹ ਹੈ ਕਿ ਜੋ ਪੁਰਾਣੇ ਹਿੰਦੂ ਧਰਮ ਦੇ ਵਿੱਚੋਂ ਲੋਕੀ ਮੁਸਲਮਾਨ ਤੇ ਸਿੱਖ ਬਣੇ ਸੀ, ਉਹਨਾਂ ਵਿੱਚੋਂ ਜਿਹੜੇ ਅਪਰ ਕਾਸਟ ਦੇ ਲੋਕ ਸੀ ਉਹ ਬਹੁਤ ਘੱਟ ਸੀ ਜਿਹੜੇ ਕਿ ਮੁਸਲਮਾਨ ਤੇ ਸਿੱਖ ਬਣੇ ਸੀ। ਸਿੱਖਾਂ ਦੇ ਵਿੱਚ ਕੁਝ ਖੱਤਰੀ ਲੋਕ ਸੀਗੇ, ਬਹੁਤ ਘੱਟ ਗਿਣਤੀ 'ਚ ਬ੍ਰਾਹਮਣ ਸੀ, ਪਰ ਜ਼ਿਆਦਾ ਤੌਰ ਤੇ ਮਿਹਨਤਕਸ਼ ਲੋਕ, ਕਿਸਾਨ, ਜੱਟ ਕਿਸਾਨੀ ਦੇ ਵਿੱਚੋਂ ਜਾਂ ਜਿਹੜੇ ਮਿਹਨਤਕਸ਼ ਰਾਮਗੜੀਏ ਤੇ ਇਸ ਤਰ੍ਹਾਂ ਹੀ ਮੁਸਲਮਾਨ ਜਿਹੜੇ ਪੰਜਾਬੀ ਮੁਸਲਮਾਨ ਹਿੰਦੂਆਂ ਚੋਂ ਬਣੇ ਆ ਉਹ ਵੀ ਛੋਟੀਆਂ ਜਾਤਾਂ ਚੋਂ ਬਣੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਨਵਾਂ ਧਰਮ ਹੈ, ਮੁਸਲਮਾਨ ਧਰਮ ਵੀ ਤੇ ਸਿੱਖ ਧਰਮ, ਇੱਥੇ ਜਾਤ ਪਾਤ ਨਹੀਂ ਹੈਗੀ, ਸਭ ਨੂੰ ਬਰਾਬਰ ਗਿਣਿਆ ਜਾਂਦਾ ਹੈ, ਤਾਂ ਸਾਡਾ ਇਹਦੇ 'ਚ ਰੁਤਬਾ ਉਹਦੇ 'ਚ ਉੱਪਰ ਉੱਠੇਗਾ। ਤਾਂ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਇੱਕ ਇਕਨੋਮਿਕ ਇੱਕ ਕਾਸਟ ਡਿਫਰੈਂਸ਼ੀਏਸ਼ਨ ਹੋ ਚੁੱਕੀ ਸੀ ਕਿ ਪਿੰਡਾਂ ਦੇ ਵਿੱਚ ਕਿਸਾਨੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਤੇ ਮੁਸਲਮਾਨ ਸੀ, ਤੇ ਸ਼ਹਿਰਾਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਜਿੱਥੇ ਵਪਾਰੀ ਤਬਕਾ ਸੀ ਤੇ ਜਿਹੜਾ ਪ੍ਰੋਫੈਸ਼ਨਲ ਤਬਕਾ ਸੀ ਉਹ ਅਪਰ ਕਾਸਟ ਹਿੰਦੂ ਸੀ। ਤਾਂ ਉਹਦੇ ਵਿੱਚ ਜਿਹੜੇ ਮਨੀ ਲੈਂਡਰ ਸੀ ਉਹ ਵੱਡੀ ਗਿਣਤੀ ਵਿੱਚ ਹਿੰਦੂ ਸੀ, ਕੁਛ ਹੱਦ ਤੱਕ ਸਿੱਖ ਖੱਤਰੀ ਵੀ ਸੀ ਪਰ ਜ਼ਿਆਦਾ ਵੱਡੀ ਗਿਣਤੀ ਵਿੱਚ ਹਿੰਦੂ ਸੀ। ਤਾਂ ਉਹ ਮਨੀ ਲੈਂਡਰਸ ਹੈ ਜਿਹੜੇ ਉਹ ਤਾਕਤ ਫੜਨੀ ਸ਼ੁਰੂ ਕਰਤੀ ਉਹਨਾਂ ਨੇ। ਜਦੋਂ ਕਿਸਾਨ ਹੈ ਜਿਹੜਾ ਉਹ ਇੰਡੈਕਟਡ ਉਹਦੇ ਤੋਂ ਕਰਜ਼ਾ ਲੈਂਦਾ, ਕਰਜ਼ਾ ਵਾਪਸ ਨਹੀਂ ਕਰ ਸਕਦਾ, ਤਾਂ ਹੌਲੀ ਹੌਲੀ ਉਹਨਾਂ ਮਨੀ ਲੈਂਡਰਸ ਨੇ ਆਪਣੀ ਜ਼ਮੀਨ ਖਰੀਦਣੀ ਕਰਤੀ ਸ਼ੁਰੂ,
ਜਿਹੜੀ ਕਿ ਅੱਜ ਕੱਲ੍ਹ ਦੇ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਪਰ ਇਹਦਾ ਸ਼ੁਰੂ ਲੇਟ 19th ਸੈਂਚੁਰੀ 'ਚ ਹੋ ਚੁੱਕਾ ਸੀ। ਉਹਦੇ ਨਾਲ ਕੀ ਹੋਣਾ ਹੋਇਆ ਕਿ ਪੰਜਾਬ ਦੇ ਵਿੱਚ ਹਲਚਲ ਫੈਲ ਗਈ ਕਿ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਤਾਂ ਜਾ ਰਹੀ ਹੈ, ਕਿ ਜਿਹੜੇ ਮਨੀ ਲੈਂਡਰਸ ਨੇ ਉਹ ਜ਼ਮੀਨਾਂ ਖਰੀਦ ਰਹੇ ਨੇ, ਜਿਹੜਾ ਜ਼ਿਮੀਂਦਾਰ ਹੈ, ਜਿਹੜਾ ਕਿਸਾਨ ਹੈ, ਉਹ ਆਪਣਾ ਕਰਜ਼ਾ ਵਾਪਸ ਨਹੀਂ ਕਰ ਸਕਦਾ, ਤੇ ਕਰਜ਼ੇ ਦੇ ਬਦਲੇ, ਕਰਜ਼ਾ ਨਾ ਵਾਪਸ ਕਰਨ ਦੇ ਬਦਲੇ ਉਹਨਾਂ ਨੂੰ ਜ਼ਮੀਨ ਦੇਣੀ ਪੈ ਰਹੀ ਮਨੀ ਲੈਂਡਰਸ ਨੂੰ। ਤਾਂ ਉੱਥੇ ਅੰਗਰੇਜ਼ਾਂ ਨੂੰ ਫਿਕਰ ਪੈ ਗਿਆ ਕਿ ਜੇ ਪੰਜਾਬ ਦੀ ਕਿਸਾਨੀ ਦੇ ਵਿੱਚ ਜੋ ਇਹ ਹਿਲਜੁਲ ਪੈਦਾ ਹੋਈ ਹੈ, ਜਿਹਨੂੰ ਕਿ ਸਰਦਾਰ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ, ਉਹਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਸੀ। ਉਹਦਾ ਮਤਲਬ ਇਹ ਸੀਗਾ, ਪਗੜੀ ਸੰਭਾਲ ਜੱਟਾ ਤੋਂ ਮਤਲਬ ਇਹ ਸੀਗਾ ਤੁਹਾਡੀ ਇੱਜ਼ਤ, ਪਗੜੀ ਹੈ ਜਿਹੜੀ ਇੱਥੇ ਸਾਈਨ ਆਫ ਆਨਰ, ਕਿ ਤੁਹਾਡੀ ਜ਼ਮੀਨ ਤਾਂ ਜਾ ਰਹੀ ਹੈ, ਤੁਹਾਡੇ ਪੱਲਿਓਂ ਚਲਾ ਕੁਛ ਨਹੀਂ ਰਹਿਣਾ, ਤੁਸੀਂ ਤਾਂ ਬੇਜ਼ਮੀਨੇ ਬਣ ਜਾਓਗੇ। ਤਾਂ ਉਹਨਾਂ ਨੂੰ ਇਹ ਡਰ ਸੀ ਕਿ ਇਹ ਜੋ ਅਨਰੈਸਟ ਹੈ ਇਹ ਆਰਮੀ ਵਿੱਚ ਨਾ ਚਲੀ ਜਾਵੇ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਕਿਸਾਨੀ ਤੇ ਮੁਸਲਮਾਨ ਕਿਸਾਨੀ ਫੌਜ ਦੇ ਵਿੱਚ ਸੀ। ਤਾਂ ਉਹਨਾਂ ਨੇ ਉਸ ਫੌਜ ਨੂੰ ਖੁਸ਼ ਰੱਖਣ ਲਈ, ਕਿਉਂਕਿ ਉਸ ਫੌਜ ਦੀ ਲੋੜ ਸੀ, ਕਿਉਂਕਿ ਬ੍ਰਿਟਿਸ਼ ਰਾਜ ਬਹੁਤ ਵੱਡਾ ਰਾਜ ਸੀ, ਬਹੁਤ ਵੱਡਾ ਅੰਪਾਇਰ ਸੀ, ਦੁਨੀਆ ਭਰ ਤੇ ਉਹਨਾਂ ਲੋਕਾਂ ਨੂੰ ਲੜਾਇਆ ਔਰ ਉਹਨਾਂ ਨੂੰ ਖੁਸ਼ ਰੱਖਣਾ ਚਾਹੁੰਦੇ ਸੀ। ਉਹਨਾਂ ਨੂੰ ਜ਼ਮੀਨਾਂ ਦੇ ਜੋ ਪਹਿਲਾਂ ਮੁਰੱਬੇ ਦਿੱਤੇ ਸੀ, ਉਹ ਮੁਰੱਬੇ ਉਹਨਾਂ ਦੇ ਖੁਸ਼ ਰਹੇ ਸੀ ਹੁਣ ਮਨੀ ਲੈਂਡਰ ਦੇ ਥਰੂ। ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਲੀਗਲ ਚੇਂਜ ਲਿਆਂਦੀ, ਜਿਹਨੂੰ ਕਿਹਾ ਜਾਂਦਾ ਲੈਂਡ ਏਲੀਨੇਸ਼ਨ ਐਕਟ। ਲੈਂਡ ਏਲੀਨੇਸ਼ਨ ਐਕਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਨਾਨ ਐਗਰੀਕਲਚਰਲ ਕਾਸਟ ਨੇ ਉਹ ਐਗਰੀਕਲਚਰ ਨਹੀਂ ਖਰੀਦ ਸਕਦੀਆਂ, ਉਹ ਓਨਰਸ਼ਿਪ ਨਹੀਂ ਹੋ ਸਕਦੀ। ਪਰਪਸ ਉਹਨਾਂ ਦਾ ਇਹ ਸੀਗਾ ਕਿ ਜੋ ਕਿਸਾਨਾਂ ਦੀ ਜ਼ਮੀਨ ਖੁੱਸ ਰਹੀ ਹੈ ਉਹਨੂੰ ਰੋਕਿਆ ਜਾਵੇ, ਕਿਉਂਕਿ ਤਾਂ ਕਿ ਉਹ ਕਿਸਾਨ ਹੈ ਖੁਸ਼ ਰਹਿਣ, ਬ੍ਰਿਟਿਸ਼ ਰਾਜ ਦੇ ਉਲਟ ਨਾ ਹੋਣ, ਤੇ ਜੇ ਉਹਨਾਂ ਦੀ ਜ਼ਮੀਨਾਂ ਖੁੱਸ ਗਈਆਂ ਤਾਂ ਉੱਥੇ ਹਲਚਲ ਫੈਲੂਗੀ, ਉਹਦਾ ਆਰਮੀ ਦੇ ਵਿੱਚ ਅਸਰ ਹੋਊਗਾ, ਤਾਂ ਬ੍ਰਿਟਿਸ਼ ਰਾਜ ਇਨਸਟੇਬਲ ਹੋਊਗਾ, ਬ੍ਰਿਟਿਸ਼ ਰਾਜ ਦੇ ਵਿੱਚ ਉਹਨੂੰ ਮੁਸ਼ਕਲ ਆਏਗੀ। ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਹਿੰਦੂ ਮਨੀ ਲੈਂਡਰ ਸੀਗੇ, ਉਹਨਾਂ ਨੂੰ ਲੱਗਾ ਕਿ ਸਾਡੇ ਤੇ ਬਹੁਤ ਵੱਡਾ ਅਟੈਕ ਹੈ, ਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਹਨਾਂ ਦੀ ਸਪੋਰਟ ਕੀਤੀ ਕਿ ਉਹਨਾਂ ਨੇ ਲੈਂਡ ਏਲੀਨੇਸ਼ਨ ਐਕਟ ਦੇ ਖਿਲਾਫ, ਮਹਾਤਮਾ ਗਾਂਧੀ ਨੇ ਉਹਦੇ ਖਿਲਾਫ ਪ੍ਰੋਟੈਸਟ ਕੀਤਾ। ਤਾਂ ਪਹਿਲੀ ਵਾਰ ਪੋਲੀਟੀਕਲ ਫੁੱਟ ਬਣ ਗਈ ਕਿ ਜਿਹੜਾ ਪੰਜਾਬੀ ਅਪਰ ਕਾਸਟ ਸੀਗਾ ਉਹ ਕਾਂਗਰਸ ਦੇ ਨਾਲ ਰਲ ਗਿਆ, ਮਹਾਤਮਾ ਗਾਂਧੀ ਦੇ ਕਾਂਗਰਸ ਦੇ ਨਾਲ, ਤੇ ਜਿਹੜੇ ਪੰਜਾਬੀ ਕਿਸਾਨ ਸੀ, ਜਿਹੜੇ ਕਿ ਕਿਸਾਨ ਸੀ, ਭਾਵੇਂ ਉਹ ਹਰਿਆਣੇ ਦੇ ਵਿੱਚ ਵੀ ਸੀਗੇ, ਜਿਹੜੇ ਸਰ ਛੋਟੂ ਰਾਮ ਸੀ ਉਹ ਵੀ ਕਾਂਗਰਸ ਦਾ ਹਿੱਸਾ ਨਹੀਂ ਸੀ, ਉਹ ਕਾਂਗਰਸ ਤੋਂ ਉਲਟ ਹੋ ਗਏ। ਔਰ ਇਹ ਇੱਕ ਕਿਸਮ ਦੀ ਪਹਿਲੀ ਵਾਰ ਹੈ ਜਿਹੜੀ ਉਹ ਫੁੱਟ ਪੈ ਗਈ ਪੰਜਾਬੀ ਯੂਨਿਟੀ ਦੇ ਵਿੱਚ, ਕਿ ਇੱਕ ਕਿਸਮ ਦੀ ਰਿਲੀਜੀਅਸ ਕਿਸਮ ਦੀ ਜਿਹੜੀ ਡਿਫਰੈਂਸੀਏਸ਼ਨ ਹੈ, ਜਿਹਦਾ ਰੂਟਸ ਇਕਨੋਮਿਕ ਸੀਗੀਆਂ, ਪਰ ਉਹਦੇ ਨਾਲ ਕਾਸਟ ਨਾਲ ਵੀ ਐਸੋਸੀਏਟਡ ਸੀਗੀਆਂ। ਹੁਣ ਕੁਝ ਲੋਕੀ ਇਹ ਵੀ ਕਹਿੰਦੇ ਆ ਕਿ ਇਹਦੇ ਵਿੱਚ ਦਲਿਤ ਲੋਕ ਹੈ ਜਿਹੜੇ, ਉਹਨਾਂ ਤੇ ਵੀ ਕਿਸਮ ਦਾ ਇਨਡਾਇਰੈਕਟ ਅਟੈਕ ਹੋਇਆ, ਪਰ ਉਹ ਦੈਟ ਵਾਸ ਓਨਲੀ ਐਨ ਇਨਡਾਇਰੈਕਟ ਕਨਸੀਕੁਐਂਸ। ਉਹਨਾਂ ਦਾ ਜਿਹੜਾ ਬ੍ਰਿਟਿਸ਼ ਇਸ ਲੈਂਡ ਏਲੀਨੇਸ਼ਨ ਐਕਟ ਨੂੰ ਪਾਸ ਕਰਨ ਦੀ ਇਹ ਨਹੀਂ ਸੀ ਕਿ ਦਲਿਤ ਨਾ ਲੈ ਸਕਣ, ਉਹਦਾ ਕਨਸੀਕੁਐਂਸ ਸੀ, ਉਹਨਾਂ ਦਾ ਪਰਪਸ ਇਹ ਸੀਗਾ ਕਿ ਮਨੀ ਲੈਂਡਰ ਨਾ ਲੈ ਸਕਣ, ਕਿਉਂਕਿ ਉਹ ਐਗਰੀਕਲਚਰ ਕਾਸਟ ਨਹੀਂ ਸੀ। ਤਾਂ ਉਹਦੇ ਨਾਲ ਪੰਜਾਬੀਆਂ ਦੇ ਵਿੱਚ ਬਹੁਤ ਵੱਡੀ ਫੁੱਟ ਪਈ। ਪਰ ਦੂਜੇ ਪਾਸੇ ਜਿਹੜੀ ਕਿਸਾਨੀ ਹੈ, ਜਿਹੜੀ ਕਿ ਪੰਜਾਬ ਦੇ ਵਿੱਚ ਹੀ ਕਿਸਾਨੀ, ਮੁਸਲਮਾਨ, ਸਿੱਖ ਤੇ ਹਰਿਆਣਾ ਦਾ ਪਾਰਟ ਹੈ ਜਿਹਦੇ ਚ ਹਿੰਦੂ ਕਿਸਾਨੀ ਸੀ, ਉਹਨਾਂ ਨੂੰ ਇਹ ਲੱਗਾ ਕਿ ਸਾਡੇ ਤਾਂ ਇੰਟਰਸਟ ਸਾਂਝੇ ਨੇ। ਉਹ ਸਾਂਝੇਪਣ ਦੇ ਵਿੱਚੋਂ ਯੂਨੀਅਨਿਸਟ ਪਾਰਟੀ ਨਿਕਲੀ, ਔਰ ਯੂਨੀਅਨਿਸਟ ਪਾਰਟੀ ਹੈ ਜਿਹੜੀ ਉਹ ਵੱਡੇ ਕਿਸਾਨ ਦੀ ਪਾਰਟੀ ਸੀ, ਵੱਡੇ ਲੈਂਡਲੌਰਡ ਦੀ ਪਾਰਟੀ ਸੀ, ਜਿਹੜੇ ਸਮਝਦੇ ਕਿ ਸਾਡੀਆਂ ਜ਼ਮੀਨਾਂ ਦੀ ਜਿਹੜੀ ਵੁਕਤ ਹੋਣੀ ਚਾਹੀਦੀ ਹੈ ਔਰ ਸਾਡੀਆਂ ਜ਼ਮੀਨਾਂ ਸਾਡੇ ਕੋਲ ਰਹਿਣੀਆਂ ਚਾਹੀਦੀਆਂ, ਦੂਜੀਆਂ ਨਾਨ ਮਨੀ ਲੈਂਡਿੰਗ ਕਲਾਸਿਸ ਨੇ। ਉਹਨਾਂ ਦੀ ਯੂਨਿਟੀ ਹੈ ਜਿਹੜੀ ਬੜੀ ਇੰਟਰਸਟਿੰਗ ਸੀ। ਔਰ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਪੰਜਾਬ ਦੇ ਵਿੱਚ ਨਾ ਤਾਂ ਕਾਂਗਰਸ ਦਾ ਇਨਫਲੂਐਂਸ ਸੀ, ਨਾ ਮੁਸਲਿਮ ਲੀਗ ਦਾ ਇਨਫਲੂਐਂਸ ਸੀ, ਯੂਨੀਅਨਿਸਟ ਪਾਰਟੀ ਸਭ ਤੋਂ ਜ਼ਿਆਦਾ ਤਾਕਤਵਰ ਪਾਰਟੀ ਸੀ। ਔਰ ਉਹਦੇ ਵਿੱਚ ਹੋਰ ਵੀ ਗੱਲਾਂ ਆਈਆਂ, ਜਿਵੇਂ ਕਿ ਗੁਰਦੁਆਰਾ ਮੂਵਮੈਂਟ ਚੱਲੀ, ਸਿੱਖਾਂ ਦੇ ਵਿੱਚ ਅਨਰੈਸਟ ਫੈਲੀ, ਪਰ ਇਹ ਗੱਲ ਸੀਗੀ ਕਿ ਜਿਹੜੇ ਵੱਡੇ ਲੈਂਡਲੌਰਡ ਸੀਗੇ ਉਹ ਕਿਸਾਨੀ ਨੂੰ ਨਾਲ ਲੈ ਕੇ ਉਹ ਇੱਕ ਆਪਣਾ ਨਵੇਂ ਪੰਜਾਬ ਦਾ ਇੱਕ ਸੋਚਣਾ ਚਾਹੁੰਦੇ ਸੀ। ਉਹਦੇ ਵਿੱਚੋਂ ਇੱਕ ਗੱਲ ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਪਤਾ, ਉਹ ਇਹ ਹੈ ਕਿ ਯੂਨੀਅਨਿਸਟ ਪਾਰਟੀ ਦੇ ਲੋਕਾਂ ਨੇ ਇੱਕ ਲੈਵਲ ਤੇ ਇਹ ਵੀ ਸੋਚਿਆ ਸੀ ਕਿ ਜੇ ਪਾਰਟੀਸ਼ਨ ਹੋਈ, ਕਿਉਂਕਿ ਲੱਗਦਾ ਸੀ ਕਿ ਸ਼ਾਇਦ ਪਾਰਟੀਸ਼ਨ ਹੋ ਰਹੇ, ਔਰ ਯੂਨੀਅਨਿਸਟ ਪਾਰਟੀ ਅਪੋਜ਼ ਕਰਦੀ ਸੀ ਇਸ ਚੀਜ਼ ਨੂੰ, ਕਿ ਜੇ ਪਾਰਟੀਸ਼ਨ ਹੋਈ ਤਾਂ ਪੰਜਾਬ ਇੱਕ ਇੰਡੀਪੈਂਡੈਂਟ ਮੁਲਕ ਹੋਵੇ, ਨਾ ਉਹ ਇੰਡੀਆ ਦਾ ਹਿੱਸਾ ਹੋਵੇ, ਨਾ ਉਹ ਪਾਕਿਸਤਾਨ ਦਾ ਹਿੱਸਾ ਹੋਵੇ। ਟਿਵਾਣਾ ਜੋ ਲਾਸਟ ਚੀਫ ਮਿਨਿਸਟਰ ਸੀ ਸਾਂਝੇ ਪੰਜਾਬ ਦਾ, ਉਹਨੇ ਆਪਣੀਆਂ ਲਿਖਤਾਂ ਲਿਖੀਆਂ, ਉਹਦੇ ਬੇਟੇ ਨੇ ਇੱਕ ਆਰਟੀਕਲ ਵੀ ਲਿਖਿਆ, ਮੈਂ ਤੇ ਸ਼ਿੰਦਰ ਸਾਂਝੀ ਨੇ ਕਿਤਾਬ ਐਡਿਟ ਕੀਤੀ ਹੈ,
ਪੰਜਾਬੀ ਆਇਡੈਂਟੀਟੀ ਇਨ ਗਲੋਬਲ ਕੰਟੈਕਸਟ, ਉਹਦੇ 'ਚ ਉਹਦਾ ਪੇਪਰ ਹੈ, ਉਹਦੇ 'ਚ ਰੈਫਰੈਂਸ ਦਿੰਦਾ ਉਹ ਕਿ ਉਹਦੇ ਫਾਦਰ ਨੇ ਉਹਨੂੰ ਕਿਹਾ ਸੀਗਾ ਕਿ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਅਸੀਂ ਸਾਂਝਾ ਪੰਜਾਬ ਹੋਵੇ ਤੇ ਨਾ ਇੰਡੀਆ ਦਾ ਤੇ ਨਾ ਪਾਕਿਸਤਾਨ ਦਾ ਹਿੱਸਾ, ਔਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਪਾਏ ਤੇ ਅਲਟੀਮੇਟਲੀ ਪੰਜਾਬ ਦੀ ਪਾਰਟੀਸ਼ਨ ਹੋ ਗਈ। ਤਾਂ ਜਿਹੜੀ ਇੱਕ ਕੰਕਲੂਡਿੰਗ ਗੱਲ ਮੈਂ ਇਹ ਕਰਨੀ ਚਾਹੁੰਦਾ ਇਸ ਪੀਰੀਅਡ ਦੇ ਵਿੱਚ ਕਿ ਇਹ 1849 ਤੋਂ ਬਾਅਦ ਪੰਜਾਬ ਦੀ ਜਿਹੜੀ ਆਜ਼ਾਦੀ ਖਤਮ ਹੋ ਗਈ, ਜਿਹੜੀ ਆਟੋਨਮੀ ਸੀ ਖਤਮ ਹੋ ਗਈ। ਉਦੋਂ ਪਹਿਲਾਂ ਜਿਹੜੀ ਡਿਵੈਲਪਮੈਂਟ ਸੀ ਆਟੋਨਮਸ ਡਿਵੈਲਪਮੈਂਟ ਸੀ, ਆਪਣੀਆਂ ਲੋੜਾਂ ਮੁਤਾਬਕ ਸੀ। ਰਣਜੀਤ ਸਿੰਘ ਦੀਆਂ ਪਾਲਿਸੀਆਂ ਕਿਸੇ ਬਾਹਰਲੀ ਤਾਕਤ ਦੇ ਮੁਤਾਬਕ ਨਹੀਂ ਘੜੀਆਂ ਜਾਂਦੀਆਂ ਸੀਗੀਆਂ। ਉਹ ਰਾਜ ਖੁੱਸਣ ਤੋਂ ਬਾਅਦ ਜਿਹੜੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋ ਗਈ, ਤਾਂ ਅੰਗਰੇਜ਼ ਜੋ ਚਾਹੁੰਦੇ ਸੀ, ਅੰਗਰੇਜ਼ਾਂ ਦੀ ਜਿਹੜੀ ਇੰਪੀਰੀਅਲ ਪਾਲਿਸੀ ਸੀ, ਇੰਪੀਰੀਅਲ ਉਹਨਾਂ ਦੀ ਆਰਮੀ ਦੀ, ਉਹਨਾਂ ਦੀ ਇਕਨੋਮਿਕ ਪਾਲਿਸੀ ਸੀ, ਉਹਨਾਂ ਦੀ ਟ੍ਰੇਡ ਪਾਲਿਸੀ ਸੀ, ਉਹਨਾਂ ਦੀ ਫੂਡ ਪਾਲਿਸੀ ਸੀ, ਉਹਨਾਂ ਦੀਆਂ ਲੈਂਡ ਰੈਵਨਿਊ ਪਾਲਿਸੀ ਦੀ, ਉਹਦੇ ਮੁਤਾਬਕ ਪੰਜਾਬ ਇਕਨੋਮੀ ਨੂੰ ਡਿਵੈਲਪ ਕੀਤਾ ਗਿਆ। ਤਾਂ ਜਿਹੜਾ ਮੈਂ ਪਹਿਲਾਂ ਇੰਟਰਨਲ ਤੇ ਐਕਸਟਰਨਲ ਫੈਕਟਰ ਦੀ ਗੱਲ ਕੀਤੀ ਹੈ, ਐਕਸਟਰਨਲ ਫੈਕਟਰ ਹੈ ਭਾਰੂ ਹੋ ਗਿਆ ਉਸ ਦੇ ਖਿਲਾਫ, ਤੇ ਇੰਟਰਨਲ ਫੈਕਟਰ ਹੈ ਉਹ ਕਮਜ਼ੋਰ ਹੋ ਗਿਆ, ਜਿਹੜਾ ਕਿ ਰਣਜੀਤ ਸਿੰਘ ਦੇ ਰਜੀਮ ਦੇ ਵਿੱਚ ਇੰਟਰਨਲ ਫੈਕਟਰ ਇੰਪੋਰਟੈਂਟ ਸੀ। ਇਹ ਉੱਥੋਂ ਦੀਆਂ ਆਪਣੀਆਂ ਲੋੜਾਂ ਦੇ ਮੁਤਾਬਕ ਉਹ ਕੰਮ ਕਰ ਰਹੇ ਸਨ। ਤਾਂ ਉਹਦਾ ਸਿੱਟਾ ਹੀ ਹੋਇਆ ਅਲਟੀਮੇਟਲੀ ਉਸ ਐਕਸਟਰਨਲ ਇਨਫਲੂਐਂਸ ਨੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਔਰ ਇਹ ਨਹੀਂ ਹੈ ਕਿ ਫਾਇਦੇ ਵੀ ਹੁੰਦੇ ਆ, ਕੁਦਰਤੀ ਗੱਲ ਹੈ ਕਿ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਹੋਈ, ਲੋਕਾਂ ਨੇ ਟੈਕਨੀਕ ਸਿੱਖੀਆਂ, ਇਰੀਗੇਸ਼ਨ ਟੈਕਨੀਕ ਸਿੱਖੀਆਂ। ਇਸੇ ਤਰ੍ਹਾਂ ਇਹਨੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਰੇਲਵੇਜ਼ ਡਿਵੈਲਪ ਕੀਤੀਆਂ, ਔਰ ਜਦੋਂ ਰੇਲਵੇਜ਼ ਡਿਵੈਲਪ ਕੀਤੀਆਂ ਸੀ ਇੰਡੀਆ ਦੇ ਵਿੱਚ, ਤਾਂ ਉਦੋਂ ਕਾਰਲ ਮਾਰਕਸ ਇਹਨੂੰ ਨੋਟ ਕਰ ਰਿਹਾ ਸੀ। ਕਾਰਲ ਮਾਰਕਸ ਸਾਰੇ ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ, ਸਾਡੇ ਯੁੱਗ ਦਾ ਸਭ ਤੋਂ ਵੱਡਾ ਵਿਦਵਾਨ ਹੈ, ਜਿਹਨੇ ਦੁਨੀਆ ਭਰ ਦੀ ਉਹ ਬੈਠਾ ਉੱਥੇ, ਉਹ ਦੇਖ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੇ 1857 ਚ ਕੀ ਕੀਤਾ, ਉਹਦੇ ਬਾਰੇ ਉਹਨਾਂ ਦੀ ਫਰੈਡਰਿਕ ਐਂਗਲ ਦੀ ਤਾਂ ਉਹਨਾਂ ਦੀ ਲਿਖਤ ਹੈ। ਤਾਂ ਮਾਰਕਸ ਬੜਾ ਖੁਸ਼ ਹੋਇਆ ਕਿ ਅੰਗਰੇਜ਼ ਆ ਜਿਹੜੇ ਉਹ ਉੱਥੇ ਜਾ ਕੇ ਰੇਲਵੇ ਡਿਵੈਲਪ ਕਰ ਰਹੇ ਆ, ਕਿਉਂਕਿ ਉਦੋਂ ਪਹਿਲਾਂ ਇਕਨੋਮਿਕ ਹਿਸਟਰੀ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿੱਥੇ ਰੇਲਵੇ ਡਿਵੈਲਪ ਹੋ ਜਾਣ ਉੱਥੇ ਇੰਡਸਟਰੀ ਡਿਵੈਲਪ ਹੋ ਜਾਂਦੀ ਹੈ, ਕਿਉਂਕਿ ਇਹਨੂੰ ਅਸੀਂ ਇਕਨੋਮਿਕਸ ਦੇ ਵਿੱਚ ਕਹਿੰਦੇ ਆ ਫਾਰਵਰਡ ਐਂਡ ਬੈਕਵਰਡ ਲਿੰਕੇजेस, ਕਿ ਜੇ ਤੁਸੀਂ ਰੇਲਵੇ ਡਿਵੈਲਪ ਕਰਨੀ ਹੈ ਤਾਂ ਤੁਹਾਨੂੰ ਸਟੀਲ ਇੰਡਸਟਰੀ ਡਿਵੈਲਪ ਕਰਨੀ ਪਊਗੀ, ਜਿਹੜੀ ਵੈਗਨ ਇੰਡਸਟਰੀ ਡਿਵੈਲਪ ਕਰਨੀ ਪਊਗੀ, ਉਹ ਹੈਗੇ ਉਹਦੇ ਬੈਕਵਰਡ ਲਿੰਕੇजेस। ਫਾਰਵਰਡ ਲਿੰਕੇजेस ਆ ਕਿ ਜਿੱਥੇ ਤੁਸੀਂ ਰੇਲ ਸਟੇਸ਼ਨ ਬਣਾਓਗੇ ਉੱਥੇ ਬਿਲਡਿੰਗਸ ਬਣਨਗੀਆਂ, ਉੱਥੇ ਚਾਹ ਪਾਣੀ ਦਾ ਕੰਮ ਹੋਊਗਾ, ਉੱਥੇ ਨਵੇਂ ਕਿਸਮ ਦੀ ਡਿਵੈਲਪਮੈਂਟ ਹੋਊਗੀ। ਤਾਂ ਉਸ ਫਾਰਵਰਡ ਐਂਡ ਬੈਕਵਰਡ ਲਿੰਕ ਦੇ ਵਿੱਚੋਂ ਇਕਨੋਮਿਕ ਡਿਵੈਲਪਮੈਂਟ ਹੋਗੀ, ਇੰਡਸਟਰੀਲਾਈਜੇਸ਼ਨ ਥਰੂ ਆਊਟ ਦਾ ਪੀਰੀਅਡ ਸੀ। ਪਰ ਬ੍ਰਿਟਿਸ਼ ਰਾਜ ਦੇ ਵਿੱਚ ਨਹੀਂ ਹੋਇਆ ਸੀ, ਕਿਉਂਕਿ ਅੰਗਰੇਜ਼ਾਂ ਨੇ ਜੋ ਰੇਲਵੇ ਡਿਵੈਲਪ ਕੀਤੀਆਂ ਸੀ ਉਹ ਇੰਡੀਆ ਨੂੰ ਡਿਵੈਲਪ ਕਰਨ ਲਈ ਨਹੀਂ ਸੀ, ਉਹ ਇੰਡੀਆ ਨੂੰ ਜਿਹੜੀ ਸੰਸਾਰ ਮੰਡੀ ਹੈ, ਵਰਲਡ ਮਾਰਕੀਟ ਹੈ, ਉਹਦੇ ਨਾਲ ਜੋੜਨ ਲਈ ਸੀ, ਤਾਂ ਕਿ ਜਿਹੜਾ ਬ੍ਰਿਟਨ ਦੇ ਵਿੱਚ ਮੈਨੂਫੈਕਚਰਡ ਗੁੱਡਸ ਹੈ ਉਹ ਇੱਥੇ ਲਿਆਂਦੀਆਂ ਜਾ ਸਕਣ, ਤੇ ਇੱਥੋਂ ਜਿਹੜਾ ਇੰਟੀਰੀਅਰ ਹੈ ਉੱਥੋਂ ਰॉ ਮਟੀਰੀਅਲ ਲਿਆਂਦਾ ਜਾ ਸਕੇ। ਇਸ ਕਰਕੇ ਜਿਹੜੀ ਇੰਡਸਟਰੀਲਾਈਜੇਸ਼ਨ ਨਹੀਂ ਹੋਈ ਇੰਡੀਆ ਦੇ ਵਿੱਚ ਰੇਲਵੇ ਦੀ, ਜਿਹੜੀ ਮਾਰਕਸ ਦੀ ਪ੍ਰੈਡਿਕਸ਼ਨ ਸੀ ਉਹ ਗਲਤ ਹੋਈ ਇਸ ਮਾਮਲੇ ਦੇ ਵਿੱਚ। ਬਾਅਦ ਚ ਕਈ ਲੋਕਾਂ ਨੇ ਉਹਦੇ ਬਾਰੇ ਰਿਸਰਚ ਵੀ ਕੀਤੀ ਹੈ ਕਿ ਇਨਫੈਕਟ ਇੰਡੀਆ ਵਿੱਚ ਡੀ ਇੰਡਸਟਰੀਲਾਈਜੇਸ਼ਨ ਹੋ ਗਈ, ਕਿ ਉਹਨਾਂ ਨੇ ਮੈਨੂਫੈਕਚਰਡ ਗੁੱਡਸ ਲਿਆ ਕੇ ਇੱਥੇ ਵੇਚਣੀਆਂ ਸ਼ੁਰੂ ਕੀਤੀਆਂ, ਤਾਂ ਲੋਕਾਂ ਦੀ ਇੱਥੇ ਜਿਹੜੀ ਲੋਕਲ ਇੰਡਸਟਰੀ ਆ ਉਹਦੇ ਨਾਲ ਕੰਪੀਟ ਨਹੀਂ ਕਰ ਸਕੀ। ਜਿਹੜਾ ਬੰਗਲਾਦੇਸ਼ ਹੈ ਉੱਥੇ ਮੁਰਸ਼ਿਦਾਬਾਦ ਇੱਕ ਟਾਊਨ ਹੈ ਜਿੱਥੇ ਬਹੁਤ ਵਧੀਆ ਟੈਕਸਟਾਈਲ ਮਿਲ ਸੀਗੀਆਂ, ਇਹਨੂੰ ਡਾਕਾ ਮਸਲਨ ਬੜੀ ਮਸ਼ਹੂਰ ਸੀ, ਉੱਥੇ 1/3 ਦਾ ਪਾਪੂਲੇਸ਼ਨ ਆਫ ਮੁਰਸ਼ਿਦਾਬਾਦ ਲੈਫਟ ਮੁਰਸ਼ਿਦਾਬਾਦ ਔਰ ਪਿੰਡਾਂ ਨੂੰ ਚਲੀ ਗਈ, ਤਾਂ ਡੀ ਇੰਡਸਟਰੀਲਾਈਜੇਸ਼ਨ ਹੋਈ। ਤਾਂ ਇਸ ਕਰਕੇ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਜੋ ਰੇਲਵੇ ਡਿਵੈਲਪ ਹੋਈ ਉਹਦਾ ਹੀ ਅਲਟੀਮੇਟਲੀ ਇੰਡੀਆ ਨੂੰ ਫਾਇਦਾ ਹੋਇਆ, ਕਿ ਰੇਲਵੇ ਹੈ ਜਿਹੜੀ ਬਹੁਤ ਇੰਡੀਆ ਦੀ ਰੇਲਵੇ ਹੈ ਉਹਦੇ ਬਰਾਬਰ ਦੀ ਕਿਤੇ ਰੇਲਵੇ ਨਹੀਂ ਹੈਗੀ, ਤਾਂ ਅਸੀਂ ਕਹਿ ਸਕਦੇ ਹਾਂ ਇਨਡਾਇਰੈਕਟ ਬੈਨੀਫਿਟ ਹੋਇਆ, ਪਰ ਪਰਪਸ ਇਹ ਨਹੀਂ ਸੀਗਾ। ਇਸੇ ਤਰ੍ਹਾਂ ਹੀ ਤੁਸੀਂ ਕਹਿ ਸਕਦੇ ਹੋ ਕਿ ਅੰਗਰੇਜ਼ਾਂ ਨੇ ਜੋ ਇੱਥੇ ਐਗਰੀਕਲਚਰ ਡਿਵੈਲਪ ਕੀਤੀ ਉਹਦਾ ਫਾਇਦਾ ਤਾਂ ਹੋਇਆ ਕਿ ਪੰਜਾਬ ਦੀ ਜਿਹੜੀ ਕਿਸਾਨੀ ਉਹਨਾਂ ਨੂੰ ਇਰੀਗੇਸ਼ਨ ਟੈਕਨੀਕਸ ਆ ਗਈਆਂ, ਮਾਡਰਨ ਜਿਹੜੀ ਐਗਰੀਕਲਚਰ ਪ੍ਰੈਕਟਿਸਿਸ ਆ ਉਹਨਾਂ ਬਾਰੇ ਸ਼ੁਰੂ ਹੋ ਗਿਆ। ਉਹਨਾਂ ਨੇ ਐਗਰੀਕਲਚਰ ਲੈਲਪੁਰ ਖਾਲਸਾ ਲੈਲਪੁਰ ਦੇ ਵਿੱਚ ਇੱਕ ਐਗਰੀਕਲਚਰ ਕਾਲਜ ਸ਼ੁਰੂ ਕੀਤਾ, ਐਗਰੀਕਲਚਰ ਰਿਸਰਚ ਸ਼ੁਰੂ ਕੀਤੀ, ਉਹਦੇ ਡਿਵੈਲਪਮੈਂਟ ਹੋਈ, ਪਰ ਉਹਦੇ ਇਨਡਾਇਰੈਕਟ ਬੈਨੀਫਿਟ ਸੀ। ਪਰ ਇਹ ਸੀਗਾ ਕਿ ਉਹਨਾਂ ਦੀ ਆਟੋਨਮਸ ਡਿਵੈਲਪਮੈਂਟ ਬੰਦ ਹੋ ਗਈ। ਤਾਂ ਇਸ ਜਿਹੜੀ ਫੁੱਟ ਦੀ ਮੈਂ ਗੱਲ ਕੀਤੀ ਹੈ ਲੈਂਡ ਏਲੀਨੇਸ਼ਨ ਐਕਟ ਤੋਂ ਬਾਅਦ, ਉਸ ਫੁੱਟ ਦਾ ਹਿੱਸਾ ਸੀ ਕਿ ਅਲਟੀਮੇਟਲੀ ਪੰਜਾਬ ਦੀ ਪਾਰਟੀਸ਼ਨ ਹੋਈ, ਪੰਜਾਬ ਤੇ ਬੰਗਾਲ ਦੀ ਪਾਰਟੀਸ਼ਨ ਹੋਈ। ਲੋਕੀ ਜਦੋਂ ਕਹਿੰਦੇ ਆ ਕਿ ਇੰਡੀਆ ਪਾਰਟੀਸ਼ਨ ਹੋਇਆ ਤਾਂ ਉਹ ਬੜੀ ਗਲਤ ਗੱਲ ਹੈ, ਫੈਕਚੁਅਲ ਗੱਲ ਨਹੀਂ। ਜੋ ਪਾਰਟੀਸ਼ਨ ਹੋਈ ਹੈ ਉਹ ਸਿਰਫ ਬੰਗਾਲ ਤੇ ਪੰਜਾਬ ਦੀ ਹੋਈ ਹੈ, ਬਾਕੀ ਇੰਡੀਆ ਦੀ ਪਾਰਟੀਸ਼ਨ ਨਹੀਂ ਹੋਈ, ਇਹਨਾਂ ਦੋਨਾਂ ਨੇ ਕੀਤਾ। ਔਰ ਇੱਕ ਗੱਲ ਇਹਦੇ ਚ ਨੋਟ ਕਰਨ ਵਾਲੀ ਇਹ ਹੈ ਕਿ ਜਦੋਂ ਪਾਰਟੀਸ਼ਨ ਹੋਈ
ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਾਇਲੈਂਸ ਹੋਈ। ਬੰਗਾਲ 'ਚ ਉਸ ਕਿਸਮ ਦੀ ਵਾਇਲੈਂਸ ਨਹੀਂ ਹੋਈ, ਕਮਿਊਨਲ ਰਾਈਟਸ ਹੋਏ, ਪਰ ਬੜੀ ਵੱਡੀ ਗਿਣਤੀ 'ਚ ਕਤਲੇਆਮ ਨਹੀਂ ਹੋਇਆ। ਉਹਦਾ ਕਾਰਨ ਵੀ ਇੱਕ ਇਹ ਸੀ ਕਿ ਪੰਜਾਬ ਚੋਂ ਬਹੁਤ ਵੱਡੀ ਗਿਣਤੀ 'ਚ ਫੌਜੀ ਵਾਪਸ ਆਏ ਹੋਏ ਸੀ, ਜਿਨ੍ਹਾਂ ਕੋਲੇ ਹਥਿਆਰ ਵੀ ਸੀ। ਤਾਂ ਉਹ ਹਥਿਆਰ ਹੈ ਜਿਹੜੇ ਉਹ ਫੌਜੀ ਕਾਰਵਾਈਆਂ 'ਚ ਯੂਜ਼ ਕੀਤੇ ਸੀ, ਉਹਨਾਂ ਨੇ ਕਤਲੇਆਮ ਦੇ ਵਿੱਚ ਵੀ ਯੂਜ਼ ਕੀਤੇ। ਇਸ ਐਸਪੈਕਟ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜਾ ਅੰਗਰੇਜ਼ਾਂ ਨੇ ਉਹਨਾਂ ਨੂੰ ਫੌਜੀ ਨੌਕਰੀਆਂ ਦੇ ਦਿੱਤੀਆਂ, ਪਰ ਉਹ ਹੀ ਜਿਹੜੀਆਂ ਤੋਪਾਂ ਸੀਗੀਆਂ ਉਹਨਾਂ ਨੇ ਆਪਣੇ ਲੋਕਾਂ ਨੂੰ ਮਾਰਨ ਲਈ ਯੂਜ਼ ਕੀਤੀਆਂ। ਤਾਂ ਉਹ ਇੱਕ ਬਹੁਤ ਵੱਡਾ ਨੁਕਸਾਨ ਆ, ਜਿਹੜਾ ਨੁਕਸਾਨ ਕਦੇ ਪੂਰਾ ਹੋ ਹੀ ਨਹੀਂ ਸਕਦਾ ਕਿ 5 ਲੱਖ ਦੇ ਕਰੀਬ ਲੋਕੀ ਮਾਰੇ ਗਏ ਔਰ ਇਸ ਤੋਂ ਵੱਡੀ ਬਹੁਤ ਵੱਡੀ ਗਿਣਤੀ 'ਚ ਜ਼ਖਮੀ ਹੋਏ, ਬੇਘਰ ਹੋਏ ਔਰ ਸੋ ਐਂਡ ਸੋ ਫੋਰਥ। ਸੋ ਇਹ ਸੀ ਕਲੋਨੀਅਲ ਪੀਰੀਅਡ ਦੀ ਡਿਵੈਲਪਮੈਂਟ, ਜਿਹਦਾ ਵਾ ਕਿ ਮੁੱਖ ਜਿਹੜਾ ਮੈਂ ਕਨਕਲੂਡ ਇਹ ਕਰਨਾ ਚਾਹੁੰਦਾ ਹੈ ਕਿ ਪੰਜਾਬ ਦੀ ਜਿਹੜੀ ਆਟੋਨੋਮਸ ਡਿਵੈਲਪਮੈਂਟ ਹੋ ਗਈ, ਐਕਸਟਰਨਲ ਫੈਕਟਰ ਨੇ ਉਹਨੂੰ ਇਕਨੋਮਿਕ ਚੇਂਜ ਲਿਆਂਦੀ। ਹੁਣ ਆਈਏ ਅਸੀਂ ਜੇ 1947 ਤੋਂ ਬਾਅਦ ਦੇ 2 ਪੰਜਾਬ ਹੈ, ਤਾਂ ਬਰੀਫ ਦੇ ਵਿੱਚ ਕਿਉਂਕਿ ਟਾਈਮ ਹੋ ਰਿਹਾ ਤਾਂ ਮੈਂ ਜਿਹੜਾ ਪੋਸਟ ਕਲੋਨੀਅਲ ਡਿਵੈਲਪਮੈਂਟ ਆ ਉਹਦੇ 'ਚ ਕਹਾਂਗਾ ਕਿ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਰਾਜ ਦੇ ਥਰੂ ਸਭ ਤੋਂ ਵੱਡੀ ਪਾਲਿਸੀ ਕਨਾਲ ਕਾਲੋਨੀ ਸੀ, ਉਸੇ ਤਰ੍ਹਾਂ 1947 ਤੋਂ ਬਾਅਦ ਸਭ ਤੋਂ ਵੱਡੀ ਪਾਲਿਸੀ ਸੀ ਗ੍ਰੀਨ ਰੈਵੋਲੂਸ਼ਨ। ਤੇ ਇਹ ਗ੍ਰੀਨ ਰੈਵੋਲੂਸ਼ਨ ਕੀ ਸੀ? ਔਰ ਗ੍ਰੀਨ ਰੈਵੋਲੂਸ਼ਨ ਵੀ ਜੋ ਹਿੰਦੁਸਤਾਨ ਦਾ ਨਵਾਂ ਇੰਡੀਪੈਂਡੈਂਟ ਨੇਸ਼ਨ ਸਟੇਟ ਸੀ ਉਹਦੀ ਆਪਣੀ ਲੋੜ ਤੋਂ ਪੈਦਾ ਹੋਇਆ ਸੀ, ਔਰ ਉਹਦੀ ਆਪਣੀ ਲੋੜ ਇਹ ਸੀ ਕਿ ਫੂਡ ਸੈਲਫ ਸਫੀਸ਼ੀਐਂਸੀ ਦੀ ਲੋੜ ਹੈ ਕਿ ਇੱਕ ਨੇਸ਼ਨ ਇੰਡੀਪੈਂਡੈਂਟ ਨੇਸ਼ਨ ਨਹੀਂ ਬਣ ਸਕਦੀ ਜੇ ਉਹਨਾਂ ਕੋਲੇ ਫੂਡ ਸਫੀਸ਼ੀਐਂਸੀ ਨਾ ਹੋਵੇ। ਤਾਂ ਬੜੀ 1964-65 ਦੇ ਵਿੱਚ ਬੜਾ ਵੱਡਾ ਖਤਰਾ ਸੀ ਕਿ ਫੈਮਿਨ ਫੈਲ ਜਾਏਗਾ ਇੰਡੀਆ ਦੇ ਵਿੱਚ ਔਰ ਰਾਇਟਸ ਹੋਣਗੇ, ਔਰ ਕੁਛ ਅੱਗੇ ਤੇ ਇਨਫੈਕਟ 71 ਦੇ ਵਿੱਚ ਰਾਇਟਸ ਹੋਏ ਵੀ ਸੀ, ਔਰ ਇੰਡੀਆ ਦੀ ਸਰਕਾਰ ਨੂੰ ਡਰ ਲੱਗਦਾ ਸੀ ਕਿ ਸ਼ਾਇਦ ਇੱਥੋਂ ਕਮਿਊਨਿਸਟ ਜਿਹੜਾ ਰੈਵੋਲੂਸ਼ਨ ਨਾ ਪੈਦਾ ਹੋ ਜੇ ਕਿਸਾਨੀ ਹੈ ਜਿਹੜੀ ਉਹ ਜਿਵੇਂ ਚੀਨ ਦੇ ਵਿੱਚ ਉਹਨਾਂ ਨੇ ਇਨਕਲਾਬ ਲਿਆਂਦਾ, ਜੇ ਕਿਸਾਨੀ ਸਾਰੀ ਬਗਾਵਤ ਕਰ ਗਈ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਇੱਕ ਪਾਸੇ ਤਾਂ ਸਾਨੂੰ ਆਪਣੀ ਜਿਹੜੀ ਪੋਲੀਟੀਕਲ ਐਗਜ਼ਿਸਟੈਂਸ ਹੈ ਉਹਨੂੰ ਬਰਕਰਾਰ ਰੱਖਣ ਲਈ ਤੇ ਆਪਣੀ ਜਿਹੜੀ ਨੈਸ਼ਨਲ ਆਟੋਨਮੀ ਹੈ ਉਹਨੂੰ ਰੱਖਣ ਲਈ, ਤੇ ਦੂਜੇ ਪਾਸੇ ਇਹ ਜੀ ਜਿਹੜੀ ਅਨਰੈਸਟ ਹੈ ਉਹਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਕਿ ਫੂਡ ਸੈਲਫ ਸਫੀਸ਼ੀਐਂਸੀ ਕ੍ਰੀਏਟ ਕੀਤੀ ਜਾਵੇ। ਉਸ ਫੂਡ ਸੈਲਫ ਸਫੀਸ਼ੀਐਂਸੀ ਦੇ ਨੀਡ ਦੇ ਵਿੱਚੋਂ ਗ੍ਰੀਨ ਰੈਵੋਲੂਸ਼ਨ ਸਟ੍ਰੈਟਜੀ ਡਿਵੈਲਪ ਹੋਈ। ਮੈਂ ਤੁਹਾਨੂੰ ਇੱਕ ਲਾਈਨ ਪੜ੍ਹ ਕੇ ਸੁਣਾਵਾਂਗਾ ਇਹ ਪੁਆਇੰਟ ਕਰਨ ਲਈ ਕਿ ਕਿੰਨੀ ਉਸ ਗੱਲ ਦੀ ਇੰਪੋਰਟੈਂਟ ਹੈ। ਮੇਰੀ ਆਪਣੀ ਕਿਤਾਬ ਹੈ ਇਹ ਪਤਾ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਨਹੀਂ, ਸਕਰੀਨ ਤੇ ਆਏਗੀ ਕਿ ਨਹੀਂ। ਇਹ ਪੇਜ 199 ਤੇ ਮੈਂ ਇੰਦਰਾ ਗਾਂਧੀ ਨੂੰ ਕੋਟ ਕਰਾਂਗਾ, ਜਿਹਦੇ ਚੋਂ ਇੰਦਰਾ ਗਾਂਧੀ ਇਹ ਕਹਿੰਦੀ ਹੈ ਕਿ when the green revolution was evolved, it was a question of sheer survival. It was hardly time to think of anything except increasing production. ਇਹ ਇੰਦਰਾ ਗਾਂਧੀ ਦੇ ਆਪਣੇ ਲਫ਼ਜ਼ ਨੇ। ਇਹ ਬੁੱਕ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ, ਇਹ ਪਹਿਲਾਂ ਪੈਦਾ ਹੋਈ ਸੀ ਲੰਡਨ ਤੇ ਨਿਊਯਾਰਕ ਦੇ ਵਿੱਚ, ਹੁਣ ਇਹਦਾ ਸੈਕੰਡ ਐਡੀਸ਼ਨ ਪਬਲਿਸ਼ ਹੋ ਗਿਆ ਇੰਡੀਆ ਦੇ ਵਿੱਚ। ਉਹਦੀ ਮੇਰੇ ਕੋਲ ਕਾਪੀ ਨਹੀਂ ਹੈਗੀ ਪਰ ਉਹ ਅਵੇਲੇਬਲ ਹੈਗਾ। ਤਾਂ ਇਸੇ ਤਰ੍ਹਾਂ ਸੀ ਸੁਬਰਾਮਨੀਅਮ ਜਿਹੜਾ ਕਿ ਗ੍ਰੀਨ ਰੈਵੋਲੂਸ਼ਨ ਵੇਲੇ ਐਗਰੀਕਲਚਰ ਮਿਨਿਸਟਰ ਸੀ, ਉਹ ਕਹਿੰਦਾ ਹੈ, ਐਗਜ਼ੈਕਟ ਵਰਡਸ ਨੇ ਉਹਦੇ, our political survival was dependent on food production, ਕਿ ਸਾਡੀ ਕੌਮ ਦੀ ਪੋਲੀਟੀਕਲ ਸਰਵਾਈਵਲ ਇਸ ਗੱਲ ਤੇ ਡਿਪੈਂਡ ਕਰਦੀ ਸੀ ਕਿ ਸਾਡੇ ਕੋਲ ਫੂਡ ਪ੍ਰੋਡਕਸ਼ਨ। ਸੋ ਉਸ ਫੂਡ ਪ੍ਰੋਡਕਸ਼ਨ ਪੈਦਾ ਕਰਨ ਲਈ ਗ੍ਰੀਨ ਰੈਵੋਲੂਸ਼ਨ ਸਟ੍ਰੈਟਜੀ ਲਿਆਂਦੀ ਗਈ ਪੰਜਾਬ ਦੇ ਵਿੱਚ। ਉਸ ਗ੍ਰੀਨ ਰੈਵੋਲੂਸ਼ਨ ਸਟ੍ਰੈਟਜੀ ਨੇ ਵੀ ਉਹੋ ਹੀ ਕੰਮ ਕੀਤਾ ਜੋ ਕਨਾਲ ਕਾਲੋਨੀ ਸਟ੍ਰੈਟਜੀ ਨੇ ਬ੍ਰਿਟਿਸ਼ ਰਾਜ ਦੇ ਵਿੱਚ ਕੀਤਾ ਸੀ। ਉਹ ਇਹ ਕਿ ਪੰਜਾਬ ਵਿੱਚ ਐਗਰੀਕਲਚਰ ਦਾ ਡਿਵੈਲਪਮੈਂਟ ਹੋਈ ਪਰ ਇੰਡਸਟਰੀਅਲ ਡਿਵੈਲਪਮੈਂਟ ਨਾ ਹੋਈ, ਔਰ ਲੋਪ ਸਾਈਡਡ ਡਿਵੈਲਪਮੈਂਟ ਹੋਈ, ਜਿਹੜੀ ਕਿ ਮੈਂ ਆਪਣੀ ਕਿਤਾਬ ਹੈ ਇਹਦੇ 'ਚ ਬੜੀ ਵੱਡੇ ਵਿਸਤਾਰ ਦੇ ਵਿੱਚ ਡਿਵੈਲਪ ਕੀਤਾ ਹੈ। ਪਰ ਇਹਦੇ ਵਿੱਚ ਜਿਹੜੀ ਮੈਂ ਗੱਲ ਹਾਈਲਾਈਟ ਕਰਨੀ ਚਾਹੁੰਦਾ ਕਿ ਫੇਰ ਪੰਜਾਬ ਹੈ ਜਿਹੜਾ ਉਹ ਆਪਣੀ ਆਟੋਨੋਮਸ ਡਿਵੈਲਪਮੈਂਟ ਨਹੀਂ ਕਰ ਰਿਹਾ ਸੀ। ਪੰਜਾਬ ਹੈ ਜਿਹੜਾ ਐਕਸਟਰਨਲੀ ਗਵਰਨ ਹੋ ਰਿਹਾ ਸੀ। ਇੱਥੇ ਐਕਸਟਰਨਲ ਹੈ ਜਿਹੜੀ ਉਹਨਾਂ ਦਾ ਨੈਸ਼ਨਲ ਸਟੇਟ ਸੀ, ਫੈਡਰਲ ਸਟੇਟ ਸੀ। ਦਿੱਲੀ ਦੀਆਂ ਜਿਹੜੀਆਂ ਪਾਲਿਸੀਜ਼ ਹੈ ਨੈਸ਼ਨਲ ਲੈਵਲ ਤੇ ਉਹ ਸੋਚੀਆਂ ਜਾਂਦੀਆਂ ਸੀ, ਔਰ ਇੰਡਸਟਰੀ ਨੂੰ ਡੈਲੀਬਰੇਟਲੀ ਨਹੀਂ ਕੀਤਾ ਗਿਆ, ਕਿਉਂਕਿ ਜੇ ਪੰਜਾਬ ਦੀ ਪਰ ਕੈਪੀਟਾ ਇਨਕਮ ਐਗਰੀਕਲਚਰ ਕਰਕੇ ਜ਼ਿਆਦਾ ਹੈ ਤਾਂ ਜਿਹੜੀ ਰੀਜਨਲ ਇਕੁਆਲਿਟੀ ਰੱਖਣ ਲਈ, ਨੇਸ਼ਨ ਬਣਾਉਣ ਲਈ
ਇਹ ਕਿਹਾ ਗਿਆ ਕਿ ਤੁਹਾਨੂੰ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋ ਸਕਦੀ। ਤਾਂ ਜਿਹੜੀ ਜਿਸ ਤਰ੍ਹਾਂ ਬ੍ਰਿਟਿਸ਼ ਰਾਜ ਦੇ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ ਸੀ, ਉਸੇ ਤਰ੍ਹਾਂ ਹੀ ਪੰਜਾਬ ਪੋਸਟ 47 ਵਿੱਚ ਇੰਡੀਅਨ ਪੰਜਾਬ ਦੇ ਵਿੱਚ ਵੀ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ। ਹੁਣ ਥੋੜੀ ਦੇਰ ਲਈ ਅਸੀਂ ਪਾਕਿਸਤਾਨ ਪੰਜਾਬ ਵੱਲ ਮੁੜੀਏ। ਪਾਕਿਸਤਾਨ ਪੰਜਾਬ ਦੇ ਵਿੱਚ ਵੀ ਗ੍ਰੀਨ ਰੈਵੋਲੂਸ਼ਨ ਆਇਆ, ਪਰ ਉਨੀ ਲੈਵਲ ਤੇ ਕਾਮਯਾਬ ਨਹੀਂ ਹੋਇਆ। ਉਹਦੀਆਂ ਕੁਝ ਕਾਰਨ ਇਹ ਨੇ ਕਿ ਜਿਹੜੀ ਇਰੀਗੇਸ਼ਨ ਹੈ ਬੜੇ ਵੱਡੇ ਲੈਵਲ ਤੇ ਪ੍ਰਾਈਵੇਟਾਈਜ਼ਡ ਰਹੀ, ਜਿਹੜੀ ਕਿ ਜਿਸ ਤਰ੍ਹਾਂ ਕਿ ਸਟੇਟ ਨੇ ਇਰੀਗੇਸ਼ਨ ਨੂੰ ਡਿਵੈਲਪ ਕੀਤਾ ਸੀ ਇੰਡੀਆ ਦੇ ਵਿੱਚ, ਉਹ ਨਹੀਂ। ਤਾਂ ਵੱਡੇ ਲੈਂਡਲੋਰਡ ਹੈ, ਉਹ ਪਾਣੀ ਦਾ ਆਪਣੇ ਖੇਤਾਂ ਲਈ ਬਹੁਤ ਵੱਡੇ ਮਿਸਯੂਜ਼ ਕਰਦੇ ਸੀ। ਉਹਦੀ ਇੱਕ ਬੜੀ ਵੱਡੀ ਇੰਟਰਸਟਿੰਗ ਸਟੱਡੀ ਵੀ ਹੈ ਕਿ ਦੋਨਾਂ ਪਾਸਿਆਂ ਦੀ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਨੂੰ ਕਿਵੇਂ ਕੰਪੇਅਰ ਕੀਤਾ ਗਿਆ। ਪਰ ਇਹ ਪਾਕਿਸਤਾਨ ਦੇ ਵਿੱਚ ਇੱਕ ਇਹ ਗੱਲ ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਐਕਸਟਰਨਲ ਫੈਕਟਰ ਵਰਕ ਕਰਦਾ ਸੀ, ਉਹ ਇਹ ਸੀ ਕਿ ਪਾਕਿਸਤਾਨ ਹਮੇਸ਼ਾ ਇਸ ਪੀਰੀਅਡ ਦੇ ਵਿੱਚ ਇਸ ਸ਼ਸ਼ੋਪਨ ਚ ਰਹਿੰਦਾ ਸੀ ਕਿ ਆਪਣੇ ਆਪ ਨੂੰ ਮਿਲਟਰੀਲੀ ਡਿਵੈਲਪ ਕਰਨਾ ਹੈ। ਕਿ ਅਸੀਂ ਇੰਡੀਆ ਬਹੁਤ ਵੱਡੀ ਪਾਵਰ ਹੈ, ਉਹਦੇ ਨਾਲ ਸਾਡੀ ਦੁਸ਼ਮਣੀ ਹੈ। ਔਰ ਜਿਹੜੀ ਰੂਲਿੰਗ ਕਲਾਸ ਸੀ, ਐਲੀਟ ਸੀ ਪਾਕਿਸਤਾਨ ਦੇ ਵਿੱਚ, ਉਹਨਾਂ ਦਾ ਮੁੱਖ ਮੁੱਦਾ ਇਹ ਸੀ ਕਿ ਜਿਹੜੀ ਸਾਡੀ ਇਕਨੋਮਿਕ ਸਟ੍ਰੈਟਜੀ ਹੈ ਉਹ ਮਿਲਟਰੀ ਡਿਵੈਲਪਮੈਂਟ ਹੁੰਦੀ ਜਾਏ। ਇਸ ਕਰਕੇ ਇਹ ਵੀ ਇੱਕ ਡਿਸਟੋਰਸ਼ਨ ਸੀ ਜਿਹੜੀ ਕਿ ਪੰਜਾਬ ਦੀ ਇਕਨੋਮੀ ਦੇ ਵਿੱਚ ਆਈ। ਇੱਕ ਇੰਟਰਸਟਿੰਗ ਕੰਪੈਰੀਜ਼ਨ ਇੰਡੀਅਨ ਪੰਜਾਬ ਤੇ ਪਾਕਿਸਤਾਨ ਪੰਜਾਬ ਦਾ ਇਹ ਹੈ ਕਿ ਇੰਡੀਅਨ ਪੰਜਾਬ ਦੇ ਵਿੱਚ ਪੰਜਾਬ ਹੈ ਜਿਹੜਾ ਬਹੁਤ ਵੱਡੇ ਮੁਲਕ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਜਿਹਦੀ ਕਿ ਬਾਰਗੇਨਿੰਗ ਪਾਵਰ ਬਹੁਤ ਘੱਟ ਹੈ ਨੈਸ਼ਨਲ ਪਾਲਿਸੀਜ਼ ਨੂੰ ਡਿਟਰਮਨ ਕਰਨ ਲਈ। ਦੂਜੇ ਪਾਸੇ ਉਸ ਪਾਕਿਸਤਾਨ ਦੇ ਵਿੱਚ ਪੰਜਾਬ ਬਹੁਤ ਵੱਡਾ ਹੈ, ਔਰ ਉਸ ਬਹੁਤ ਵੱਡਾ ਹੋਣ ਦਾ ਵੀ ਇੱਕ ਨੁਕਸਾਨ ਹੋਇਆ, ਕਿਉਂਕਿ ਜਿਹੜੀ ਪਾਕਿਸਤਾਨੀ ਲੀਡ ਹੈ, ਮਿਲਟਰੀ, ਬਿਊਰੋਕ੍ਰੇਸੀ, ਸਿਵਲ ਸਰਵੈਂਟਸ, ਇੰਟੈਲੈਕਚੁਅਲਸ, ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਆਪਣੀ ਜਿਹੜੀ ਪੰਜਾਬੀ ਜ਼ਬਾਨ ਹੈ, ਆਪਣੀ ਜਿਹੜੀ ਪੰਜਾਬੀ ਆਇਡੈਂਟੀਟੀ ਉਹਨੂੰ ਸਪੈਸ ਕਰਕੇ ਰੱਖੀਏ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਆਪਣੀ ਪੰਜਾਬੀ ਆਇਡੈਂਟੀਟੀ ਨੂੰ ਆਰਟੀਕੂਲੇਟ ਕੀਤਾ, ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਿੰਧੀ, ਬਲੋਚੀ ਉਹ ਵੀ ਡਿਵੈਲਪ ਕਰਨਗੇ। ਔਰ ਅਸੀਂ ਨਹੀਂ ਚਾਹੁੰਦੇ ਕਿ ਰੀਜਨਲ ਆਇਡੈਂਟੀਟੀ ਡਿਵੈਲਪ ਹੋਣ, ਅਸੀਂ ਸਿਰਫ ਪਾਕਿਸਤਾਨੀ ਆਇਡੈਂਟੀਟੀ ਹੋਵੇ। ਤੇ ਇਸ ਕਰਕੇ ਉਹਨਾਂ ਨੇ ਆਪਣੀ ਪੰਜਾਬੀ ਆਇਡੈਂਟੀਟੀ ਨੂੰ ਸਪਰੈਸ ਕੀਤਾ, ਔਰ ਇਹ ਉਹਦਾ ਵੱਡੇਪਣ ਹੋਣ ਦਾ ਨੁਕਸਾਨ ਹੋਇਆ। ਔਰ ਇਹ ਜਿਹੜੀ ਇਹ ਵੀ ਮਤਲਬ ਇੱਕ ਉਹਦੀ ਕਨਸੀਕੁਐਂਸਸ ਹੈ ਉਸੇ ਪੀਰੀਅਡ ਦੇ ਵਿੱਚ। ਤਾਂ ਮੈਂ ਜੋ ਕੰਕਲੂਡਿੰਗ ਰਿਮਾਰਕ ਇਹ ਕਰਨੀ ਚਾਹੂੰਗਾ ਕਿ ਜਿਹੜੀਆਂ ਕਲੋਨੀਅਲ ਔਰ ਪੋਸਟ ਕਲੋਨੀਅਲ ਪਾਲਿਸੀਜ਼ ਨੇ, ਉਹਨਾਂ ਵਿੱਚ ਬੜੀਆਂ ਡਿਫਰੈਂਸਿਸ ਨੇ, ਪਰ ਇੱਕ ਕੰਟੀਨਿਊਟੀ ਹੈ। ਕੰਟੀਨਿਊਟੀ ਇਹ ਹੈ ਕਿ ਦੋਨਾਂ ਪੀਰੀਅਡ ਦੇ ਵਿੱਚ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ ਆਪਣੀਆਂ ਲੋੜਾਂ ਦੇ ਮੁਤਾਬਕ ਨਹੀਂ ਹੋਈ, ਕਿ ਉਹਨਾਂ ਦਾ ਰਿਸੋਰਸ ਐਂਡੋਮੈਂਟ ਕਿਸ ਤਰ੍ਹਾਂ ਦਾ ਹੈ, ਉਹਨਾਂ ਨੇ ਟ੍ਰਾਂਜੀਸ਼ਨ ਅਗਲੀ ਸਟੇਜ ਲਈ ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਦੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਉਹ ਇੱਕ ਸੈਂਟਰਲ ਗਵਰਨਮੈਂਟ ਦੇ ਥਰੂ, ਉਹ ਸੈਂਟਰਲ ਗਵਰਨਮੈਂਟ ਦੇ ਪਰਪਸ ਅਲੱਗ-ਅਲੱਗ ਨੇ। ਇੰਡੀਆ ਦੇ ਵਿੱਚ ਉਹਨਾਂ ਦੀ ਫੂਡ ਪ੍ਰੋਡਕਸ਼ਨ ਦੀ ਸੀ, ਔਰ ਪਾਕਿਸਤਾਨ ਪੰਜਾਬ ਦੇ ਵਿੱਚ ਸੀਗੀ ਮਿਲਟਰੀ ਨੂੰ ਜ਼ਿਆਦਾ ਸਟਰੈਂਥਨ ਕਰਨ ਦੀ। ਦੋਨਾਂ ਦੇ ਡਿਸਟੋਰਟਡ ਇੰਪੈਕਟ ਹੋਏ ਕਿ ਜਿਹੜੀ ਇੰਡਸਟਰੀ ਵੀ ਪਾਕਿਸਤਾਨ ਦੇ ਵਿੱਚ ਡਿਵੈਲਪਮੈਂਟ ਹੋਈ, ਉਹਦੇ ਵੀ ਮਿਲਟਰੀ ਨਾਲ ਜੁੜਿਆ ਹੋਇਆ ਸੀ। ਮੈਂ ਇੱਕ ਆਪਣੀ ਸਟੂਡੈਂਟ ਸੀ ਆਕਸਫੋਰਡ ਦੇ ਵਿੱਚ, ਮੈਂ ਉਹਨੂੰ ਪੜ੍ਹਾਇਆ, ਉਹਦੇ ਨਾਲ ਅਸੀਂ ਇੱਕ ਸਾਂਝਾ ਪੇਪਰ ਲਿਖ ਰਹੇ ਹਾਂ ਕਿ ਜਿਹੜੀਆਂ ਇੰਡਸਟਰੀਲਾਈਜੇਸ਼ਨ ਸਟ੍ਰੈਟਜੀਜ਼ ਡਿਵੈਲਪ ਕੀਤੀਆਂ ਗਈਆਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੀ ਨੈਸ਼ਨਲਿਜ਼ਮ ਕਿਵੇਂ ਹੈ ਬੜਾ ਇੰਪੋਰਟੈਂਟ ਸੀ। ਇਹ ਹਾਲੇ ਤੱਕ ਸਟੱਡੀ ਨਹੀਂ ਹੋਇਆ ਕਿ ਨੈਸ਼ਨਲਿਜ਼ਮ ਜਿਹੜਾ ਇੰਡਸਟਰੀਅਲ ਪਾਲਿਸੀ ਦੇ ਵਿੱਚ ਕਿਸ ਤਰ੍ਹਾਂ ਉਹਦਾ ਉਹ ਹਿੱਸਾ ਸੀ। ਤਾਂ ਉਹ ਤੋਂ ਇੱਕ ਜਿਹੜੀ ਇਹ ਗੱਲ ਹੈ ਕਿ ਜਿਹੜੀ ਪੰਜਾਬ ਦੀ ਆਪਣੀਆਂ ਲੋੜਾਂ ਦੇ ਮੁਤਾਬਕ ਇਕਨੋਮਿਕ ਡਿਵੈਲਪਮੈਂਟ ਨਹੀਂ ਪੈਦਾ ਹੋਈ। ਤਾਂ ਹੁਣ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਪੱਖੋਂ ਇਹ ਜ਼ਰੂਰੀ ਹੈ ਕਿ ਦੋਨਾਂ ਪੰਜਾਬ ਦੇ ਵਿੱਚ ਨੇੜਤਾ ਦੇ ਰਿਲੇਸ਼ਨਸ਼ਿਪ ਡਿਵੈਲਪ ਹੋਏ, ਕਿਉਂਕਿ ਦੋਨੇ ਪੰਜਾਬ ਜੇ ਉਹਨਾਂ ਦੇ ਵਿੱਚ ਚੰਗੇ ਸੰਬੰਧ ਹੋਣ, ਚੰਗੇ ਇਕਨੋਮਿਕ ਰਿਲੇਸ਼ਨ ਹੋਣ, ਤਾਂ ਬਹੁਤ ਵੱਡਾ ਫਾਇਦਾ ਹੋਏਗਾ। ਕਿਉਂਕਿ ਇੱਕ ਇੰਡਸਟਰੀਅਲਿਸਟ ਨੇ ਮੈਨੂੰ ਬੜੀ ਵਧੀਆ ਗੱਲ ਦੱਸੀ, ਉਹ ਕਹਿੰਦੇ ਕਿ ਅਸੀਂ ਮਸ਼ੀਨਰੀ ਲੁਧਿਆਣੇ ਤੋਂ ਲੈਣੀ ਹੁੰਦੀ ਹੈ, ਉਹ ਮਸ਼ੀਨਰੀ ਪਹਿਲਾਂ ਦੁਬਈ ਜਾਂਦੀ ਹੈ, ਦੁਬਈ ਤੋਂ ਬਾਅਦ ਪਾਕਿਸਤਾਨ ਆਉਂਦੀ ਹੈ, ਤੇ ਜੇ ਕਹਿੰਦਾ ਉਹ ਲੁਧਿਆਣੇ ਤੋਂ ਸਿੱਧੀ ਮੈਨੂੰ ਬਾਘਾ ਬਾਰਡਰ ਦੇ ਥਰੂ ਆਏ ਤਾਂ ਸਾਡਾ ਕਿੰਨਾ ਟਰਾਂਸਪੋਰਟ ਰੇਟ ਘੱਟ ਹੋ ਜੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬੜੀਆਂ ਜਿਹੜੀਆਂ ਫੂਡ ਪ੍ਰੋਡਕਸ਼ਨਸ ਨੇ ਔਰ ਹੋਰ ਇੰਡਸਟਰੀਅਲ ਪ੍ਰੋਡਕਟਸ ਵੀ ਨੇ, ਪੋਲਟਰੀ ਪ੍ਰੋਡਕਟਸ ਨੇ, ਇਹਦੇ ਬਾਰੇ ਮੈਂ ਆਪਣੇ ਇੱਕ ਸਟੂਡੈਂਟ ਨਾਲ ਰਿਸਰਚ ਕਰ ਰਿਹਾ ਕਿ ਕਿੰਨਾ ਫਾਇਦਾ ਹੋਏਗਾ। ਤਾਂ ਮੈਂ ਕੰਕਲੂਡਿੰਗ ਗੱਲ ਇਹ ਕਰਨੀ ਚਾਹੂੰਗਾ ਕਿ ਦੋਨਾਂ ਪੰਜਾਬ ਦੇ ਵਿੱਚ ਜਿਹੜਾ ਬੰਦਾ ਦੋਨਾਂ ਇੰਡੀਆ ਤੇ ਪਾਕਿਸਤਾਨ ਦੇ ਕੌਨਫਲਿਕਟ ਨੂੰ ਤੇਜ਼ ਕਰਨ ਦੀ ਗੱਲ ਕਰਦਾ ਹੈ, ਉਹ ਪੰਜਾਬ ਵਿਰੋਧੀ ਹੈ। ਜਿਹੜਾ ਇਹ ਕਹਿੰਦਾ ਕਿ ਦੋਨਾਂ ਮੁਲਕਾਂ ਸ਼ਾਂਤੀ ਹੋਣੀ ਚਾਹੀਦੀ ਹੈ, ਦੋਨਾਂ ਚੰਗੇ ਸੰਬੰਧ ਹੋਣੇ ਚਾਹੀਦੇ, ਉਹ ਪੰਜਾਬ ਪੱਖੀ ਹੈ।
ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੰਗ ਹੁੰਦੀ ਹੈ ਤਾਂ ਪੰਜਾਬੀਆਂ ਦੀ ਹੁੰਦੀ ਹੈ। ਇਸ ਕਰਕੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਚੰਗੇ ਰਿਲੇਸ਼ਨ ਡਿਵੈਲਪ ਕਰਨ ਲਈ ਕਲਚਰਲ ਰਿਲੇਸ਼ਨਸ ਹੋਣ, ਐਜੂਕੇਸ਼ਨਲ ਰਿਲੇਸ਼ਨਸ਼ਿਪਸ ਹੋਣ, ਅਲਟੀਮੇਟਲੀ ਹੋ ਸਕਦਾ ਹੈ ਹੌਲੀ ਹੌਲੀ ਸਾਡੀ ਜਿਹੜੀ ਵੋਟਿੰਗ ਪਾਵਰ ਹੈ ਉਹ ਵੱਧ ਜਾਵੇ ਔਰ ਅਸੀਂ ਜਿਹੜੀ ਪੋਲੀਟੀਕਲ ਚੇਂਜ ਵੀ ਲਿਆ ਸਕੀਏ ਤੇ ਅਸੀਂ ਜਿਹੜਾ ਇੱਕ ਕਿਸਮ ਦਾ ਅਗਰੈਸਿਵ ਨੈਸ਼ਨਲਿਜ਼ਮ ਇੱਕ ਦੂਜੇ ਦੇ ਖਿਲਾਫ ਉਹਦੇ ਤੇ ਕੰਟਰੋਲ ਕਰੀਏ ਔਰ ਦੇਖੀਏ ਕਿ ਸਾਡੀਆਂ ਕਿੰਨੀਆਂ ਸਾਂਝਾਂ ਨੇ। ਦੇਖੋ, 2 ਕੋਰੀਆ ਅਲੱਗ ਨੇ, 2 ਜਰਮਨ ਅਲੱਗ ਨੇ, 2 ਸਾਈਪਰਸ ਅਲੱਗ ਨੇ, 2 ਬੰਗਾਲ ਅਲੱਗ ਨੇ, ਇਸ ਤਰ੍ਹਾਂ ਵੀ 2 ਪੰਜਾਬ ਅਲੱਗ ਨੇ। ਇਹ ਕੋਈ ਨਵੀਂ ਗੱਲ ਨਹੀਂ, ਪਰ ਦੋਨਾਂ ਦੇ ਵਿੱਚ ਕਿੰਨੀ ਸਾਂਝ ਹੈ। ਮੈਂ ਕੋਰੀਆ ਜਾ ਕੇ ਆਇਆ, ਕੋਰੀਆ ਦੇ ਵਿੱਚ ਲੋਕੀ, ਸਾਊਥ ਕੋਰੀਆ ਦੇ ਲੋਕੀ ਤੜਪਦੇ ਹੈ, ਨਾਰਥ ਕੋਰੀਆ ਰਜੀਮ ਵੱਖਰਾ ਹੈ, ਉਹ ਕਹਿੰਦੇ ਕਿ ਸਾਡੇ ਆਪਣੇ ਹੀ ਖੂਨ ਨੇ। ਇਸ ਤਰ੍ਹਾਂ ਈਸਟ ਜਰਮਨੀ ਤੇ ਵੈਸਟ ਜਰਮਨੀ ਤਾਂ ਹੁਣ ਇਕੱਠੇ ਹੀ ਹੋ ਗਏ ਨੇ। ਸਾਈਪਰਸ ਦੇ ਵਿੱਚ ਹੁਣ ਬੜੀ ਮੂਵਮੈਂਟ ਚੱਲ ਰਹੀ ਹੈ ਕਿ ਅਸੀਂ ਇਕੱਠੇ ਹੋ ਜਾਈਏ, ਤੇ ਇਹ ਇਕੱਠੇ ਬੇਸ਼ੱਕ ਆਪਾਂ ਨਾ ਵੀ ਹੋਈਏ, ਇੱਕ ਸਾਂਝਾ, ਪਰ ਇਹ ਕਿ ਚੰਗੇ ਸਬੰਧ ਹੋਣਾ ਸਾਡੀ ਪ੍ਰੋਗਰੈਸ ਲਈ ਬੜੀ ਇੰਪੋਰਟੈਂਟ ਹੈ ਤਾਂ ਕਿ ਅਸੀਂ ਆਪਣੀ ਇਸ ਡਿਵੈਲਪਮੈਂਟ ਨੂੰ ਆਪਣੀਆਂ ਲੋੜਾਂ ਮੁਤਾਬਕ ਕਰ ਸਕੀਏ, ਨਾ ਕਿ ਜਿਹੜੀਆਂ ਸੈਂਟਰਲ ਡਿਵੈਲਪਮੈਂਟ ਦਾ ਨੇਸ਼ਨ ਸਟੇਟ ਹੈ ਉਹ ਸਾਡੀ ਇਕਨੋਮਿਕ ਡਿਵੈਲਪਮੈਂਟ ਨੂੰ ਡਿਸਟੋਰਟ ਕਰੇ। ਮੈਂ ਸਮਝਦਾ ਕਿ ਟਾਈਮ ਕੁਝ ਕੁਐਸਚਨ ਲਈ ਵੀ ਰੱਖਣਾ ਚਾਹੀਦਾ ਤੇ ਮੈਂ ਹੁਣ ਇੱਥੇ ਖਤਮ ਕਰਦਾ। ਜੀ ਸਰ, ਬਹੁਤ ਸ਼ੁਕਰੀਆ, ਬੜਾ ਅੱਛਾ ਰਿਹਾ ਸਰ। ਮੇਰੇ ਕੋਲ ਕੁਐਸਚਨ ਕੁਛ ਆਏ ਨੇ, ਮੈਂ ਉਹ ਤੁਹਾਡੇ ਨਾਲ ਡਿਸਕਸ ਕਰਾਂਗਾ। ਸਭ ਤੋਂ ਪਹਿਲੇ ਤੇ ਜਿਹੜਾ ਉਹ ਆਮਰ ਰਿਆਜ਼ ਟੂਟੂ ਸਾਹਿਬ ਦਾ ਇੱਕ ਆਇਆ ਸੀ ਕਿ ਰਣਜੀਤ ਸਿੰਘ ਨੂੰ ਸਿੱਖ ਰੂਲਰ ਆਖਿਆ ਜਾਂਦਾ। ਬ੍ਰਿਟਿਸ਼ ਕਲੋਨੀਅਲ ਪੀਰੀਅਡ, ਕਲੋਨੀਅਲ ਹਿਸਟੋਰੀਅਨਸ ਨੇ ਵੀ ਆਖਿਆ ਔਰ ਜਿਹੜੇ ਬਾਅਦ 'ਚ ਵੀ ਹਿਸਟੋਰੀਅਨ ਨੇ ਜਿਹੜੇ ਸਿੱਖ ਵੱਲੋਂ ਧਰਮ ਦੇ ਪੱਖੋਂ ਲਿਖਦੇ ਨੇ ਉਹ ਵੀ ਉਹਨੂੰ ਸਿੱਖ ਰੂਲਰ ਆਉਂਦੇ ਨੇ। ਤੁਸੀਂ ਕੀ ਸਮਝਦੇ ਹੋ ਮਹਾਰਾਜਾ ਰਣਜੀਤ ਸਿੰਘ ਨੂੰ, ਕਿ ਸਿੱਖ ਰੂਲਰ ਹੈ? ਮੈਂ ਰਣਜੀਤ ਸਿੰਘ ਨੂੰ ਮੈਂ ਇਹ ਸਮਝਦਾ ਕਿ ਰਣਜੀਤ ਸਿੰਘ ਧਾਰਮਿਕ ਪੱਖੋਂ ਸਿੱਖ ਸੀ, ਉਹ ਸ਼ਰਧਾਲੂ ਸਿੱਖ ਸੀ। ਹਾਲਾਂਕਿ ਉਹਨੇ ਬੜੀਆਂ ਗਲਤੀਆਂ ਕੀਤੀਆਂ ਬਾਅਦ ਦੇ ਵਿੱਚ, ਉਹ ਗੁਰੂ ਨਾਨਕ ਦੀਆਂ ਸਿੱਖਿਆ ਦੇ ਉਲਟ ਵੀ ਚੱਲਿਆ ਉਹ, ਔਰ ਉਹਦਾ ਮੈਂ ਕ੍ਰਿਟਿਸਿਜ਼ਮ ਵੀ ਕਰਦਾ ਜਿਹੜਾ ਕਿ ਕਈ ਸਿੱਖਾਂ ਨੂੰ ਚੰਗਾ ਨਹੀਂ ਲੱਗਦਾ, ਪਰ ਹੌਲੀ ਹੌਲੀ ਉਹਨਾਂ ਨੂੰ ਸਮਝ ਆਊਗੀ ਕਿ ਜਿਵੇਂ ਉਹਨੇ ਸਬੱਤ ਖਾਲਸਾ ਖਤਮ ਕੀਤਾ ਔਰ ਡੈਮੋਕ੍ਰੈਟਿਕ ਪ੍ਰਿੰਸੀਪਲਸ ਖਤਮ ਕੀਤੇ ਔਰ ਜਿਹੜਾ ਰਾਜਾਸ਼ਾਹੀ ਪੈਦਾ ਕੀਤੀ ਉਹ ਗੁਰੂ ਨਾਨਕ ਦੀਆਂ ਸਿੱਖਿਆ ਦੇ ਉਲਟ ਸੀ। ਪਰ ਉਹ ਆਪਣੇ ਆਪ ਨੂੰ ਪੰਜਾਬੀ ਰਾਜਾ ਸਮਝਦਾ ਸੀ। ਉਹਨੂੰ ਇਹ ਪਤਾ ਸੀ ਕਿ ਜਿਹੜਾ ਮੁਲਕ ਪੰਜਾਬ ਜਿੱਥੇ ਮੈਂ ਰਾਜ ਕਰ ਰਿਹਾ, ਇੱਥੋਂ ਦੀ ਵੱਡੀ ਪਾਪੂਲੇਸ਼ਨ ਮੁਸਲਮਾਨ ਨੇ ਔਰ ਕੋਈ ਵੀ ਰਾਜਾ ਕਦੇ ਵੀ ਚੰਗਾ ਰਾਜਾ ਨਹੀਂ ਬਣ ਸਕਦਾ ਜਦੋਂ ਉੱਥੋਂ ਦੀ ਮੁੱਖ ਪਾਪੂਲੇਸ਼ਨ ਨਾਲ ਚੰਗੇ ਸੰਬੰਧ ਨਾ ਹੋਣ। ਇਸ ਕਰਕੇ ਮੁਸਲਮਾਨਾਂ ਨੂੰ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ। ਇਸੇ ਤਰ੍ਹਾਂ ਹਿੰਦੂ ਵੱਡੀ ਗਿਣਤੀ ਸਨ ਤੇ ਦੂਜੇ ਨੰਬਰ ਦੀ ਗਿਣਤੀ ਸੀ, ਉਹਨਾਂ ਨੂੰ ਬੜੇ ਵੱਡੇ ਲੈਵਲ ਤੇ ਮੈਂ ਸਮਝਦਾ ਕਿ ਉਹ ਆਪਣੇ ਆਪ ਨੂੰ ਪੰਜਾਬੀ ਰਾਜਾ ਸਮਝਦਾ ਸੀ। ਇਸ ਕਰਕੇ ਉਹਨਾਂ ਨੇ ਮੌਸਕਸ ਬਣਾਈਆਂ ਬਹੁਤ ਵਧੀਆ, ਜਿਹੜੀਆਂ ਮੰਦਰਾਂ ਨੂੰ ਪੂਰਾ ਸਤਿਕਾਰ ਦਿੱਤਾ ਔਰ ਜਿਹੜੇ ਇੰਟਰ ਰਿਲੀਜੀਅਸ ਰਿਲੇਸ਼ਨਸ਼ਿਪ ਸੀ ਬਹੁਤ ਵਧੀਆ ਸੀ ਉਸ ਪੰਜਾਬ ਦੇ ਵਿੱਚ। ਔਰ ਇਹ ਡਿਸਟੋਰਸ਼ਨ ਹੈ ਹਿਸਟਰੀ ਦੀ, ਜੋ ਉਹਨੂੰ ਇੱਕ ਸਿੱਖ ਰਾਜਾ ਮੰਨਿਆ ਜਾਵੇ ਤੇ ਭਾਵੇਂ ਉਹ ਸਿੱਖ ਹਿਸਟੋਰੀਅਨ ਕਰਦੇ ਆ ਜਾਂ ਉਹਨੂੰ ਮਤਲਬ ਬ੍ਰਿਟਿਸ਼ ਇੰਪੀਰੀਅਲ ਹਿਸਟੋਰੀਅਨ ਕਰਦੇ ਆ ਜਾਂ ਪਾਕਿਸਤਾਨ ਦੇ ਵਿੱਚ ਇੱਕ ਨੈਰੋ ਨੈਸ਼ਨਲਿਜ਼ਮ ਉਹਨੂੰ ਇਹ ਮੰਨਦਾ, ਉਹਨੂੰ ਇੱਕ ਪੰਜਾਬੀ ਮਹਾਰਾਜਾ। ਜਿਹੜੀ ਸ਼ਾਹ ਮੁਹੰਮਦ ਦੀ ਗੱਲ ਨਾ ਭੁੱਲੋ ਕਿ ਉਹ ਕਹਿੰਦਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਪੰਜਾਬ ਨੂੰ ਦੇਖਦਾ ਸੀ ਇੱਕ ਮੁਲਕ ਦੇ ਤੌਰ ਤੇ। ਜੀ, ਇਸ ਤੇ ਵੀ ਗੱਲ ਹੁੰਦੀ ਨੇ ਕਿ ਜਿਹੜੇ ਉਹਨਾਂ ਨੇ ਇਰਾਸ ਜਿਹੜੇ ਆ ਕੇ ਬ੍ਰਿਟਿਸ਼ ਹਿਸਟੋਰੀਅਨਸ ਨੇ ਆ ਕੇ ਡਿਵਾਈਡ ਕੀਤੇ, ਮੁਸਲਿਮ ਇਰਾ, ਹਿੰਦੂ ਇਰਾ ਐਂਡ ਸਿੱਖ ਇਰਾ। ਬਟ ਜਦੋਂ ਬ੍ਰਿਟਿਸ਼ ਇਰਾ ਨੂੰ ਉਹਨਾਂ ਨੇ ਬ੍ਰਿਟਿਸ਼ ਇਰਾ ਆਖਿਆ, ਨਾ ਕਿ ਉਹਨਾਂ ਨੇ ਕੋਈ ਕ੍ਰਿਸਚੀਅਨ, ਉਹਨਾਂ ਨੇ ਆਪਣੇ ਕਿਸੇ ਮਜ਼ਹਬ ਤੋਂ ਨਹੀਂ ਲਿਆ। ਇਹ ਵੀ ਇੱਕ ਸਵਾਲ ਜਿਹੜਾ ਨਾ ਸਾਡੇ ਸਾਹਮਣੇ ਆਉਂਦਾ ਕਿ ਉਸ ਵੇਲੇ ਤੇ ਫਿਰ ਉਹ ਨੇਸ਼ਨ ਦੀ ਗੱਲ ਕਰਨ ਲੱਗ ਪਏ, ਲੇਕਿਨ ਰਿਲੀਜਨ ਤੋਂ ਬਿਲਕੁਲ ਉਹ ਨਿਕਲ ਗਏ ਔਰ ਬਾਅਦ 'ਚ ਉਹੀ ਟਰਮਸ ਜਿਹੜੀਆਂ ਨੇ ਪ੍ਰਚਲਿਤ ਰਹੀਆਂ ਔਰ ਉਹਨਾਂ ਤੇ ਲੋਕ ਜਿਹੜਾ ਕੰਮ ਕਰਦੇ ਰਹੇ। ਔਰ ਅੱਜ ਕੱਲ੍ਹ ਇਹਨਾਂ ਟਰਮਸ ਨੂੰ ਡਿਨਾਈ ਕਰਨਾ ਬੜਾ ਮੁਸ਼ਕਲ ਹੈ ਕਿ ਵੀ ਤੁਸੀਂ ਉਹਦੇ ਰਾਈਟਿੰਗਸ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਕਰੋਗੇ, ਖਾਸ ਕਰ ਸਾਡੇ ਸਟੂਡੈਂਟਸ, ਅਸੀਂ ਜਿਹੜੇ ਸਟੂਡੈਂਟਸ ਆ ਸਾਡੇ ਵਾਸਤੇ। ਹਾਂਜੀ ਹਾਂਜੀ, ਇਹ ਤੁਹਾਡੀ ਬਿਲਕੁਲ ਇਨਸਾਈਟ ਠੀਕ ਹੈ ਕਿ ਇਹ ਜਿਹੜੀ ਇਹ ਗਲਤ ਗੱਲ ਹੈ ਕਿ ਉਹਨੂੰ ਇੱਕ ਮੁਸਲਮਾਨ ਰਾਜ ਕਹਿਣਾ, ਕਿਉਂਕਿ ਮੁਗਲ ਰੂਲ ਵੀ ਹੈ ਉਹ ਰਣਜੀਤ ਸਿੰਘ ਦੇ ਰਾਜ ਵਾਂਗੂ ਹੀ ਆ। ਉਹ ਬੇਸ਼ੱਕ ਮੁਸਲਮਾਨ ਸੀ ਪਰ ਉਹਨਾਂ ਨੇ ਹਿੰਦੂਆਂ ਨੂੰ, ਰਾਜਪੂਤਾਂ ਨੂੰ ਬੜੀਆਂ ਵੱਡੀਆਂ ਪਦਵੀਆਂ ਦਿੱਤੀਆਂ ਔਰ ਜਿਹੜੇ ਪਹਿਲੇ ਮੁਗਲ ਸੀਗੇ ਉਹਨਾਂ ਦੇ ਸਿੱਖ ਗੁਰੂਆਂ ਨਾਲ ਬੜੇ ਚੰਗੇ ਰਿਲੇਸ਼ਨਸ਼ਿਪ ਸੀ। ਸਿਰਫ 5ਵੇਂ ਗੁਰੂ ਵੇਲੇ ਉਹ ਖਰਾਬ ਹੋਏ ਹੈ ਔਰ ਉਸ ਤੋਂ ਬਾਅਦ ਜੰਗ ਵੀ ਲੜੀ ਗਈ ਹੈ। ਸੋ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਉਦੋਂ ਪਹਿਲਾਂ ਜਿਹੜੇ ਕਿ ਹਿੰਦੂ ਨੈਸ਼ਨਲਿਸਟ ਉਹ ਵੀ ਕਹਿੰਦੇ ਆ ਕਿ ਮੁਗਲਾਂ ਦੇ ਆਉਣ ਤੋਂ ਪਹਿਲਾਂ ਇੱਥੇ ਇੱਕ ਐਂਸ਼ੀਅੰਟ ਹਿੰਦੂ ਸਿਵਰਾਜ ਸੀ,
ਉਸ ਤੋਂ ਬਾਅਦ ਮੁਗਲ ਆ ਗਏ, ਉਸ ਤੋਂ ਬਾਅਦ ਰਣਜੀਤ ਸਿੰਘ ਆ ਗਿਆ, ਉਸ ਤੋਂ ਬਾਅਦ ਅੰਗਰੇਜ਼ ਆ ਗਏ, ਹੁਣ ਸਾਡਾ ਹਿੰਦੂ ਰਾਜ ਹੈ। ਇਹ ਜਿਹੜੀ ਕਲਾਸੀਫਿਕੇਸ਼ਨ ਹੈ ਇਹ ਬਿਲਕੁਲ ਗਲਤ ਹੈ, ਕਿਉਂਕਿ ਨਾ ਤਾਂ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ ਤੇ ਨਾ ਹੀ ਮੁਗਲਾਂ ਦਾ ਰਾਜ ਮੁਸਲਮਾਨ ਰਾਜ ਸੀ। ਉਹਨਾਂ ਵਿੱਚ ਇਹ ਠੀਕ ਹੈ ਕਿ ਮੁਗਲ ਹੈ ਜਿਹੜੇ ਮੁਸਲਿਮ ਸੀਗੇ ਬਾਈ ਰਿਲੀਜਨ, ਪਰ ਉਹਨਾਂ ਨੇ ਦੂਜੇ ਧਰਮਾਂ ਨੂੰ ਪੂਰਾ ਸਤਿਕਾਰ ਦਿੱਤਾ। ਇਹਨੂੰ ਜਿਹੜੀ ਗੋਲਡਨ ਟੈਂਪਲ ਲਈ ਜ਼ਮੀਨ ਦਿੱਤੀ ਹੈ ਅਕਬਰ ਨੇ ਦਿੱਤੀ ਹੈ, ਇਹਦੇ ਬਾਰੇ ਇੱਕ ਅੰਡਰਸਟੈਂਡਿੰਗ ਇਹ ਹੈ। ਔਰ ਇਸੇ ਤਰ੍ਹਾਂ ਹੀ ਰਣਜੀਤ ਸਿੰਘ ਦੇ ਰਜੀਮ ਨੂੰ ਸਿੱਖ ਰਾਜ ਨਹੀਂ ਕਹਿ ਸਕਦਾ, ਉਹ ਸਿੱਖ ਸੀਗਾ, ਇਹਦੇ ਚ ਕੋਈ ਸ਼ੱਕ ਨਹੀਂ, ਡਿਵੋਟ ਸੀਗਾ, ਪਰ ਉਹ ਇੱਕ ਪੰਜਾਬੀ ਰਾਜਾ ਸੀ। ਹਾਂਜੀ। ਅੱਛਾ ਸਰ, ਇੱਕ ਕੁਐਸਚਨ ਇਹ ਹੈ ਕਿ ਪਗੜੀ ਸੰਭਾਲ ਜੱਟਾ ਮੂਵਮੈਂਟ 1907 ਵਿੱਚ ਤੁਸੀਂ ਜ਼ਿਕਰ ਕੀਤਾ ਚੱਲੀ, ਤੇ ਉਸ ਵੇਲੇ ਜਿਹੜੀ ਕਲੋਨੀਅਲ ਆਰਮੀ ਸੀ ਉਹਦੇ ਵਿੱਚ ਪੰਜਾਬੀਆਂ ਦੀ ਕਿੰਨੀ ਗਿਣਤੀ ਸੀ, ਕਿੰਨੇ ਲੋਕ ਸਨ, ਉਹਨੂੰ ਵੀ ਅਗਰ ਅਸੀਂ ਉਸ ਪੱਖੋਂ ਵੀ ਵੇਖੀਏ ਤੇ ਉਹਨਾਂ ਦੀ ਪਰਸੈਂਟੇਜ ਤਾਂ ਮੇਰੇ ਕੋਲ ਇਸ ਵਕਤ ਡਾਟਾ ਨਹੀਂ ਹੈਗਾ, ਪਰ ਅਵੇਲੇਬਲ ਹੈਗਾ। ਪਰ ਉਹਨਾਂ ਦੀ ਗਿਣਤੀ ਬਹੁਤ ਵੱਡੀ ਸੀ, ਬਹੁਤ ਹੀ ਵੱਡੀ ਗਿਣਤੀ ਸੀਗੀ, ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਸੀਗੀ, ਜਿਹੜਾ ਕਿ ਉਦੋਂ ਟੋਟਲ ਪਾਪੂਲੇਸ਼ਨ ਇੰਨੀ ਘੱਟ ਸੀਗੀ। ਤੇ ਆਲਮੋਸਟ ਹਰ ਪਿੰਡ, ਤੁਸੀਂ ਹੁਣ ਵੀ ਦੇਖ ਲਓ, ਪਿੰਡਾਂ ਦੇ ਵਿੱਚ ਜਾ ਕੇ ਪਤਾ ਕਰ ਲਓ, ਹਰ ਪਿੰਡ ਦੇ ਵਿੱਚੋਂ ਕੁਝ ਘਰ ਨੇ ਜਿਨ੍ਹਾਂ ਦੇ ਬੰਦੇ ਫੌਜ ਦੇ ਵਿੱਚ ਗਏ ਹੋਏ ਨੇ, ਤੇ ਆਲਮੋਸਟ ਹਰ ਪਿੰਡ ਹੈ ਜਿਹੜਾ ਉਹ ਉਸ ਬ੍ਰਿਟਿਸ਼ ਆਰਮੀ ਨਾਲ ਰਿਲੇਟਡ ਸੀਗਾ। ਤੇ ਉਹਦੀ ਪਰਸੈਂਟੇਜ ਤਾਂ ਨਹੀਂ ਹਲੇ ਹੈਗੀ, ਪਰ ਜਿਹੜੀ ਕਿਸਾਨੀ ਹੈ ਪੰਜਾਬ ਦੀ, ਇਹ ਜਿਹਦੇ ਚ ਮੈਂ ਤਿੰਨਾਂ ਦੀ ਕਿਸਾਨੀ ਨੂੰ ਗਿਣਦਾ, ਜਿਹੜੀ ਕਿ ਹਰਿਆਣਾ ਦੇ ਵਿੱਚ ਜਿਹੜੀ ਪੈਜੈਂਟਰੀ ਸੀ ਉਹ ਹਿੰਦੂ ਸੀ, ਔਰ ਸੈਂਟਰਲ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਸਿੱਖ ਸੀਗੇ, ਵੈਸਟਰਨ ਪੰਜਾਬ ਤੇ ਕੁਝ ਸੈਂਟਰਲ ਪੰਜਾਬ ਚ ਮੁਸਲਮਾਨ ਸੀ ਬਹੁਤ ਵੱਡੀ ਗਿਣਤੀ ਚ। ਇਹਨਾਂ ਦੀ ਗਿਣਤੀ ਬਹੁਤ ਹੀ ਵੱਡੀ ਸੀ, ਬ੍ਰਿਟਿਸ਼ ਆਰਮੀ ਦਾ ਵੱਡਾ ਹਿੱਸਾ ਇਹ ਸੀਗੇ। ਠੀਕ। ਤੇ ਸਰ ਇੱਕ ਕੁਐਸਚਨ ਸੀ ਕਿ ਜਿਹੜਾ ਲੈਂਡ ਏਲੀਏਨੇਸ਼ਨ ਐਕਟ 1901 ਵਿੱਚ ਆਇਆ ਔਰ ਯੂਨੀਅਨਿਸਟ ਪਾਰਟੀ ਜਾ ਕੇ 1920 ਚ ਬਣੀ, ਤੇ ਉਹਦੇ ਦਰਮਿਆਨ ਜਿਹੜੇ 25 ਇਅਰਸ ਸਨ ਇੰਪੋਰਟੈਂਟ, ਉਹਦੇ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਰਹੀਆਂ, ਤੇ ਦੂਜਾ ਜਿਹੜਾ ਯੂਨੀਅਨਿਸਟ ਪਾਰਟੀ ਵਿੱਚ ਵੀ ਇੱਕ ਛੋਟੂ ਰਾਮ ਦਾ ਇਹ ਵਿਜ਼ਨ ਸੀ ਜਿਹੜਾ ਉਹਨਾਂ ਨੇ ਇਹ ਅੱਗੇ ਵਧਾਇਆ, ਤੇ ਬਾਕੀ ਤੇ ਖੈਰ ਉਸ ਨਾਲ ਨਹੀਂ ਸੋਚ ਰਹੇ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਉਹ ਦੇਖੋ ਜੀ, ਜਿਹੜੀ ਨਾ ਇਹ ਲੈਂਡ ਏਲੀਨੇਸ਼ਨ ਐਕਟ ਦੀ ਜਿਹੜੀ ਬੜੀ ਘਾਤਕ ਜਿਹੜੀ ਇੰਪਲੀਕੇਸ਼ਨ ਇਹ ਹੋਈ ਕਿ ਪੰਜਾਬੀ ਯੂਨਿਟੀ ਟੁੱਟ ਗਈ। ਉਦੋਂ ਪਹਿਲਾਂ ਪੰਜਾਬੀ ਆਪਣੇ ਆਪ ਨੂੰ ਇਸ ਤਰ੍ਹਾਂ ਰਿਲੀਜੀਅਸ ਲੈਵਲ ਤੇ ਨਹੀਂ ਦੇਖਦੇ ਸੀਗੇ, ਡਿਫਰੈਂਸਿਸ ਨਹੀਂ ਸੀ। ਇਹ ਠੀਕ ਹੈ ਕਿ ਜਿਹੜੀਆਂ ਕ੍ਰਿਸਚੀਅਨਿਟੀ ਦੇ ਖਿਲਾਫ ਰਿਲੀਜੀਅਸ ਰਿਫਾਰਮ ਮੂਵਮੈਂਟ ਉੱਠੀਆਂ, ਉਹਨਾਂ ਨੇ ਵੀ ਪੰਜਾਬੀ ਯੂਨਿਟੀ ਨੂੰ ਵੀਕਨ ਕੀਤਾ, ਪਰ ਇਕਨੋਮਿਕ ਲੈਵਲ ਤੇ ਲੈਂਡ ਏਲੀਨੇਸ਼ਨ ਐਕਟ ਨੇ ਇਹਨੂੰ ਡਿਸਟਰੋਏ ਕੀਤਾ, ਕਿਉਂਕਿ ਜਿਹੜੀ ਅਪਰ ਕਾਸਟ ਹਿੰਦੂ ਪਾਪੂਲੇਸ਼ਨ ਸੀ, ਜਿਹੜੀ ਸ਼ਹਿਰੀ ਸੀ, ਅਰਬਨ ਸੀ, ਮਨੀ ਲੈਂਡਰ ਸੀ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਕਾਂਗਰਸ ਸਾਨੂੰ ਡਿਫੈਂਡ ਕਰਦੀ ਹੈ, ਔਰ ਜਿਹੜੇ ਸੀ ਐਗਰੀਕਲਚਰ ਕਾਸਟ, ਉਹਨਾਂ ਨੂੰ ਲੱਗਦਾ ਸੀਗਾ ਕਿ ਲੈਂਡ ਏਲੀਨੇਸ਼ਨ ਐਕਟ ਸਾਨੂੰ ਡਿਫੈਂਡ ਕਰਨ ਲਈ ਬਣਿਆ ਗਿਆ, ਤੇ ਇਸ ਕਰਕੇ ਇਕਨੋਮਿਕ ਲੈਵਲ ਤੇ ਉਹ ਫੁੱਟ ਹੋ ਗਈ। ਉਸ ਫੁੱਟ ਦਾ ਹਿੱਸਾ ਸੀ ਕਿ ਇਵੈਂਚੁਅਲੀ ਯੂਨੀਅਨਿਸਟ ਪਾਰਟੀ ਹੈ ਜਿਹੜੀ ਉਹ ਤਿੰਨਾਂ ਖੇਤਰਾਂ ਦੀ ਜਿਹੜੀ ਵੱਡੀ ਕਿਸਾਨੀ ਦੇ ਲੀਡ ਸੀਗੀ, ਉਹਨਾਂ ਨੇ ਆਪਣੀ ਯੂਨਿਟੀ ਖੜੀ ਕੀਤੀ। ਤਾਂ ਉਹਨਾਂ ਨੂੰ ਉਹ ਚਾਹੁੰਦੇ ਸੀਗੇ ਕਿ ਨਾ ਅਸੀਂ ਇੰਡੀਆ ਦਾ ਹਿੱਸਾ ਹੋਈਏ, ਨਾ ਪਾਕਿਸਤਾਨ ਦਾ, ਅਸੀਂ ਇੰਡੀਪੈਂਡੈਂਟ ਹੋਈਏ, ਪਰ ਉਹਨਾਂ ਦੀ ਕਾਮਯਾਬ ਨਹੀਂ ਹੋਈ ਗੱਲ। ਹਾਂਜੀ। ਤੇ ਸਰ ਇੱਕ ਹਰਦੀਪ ਕੌਰ ਵੈਦ ਸਾਹਿਬਾ ਨੇ, ਉਹਨਾਂ ਨੇ ਸਾਨੂੰ ਇੱਕ ਕੁਐਸਚਨ ਕੀਤਾ ਕਿ ਜਿਹੜੀ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੀ ਵੰਡ ਹੋਈ ਤੇ ਉਹਦੇ ਨਾਲ ਉਹਦੇ ਕਲਚਰ ਦੇ ਵਿੱਚ ਡਿਫਰੈਂਸਿਸ, ਈਵਨ ਲੈਂਗੁਏਜ ਦੇ ਵਿੱਚ ਡਿਫਰੈਂਸ ਆਏ, ਪਰ ਇਸ ਤਰ੍ਹਾਂ ਦੀ ਪਾਰਟੀਸ਼ਨ ਦੇ ਅਸਰਾਤ ਜਿਹੜੇ ਨੇ ਉਹ ਬੰਗਾਲ ਤੇ ਕਿਉਂ ਨਹੀਂ ਹੋਏ? ਬੰਗਾਲ ਦੀ ਵੀ ਤੇ ਹੋਈ ਪਾਰਟੀਸ਼ਨ। ਉਹਦਾ ਕਾਰਨ ਇੱਕ ਤਾਂ ਇਹ ਹੈ ਕਿ ਵਾਇਲੈਂਸ ਬਹੁਤ ਜ਼ਿਆਦਾ ਹੋਈ, ਕੁੜੱਤਣ ਉਹਦੇ ਨਾਲ ਬਹੁਤ ਫੈਲੀ ਵਾਇਲੈਂਸ ਨਾਲ, ਔਰ ਦੂਜਾ ਇਹ ਹੈ ਕਿ ਇਹਦੇ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ। ਇੱਕ ਕਾਰਨ ਇਹ ਹੈ ਕਿ ਜਿਹੜੀ ਲੇਟ 19th ਸੈਂਚੁਰੀ ਦੇ ਵਿੱਚ ਜਿਹੜੀ ਪੰਜਾਬੀ ਯੂਨਿਟੀ ਟੁੱਟ ਗਈ, ਉਸ ਪੰਜਾਬੀ ਯੂਨਿਟੀ ਦੇ ਵਿੱਚ ਪੰਜਾਬੀ ਲੈਂਗੁਏਜ ਨਾਲ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹਦੇ 'ਚ ਵੀ ਡਿਫਰੈਂਸਿਸ ਆ ਗਏ। ਇਹ ਕਹਿਣਾ ਸ਼ੁਰੂ ਹੋ ਗਿਆ ਕਿ ਜਿਹੜੀ ਪੰਜਾਬੀ ਲੈਂਗੁਏਜ ਹੈ ਸਾਰੇ ਲੋਕਾਂ ਦੀ ਨਹੀਂ, ਕਿ ਜਿਹੜੇ ਅਪਰ ਕਾਸਟ ਹਿੰਦੂ ਹੈ ਉਹ ਹਿੰਦੀ ਨਾਲ ਆਇਡੈਂਟੀਫਾਈ ਕਰਨ ਲੱਗ ਗਏ, ਜਿਹੜੇ ਮੁਸਲਮਾਨ ਸੀ ਉਹ ਉਰਦੂ ਨਾਲ ਆਇਡੈਂਟੀਫਾਈ ਕਰਨ ਲੱਗ ਗਏ, ਤਾਂ ਪੰਜਾਬੀ ਸਿੱਖਾਂ ਦੀ ਜ਼ਬਾਨ ਕਹਿਣੀ ਸ਼ੁਰੂ ਹੋ ਗਈ, ਹਾਲਾਂਕਿ ਉਦੋਂ ਪਹਿਲਾਂ ਹੈ ਨਹੀਂ ਸੀ, ਰਣਜੀਤ ਸਿੰਘ ਦੇ ਜ਼ਮਾਨੇ 'ਚ ਨਹੀਂ ਸੀ, ਮਿਡ 19th ਸੈਂਚੁਰੀ ਵਿੱਚ ਨਹੀਂ ਸੀਗੀ, ਇਹ ਲੇਟ 19th ਸੈਂਚੁਰੀ ਦੀ ਡਿਵੈਲਪਮੈਂਟ ਹੈ, ਜਿਹਦੇ 'ਚ ਆਰੀਆ ਸਮਾਜ ਨੇ ਬਹੁਤ ਘਾਤਕ ਰੋਲ ਪਲੇ ਕੀਤਾ ਇਸ ਪੰਜਾਬੀ ਯੂਨਿਟੀ ਨੂੰ ਡਿਸਟਰੋਏ ਕਰਨ ਲਈ। ਤਾਂ ਉਹ ਜਿਹੜੀ ਲਿੰਗੁਇਸਟਿਕ ਆਇਡੈਂਟੀਟੀ ਹੈ ਜਿਹੜੀ ਪੰਜਾਬੀਆਂ ਦੀ ਸਾਂਝੀ, ਉਹ ਵੀਕਨ ਹੋ ਗਈ ਲੇਟ 19th ਸੈਂਚੁਰੀ ਤੋਂ, ਜਿਹਦਾ ਬਾਅਦ ਦੇ ਵਿੱਚ ਵੀ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਬਣੀ ਉਹਦੇ ਵਿੱਚ ਵੀ ਬੜਾ ਅਸਰ ਸੀ। ਹੌਲੀ ਹੌਲੀ ਉਹ ਸਾਡੇ ਇੰਡੀਅਨ ਪੰਜਾਬ 'ਚ ਖਤਮ ਹੋ ਰਹੀ ਹੈ, ਕਿ ਜਿਹੜਾ ਲੇਟੈਸਟ ਸੈਂਸਸ ਹੈ
ਉਹਦੇ 'ਚ 99% ਲੋਕਾਂ ਨੇ ਪੰਜਾਬੀ ਆਪਣੀ ਜ਼ਬਾਨ ਕਿਹਾ ਹੈ, ਮਦਰ ਟੰਗ ਹੈ, ਤਾਂ ਉਹ ਪੁਰਾਣੀ ਗੱਲ ਹੈ ਜਿਹੜੀ ਉਹ ਖਤਮ ਹੋ ਰਹੀ ਹੈ। ਪਰ ਉਹ ਬੰਗਾਲ ਦੇ ਵਿੱਚ ਉਸ ਤਰ੍ਹਾਂ ਦੀ ਡਿਫਰੈਂਸ਼ੀਏਸ਼ਨ ਨਹੀਂ ਹੋਈ ਸੀ। ਉਹ ਰਿਲੀਜੀਅਸ ਡਿਫਰੈਂਸ ਸੀਗੇ ਪਰ ਲੈਂਗੁਏਜ ਡਿਫਰੈਂਸ ਨਹੀਂ ਸੀ। ਇਸ ਕਰਕੇ ਰਵਿੰਦਰਨਾਥ ਟੈਗੋਰ ਹੁਣ ਵੀ ਬੰਗਲਾਦੇਸ਼ 'ਚ ਉਹਨਾਂ ਹੀ ਪਾਪੂਲਰ ਹੈ। ਤਾਂ ਇਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਬੰਗਾਲ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਦੀ ਲਿੰਗੁਇਸਟਿਕ ਸਾਂਝ ਹੈ ਜਿਹੜੀ, ਉਹ ਪੰਜਾਬੀਆਂ ਦੀ ਜਿਹੜੀ ਲਿੰਗੁਇਸਟਿਕ ਸਾਂਝ ਨਾਲੋਂ ਕਈ ਗੁਣਾ ਜ਼ਿਆਦਾ ਨੇ। ਸਹੀ। ਤੇ ਦੂਸਰਾ ਕੁਐਸਚਨ ਸੀ ਉਹਨਾਂ ਦਾ ਹੀ ਕਿ ਪਿੰਡਾਂ ਦਾ ਜਿਹੜਾ ਉਹਨਾਂ ਦਾ ਸੈਲਫ ਸਫੀਸ਼ੀਐਂਟ ਸਿਸਟਮ ਸੀ ਪਿੰਡਾਂ ਦਾ, ਉਹਨੂੰ ਡਿਸਟਰੋਏ ਕਰਕੇ, ਤੇ ਉਹਦੇ ਨਾਲ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਸਾਨੂੰ ਮਾਸ਼ੀ ਤੌਰ ਤੇ ਔਰ ਸਿਆਸੀ ਤੌਰ ਤੇ ਜਿਹੜਾ ਨਾ ਉਹ ਥੱਲੇ ਦੱਬਿਆ ਬ੍ਰਿਟਿਸ਼ ਪਾਲਿਸੀਜ਼ ਨੇ? ਬਿਲਕੁਲ ਬਿਲकुल ਠੀਕ ਹੈ। ਔਰ ਉਹ ਮੈਂ ਕਹਾਂਗਾ ਕਿ ਹੁਣ COVID-19 ਤੋਂ ਬਾਅਦ ਮੈਂ ਅੱਜ ਕੱਲ੍ਹ ਹੁਣ ਇੱਕ ਪੇਪਰ ਲਿਖਣ ਬਾਰੇ ਸੋਚ ਰਿਹਾ ਕਿ ਵੀ ਨੀਡ ਟੂ ਰੀਕਨਫਿਗਰ ਐਗਰੀਕਲਚਰ ਪਾਲਿਸੀ, ਕਿ ਜਿਹੜੀ ਕਿਸਾਨੀ ਹੈ ਉਹਨੂੰ ਬੜੀਆਂ ਚੀਜ਼ਾਂ ਆਪਣੇ ਆਪ ਪੈਦਾ ਕਰਨੀਆਂ ਚਾਹੀਦੀਆਂ, ਆਪਣੀਆਂ ਸਬਜ਼ੀਆਂ, ਆਪਣੀਆਂ ਦਾਲਾਂ, ਆਪਣੇ ਗੁੜ ਪੈਦਾ ਕਰਨੇ ਚਾਹੀਦੇ ਹੈ। ਔਰ ਜਿਹੜੀ ਸੈਲਫ ਸਫੀਸ਼ੀਐਂਸੀ ਹੈ ਬਹੁਤ ਇੰਪੋਰਟੈਂਟ ਹੈ। ਇਹ ਡਿਸਟਰੋਏ ਹੋ ਗਈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਉਹ ਸੰਸਾਰ ਮੰਡੀ ਦਾ ਹਿੱਸਾ ਬਣ ਗਏ ਔਰ ਉਹਦੇ 'ਚ ਕ੍ਰੌਪਸ ਵੀ ਚੇਂਜ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੀ ਕਾਟਨ ਬੜੀ ਵੱਡੇ ਲੈਵਲ ਤੇ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ ਸੀ ਪੰਜਾਬ ਦੇ ਵਿੱਚ, ਉਹ ਵੀ ਜਿਹੜੀ ਇੰਟਰਨੈਸ਼ਨਲ ਕਾਟਨ ਮਾਰਕੀਟ ਸੀ ਉਹਦੇ ਨਾਲ ਜੁੜੀ ਹੋਈ ਸੀ, ਕਿਉਂਕਿ ਜਿਹੜਾ ਮੈਨੂਫੈਕਚਰ ਕਰਦੇ ਸੀ ਕਾਟਨ ਕਲਾਥ ਇੰਗਲੈਂਡ ਦੇ ਵਿੱਚ, ਪੰਜਾਬ ਚੋਂ ਕਾਟਨ ਲੈ ਕੇ ਜਾਂਦੀ ਸੀ। ਇਸ ਕਰਕੇ ਬਿਲਕੁਲ ਠੀਕ ਹੈ ਕਿ ਬ੍ਰਿਟਿਸ਼ ਰਾਜ ਦੇ ਆਉਣ ਨਾਲ ਜਿਹੜੀ ਲੋਕਲ ਸੈਲਫ ਸਫੀਸ਼ੀਐਂਸੀ ਸੀ, ਜਿਹੜੀ ਕਿ ਆਰਗੈਨਿਕ ਰਿਲੇਸ਼ਨਸ਼ਿਪ ਸੀਗਾ ਲੋਕਾਂ ਦਾ ਖੇਤੀ ਨਾਲ, ਉਹ ਟੁੱਟ ਗਿਆ, ਉਹ ਵੀਕਨ ਹੋ ਗਿਆ। ਟੁੱਟਿਆ ਤਾਂ ਨਹੀਂ ਬਿਲਕੁਲ ਕਹਿ ਸਕਦੇ, ਪਰ ਉਹ ਬਹੁਤ ਵੱਡੇ ਲੈਵਲ ਤੱਕ ਵੀਕ ਹੋ ਗਿਆ। ਇਹ ਬਿਲਕੁਲ ਠੀਕ ਹੈ। ਦੂਸਰਾ ਜੀ ਕੁਐਸਚਨ ਇੱਕ ਤੁਹਾਡੇ ਲੈਕਚਰ ਤੋਂ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲੇ ਧਰਮ ਗੁਰਾਇਆ ਸਾਹਿਬ ਨੇ ਕੀਤਾ ਸੀ। ਉਹਨਾਂ ਨੇ ਇਹ ਪੁੱਛਿਆ ਸੀ ਕਿ ਜਿਹੜੀ ਮਾਰਕਸਿਸਟ ਜਿਹੜੀਆਂ ਸਾਡੇ ਜਿਹੜੇ ਵਿਚਾਰ ਨੇ, ਕਿਤਾਬਾਂ ਲਿਖੀਆਂ ਗਈਆਂ ਮੁਖਤਲਿਫ ਜਿਹੜੀਆਂ ਨੇ ਉਹ ਥੇਰੀਜ਼ ਨੇ ਜਿਹੜੀਆਂ, ਕੀ ਉਹ ਅਸੀਂ ਉਹਨਾਂ ਨੂੰ ਪੰਜਾਬੀ 'ਚ ਕਰਕੇ ਲੋਕਾਂ ਨੂੰ ਨਹੀਂ ਦੱਸ ਸਕਦੇ ਕਿ ਤਾਂ ਕਿ ਉਹ ਆਰਾਮ ਨਾਲ ਜਿਹੜਾ ਨਾ ਉਹਨੂੰ ਪੜ੍ਹ ਸਕਣ, ਆਪਣੀ ਬੋਲੀ 'ਚ ਉਹਨੂੰ ਸਿੱਖ ਸਕਣ? ਤੁਹਾਡੇ ਇਹਦੇ ਤੇ ਕੀ ਵਿਚਾਰ? ਕੀ ਉਹ ਕਹਿ ਰਹੇ ਆ ਕਿ ਅਸੀਂ ਜਿਹੜੀਆਂ ਮਾਰਕਸਵਾਦੀ ਲਿਖਤਾਂ ਨੇ ਪੰਜਾਬੀ 'ਚ ਅਨੁਵਾਦ ਹੋਣ, ਇਹ ਕਹਿ ਰਹੇ ਨੇ ਉਹ? ਜੀ ਜੀ ਉਹਨਾਂ ਦਾ ਜੀ ਸਵਾਲ ਇਹ ਹੈ? ਜੀ ਜੀ ਦੁਬਾਰਾ ਦੱਸਣਾ ਉਹਨਾਂ ਦਾ ਸਵਾਲ ਕੀ ਹੈ? ਜੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਮਾਰਕਸਿਸਟ ਜਿਹੜੀਆਂ ਮਾਰਕਸਵਾਦੀ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਅਸੀਂ ਪੰਜਾਬੀ 'ਚ ਕਰੀਏ ਤਾਂ ਕਿ ਤੁਹਾਡਾ ਕੀ ਵਿਚਾਰ ਕਿ ਪੰਜਾਬੀ 'ਚ ਹੋਣੀਆਂ ਚਾਹੀਦੀਆਂ ਤਾਂ ਕਿ ਆਮ ਲੋਕ ਉਹ ਤੱਕ ਪੜ੍ਹ ਸਕੇ? ਬਿਕੋਜ਼ ਅਗਰ ਅਸੀਂ ਵੇਖੀਏ ਤੇ ਇੰਗਲਿਸ਼ ਤੇ ਇੱਕ ਅਲੱਗਾ, ਲੇਕਿਨ ਇੱਥੇ ਵੀ ਸਾਡੇ ਵਾਲੇ ਬੰਨੇ ਵੀ ਉਹ ਉਰਦੂ ਦੇ ਇੱਕ ਬੜੇ ਮੁਸ਼ਕਿਲ ਲਹਿਜੇ ਦੇ ਵਿੱਚ ਲਿਖੀਆਂ ਗਈਆਂ, ਤੇ ਉਹ ਲੋਕਾਂ ਨੇ ਜਿਹੜੇ ਆਮ ਲੋਕ ਸਨ ਉਹਨਾਂ ਤੱਕ ਉਹ ਸੁਣਾਣੀ ਆਪਣੀਆਂ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਹਾਂ ਬਿਲਕੁਲ ਠੀਕ ਹੈ, ਪਰ ਮੇਰਾ ਇਹ ਖਿਆਲ ਹੈ ਕਿ ਮਾਰਕਸ ਦੀਆਂ ਬਹੁਤ ਵਧੀਆ ਲਿਖਤਾਂ ਇੰਡੀਅਨ ਪੰਜਾਬ ਦੇ ਪੰਜਾਬੀ 'ਚ ਅਵੇਲੇਬਲ ਨੇ। ਮਾਰਕਸ ਦੀ ਕੈਪੀਟਲ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਅਵੇਲੇਬਲ ਹੈ। ਬੜੀਆਂ ਹੋਰ ਲਿਖਤਾਂ ਵੀ ਨੇ, ਇਹਨੂੰ ਹੋਰ ਵੀ ਡਿਵੈਲਪ ਕੀਤਾ ਜਾ ਸਕਦਾ ਹੈ। ਇੱਕ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਜਿਹੜੀ ਜਦੋਂ ਲੋਕਾਂ ਨੂੰ ਜਥੇਬੰਦ ਕਰਨਾ ਹੈ, ਆਮ ਗਰੀਬਾਂ ਮਜ਼ਦੂਰਾਂ ਨੂੰ, ਤਾਂ ਉਹਨਾਂ ਨੂੰ ਆਪਣੀ ਮਦਰ ਟੰਗ ਦੇ ਵਿੱਚ ਹੀ ਆਰਗੇਨਾਈਜ਼ ਕੀਤਾ ਜਾ ਸਕਦਾ ਹੈ। ਜੇ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਪ੍ਰੋਗਰੈਸਿਵ ਲਹਿਰ ਖੜੀ ਕਰਨੀ ਹੈ, ਤਾਂ ਉਹਨਾਂ ਨੂੰ ਉਰਦੂ ਜਾਂ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਵਿੱਚ ਨਹੀਂ ਕੀਤਾ ਜਾ ਸਕਦਾ ਜਥੇਬੰਦ। ਇਸ ਕਰਕੇ ਜਿਹੜੀ ਮਦਰ ਟੰਗ ਦੀ ਇੰਪੋਰਟੈਂਸ ਹੈ ਪ੍ਰੋਗਰੈਸਿਵ ਚੇਂਜ ਕਰਨ ਲਈ ਵੀ ਬੜੀ ਵੱਡੀ ਇੰਪੋਰਟੈਂਟ ਹੈ। ਇਹ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਯੁੱਧ ਹੈ ਹੋਰ ਵੀ ਔਖਾ ਹੈ, ਕਿਉਂਕਿ ਉੱਥੇ ਅੰਗਰੇਜ਼ੀ ਦੇ ਨਾਲ ਉਰਦੂ ਦਾ ਜਿਹੜਾ ਦਬਾਅ ਹੈ ਉਹਨੇ ਵੀ ਪੰਜਾਬੀ ਨੂੰ ਨੁਕਸਾਨ ਕੀਤਾ ਹੈ, ਜਿਹੜਾ ਕਿ ਕੁਛ ਹੱਦ ਤੱਕ ਇੰਡੀਅਨ ਪੰਜਾਬ ਦੇ ਵਿੱਚ ਪੰਜਾਬੀ ਹਿੰਦੀ ਦਾ ਦਾਬਾ ਉਹਨੂੰ ਰੋਕਣ 'ਚ ਕਾਮਯਾਬ ਹੋ ਸਕੇ ਨੇ ਕਿ ਪੰਜਾਬੀ ਸਪੀਕਿੰਗ ਸਟੇਟ ਬਣ ਗਿਆ। ਉਹ ਪਰਫੈਕਟ ਤਾਂ ਨਹੀਂ ਹੈ, ਪਰ ਬੜੀ ਵੱਡੀ ਗਿਣਤੀ ਵਿੱਚ ਪੰਜਾਬੀ ਨੂੰ ਡਿਵੈਲਪਮੈਂਟ ਕਰਨ ਦੇ ਵਿੱਚ ਉਹ ਹੈ। ਇਹ ਬਿਲਕੁਲ ਠੀਕ ਗੱਲ ਹੈ ਕਿ ਪੰਜਾਬ ਜਿਹੜੀ ਲੋਕਾਂ ਦੀ ਆਪਣੀ ਜ਼ਬਾਨ ਦੇ ਵਿੱਚ ਲਿਖਤਾਂ ਹੋਣ, ਆਪਣੀ ਜ਼ਬਾਨ ਦੇ ਵਿੱਚ ਉਹਨਾਂ ਦਾ ਡਿਸਕੋਰਸ ਹੋਵੇ, ਉਹ ਉਹਨਾਂ ਨੂੰ ਜਿਸ ਤਰ੍ਹਾਂ ਸੈਲਫ ਸਫੀਸ਼ੀਐਂਸੀ ਦੀ ਗੱਲ ਕਰਦੇ ਆ, ਉਹ ਵੀ ਸੈਲਫ ਸਫੀਸ਼ੀਐਂਸੀ ਡਿਵੈਲਪ ਕਰਦਾ ਹੈ। ਜਦੋਂ ਬਗਾਨੀ ਲੈਂਗੁਏਜ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਸਾਡਾ ਥਾਟ ਪ੍ਰੋਸੈਸ ਵੀ ਡਿਸਰਪਟ ਹੁੰਦਾ ਹੈ। ਇਹ ਮੈਨੂੰ ਟੀਚਿੰਗ ਦੇ ਵਿੱਚ ਵੀ ਇੱਥੇ ਇੰਗਲੈਂਡ ਦੇ ਵਿੱਚ ਆ ਕੇ ਬਹੁਤ ਮਹਿਸੂਸ ਹੋਇਆ ਕਿ ਇੱਥੋਂ ਦੇ ਸਟੂਡੈਂਟਸ ਦੀ ਜਿਹੜੀ ਇੰਗਲਿਸ਼ ਲੈਂਗੁਏਜ ਤੇ ਕਮਾਂਡ ਹੈ, ਉਹ ਇੰਡੀਅਨਸ ਤੇ ਪਾਕਿਸਤਾਨੀ ਸਟੂਡੈਂਟਸ ਭਾਵੇਂ ਦੁਨੀਆ ਦੇ ਵਧੀਆ ਪਬਲਿਕ ਸਕੂਲਾਂ 'ਚ, ਇੰਗਲਿਸ਼ ਸਕੂਲਾਂ 'ਚ ਪੜ੍ਹੇ ਹੋਣ, ਉਸ ਤਰ੍ਹਾਂ ਦੀ ਨਹੀਂ। ਸਾਡੇ ਲੋਕਾਂ ਦੀ ਜਿਹੜੀ ਇੰਗਲਿਸ਼ ਹੈ ਸਿੱਖੀ ਸਿਖਾਈ ਇੰਗਲਿਸ਼ ਹੈ। ਇਹਨਾਂ ਦੀ ਇੰਗਲਿਸ਼ ਹੈ ਜਿਹੜੀ ਆਪਣੀ ਮਦਰ ਟੰਗ ਹੈ, ਇਹ ਸ਼ਬਦਾਂ ਨੂੰ ਘੜਦੇ ਨੇ, ਤੋੜਦੇ ਨੇ, ਨਵੇਂ ਸ਼ਬਦ ਬਣਦੇ ਨੇ। ਤਾਂ ਇਹ ਜਿਹੜੀ ਮਾਂ ਬੋਲੀ ਆ, ਮਾਂ ਬੋਲੀ ਦੇ ਵਿੱਚੋਂ ਕ੍ਰੀਏਟਿਵਿਟੀ ਪੈਦਾ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅੰਗਰੇਜ਼ੀ ਨਹੀਂ ਸਿੱਖਣੀ ਚਾਹੀਦੀ, ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਹੈ, ਪਰ ਇਹ ਕਿ ਜਿਹੜੀ ਮਦਰ ਟੰਗ ਦੇ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ, ਔਰ ਉਹੀ ਉਸ ਮੁਹਾਰਤ ਦੇ ਥਰੂ ਹੀ ਆਮ ਲੋਕਾਂ ਤੱਕ ਉਹਦੇ ਥਰੂ ਹੀ ਪਹੁੰਚਿਆ ਜਾ ਸਕਦਾ ਹੈ।
ਜੀ ਸਰ। ਸਰ ਇੱਕ ਕੁਐਸਚਨ ਸੀ ਕਿ ਜਿਹੜੀ ਲੈਂਡ ਦੀ ਜਿਹੜੀ ਅਲਾਟਮੈਂਟ ਦਾ ਪ੍ਰੋਸੈਸ ਪੰਜਾਬ ਵਿੱਚ ਕੀਤਾ ਗਿਆ, ਇਹ ਹੋਰ ਵੀ ਇੰਡੀਆ 'ਚ ਕਿਤੇ ਇਹੋ ਜਿਹਾ ਕੀਤਾ ਗਿਆ ਜਾਂ ਕੋਈ ਮਿਸਾਲ ਨਹੀਂ ਮਿਲਦੀ ਜਿਸ ਤਰ੍ਹਾਂ ਇੱਥੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ? ਨਹੀਂ, ਇਹ ਇੱਥੇ ਹੀ ਹੋਇਆ ਸੀ, ਜਿਹੜਾ ਇਹ ਮੁਰੱਬੇ ਬਹੁਤ ਵੱਡੀ ਗਿਣਤੀ 'ਚ ਦਿੱਤੇ ਗਏ ਔਰ ਉੱਥੇ ਐਗਰੀਕਲਚਰ ਡਿਵੈਲਪ ਕੀਤੀ ਗਈ। ਇਟ ਵਾਜ਼ ਅ ਯੂਨੀਕ ਪੰਜਾਬ ਐਕਸਪੀਰੀਅੰਸ। ਇਹਨੂੰ ਅਸੀਂ ਕੁਝ ਲੋਕੀ ਪੰਜਾਬ ਐਕਸੈਪਸ਼ਨਲਿਜ਼ਮ ਵੀ ਕਹਿੰਦੇ ਆ, ਕੁਝ ਲੋਕੀ ਇਹਦੇ ਖਿਲਾਫ ਇਹਦੇ ਆਰਗੂਮੈਂਟ ਦੇ ਖਿਲਾਫ ਵੀ ਨੇ ਕਿ ਪੰਜਾਬ ਐਕਸੈਪਸ਼ਨਲਿਜ਼ਮ ਵੀ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਤਰ੍ਹਾਂ ਦੀ ਜਿਹੜੀ ਲੈਂਡ ਸੈਟਲਮੈਂਟ ਹੈ, ਇਟ ਵਾਜ਼ ਯੂਨੀਕ ਟੂ ਪੰਜਾਬ। ਠੀਕ। ਸੁਖਦੇਵ ਸੋਲ ਸਾਹਿਬ ਦਾ ਆਇਆ ਸੀ ਕਿ there is an attempt to appropriate the legacy of Maharaja Ranjit Singh as a Sikh. Realities is different. ਉਹ ਬਿਲਕੁਲ ਠੀਕ ਹੈ, ਮੈਂ ਪਹਿਲਾਂ ਵੀ ਜਵਾਬ ਦੇ ਚੁੱਕਾ ਹਾਂ, ਉਹਨਾਂ ਦੀ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਹਾਨਤਾ ਨੂੰ ਘਟਾਉਣ ਵਾਲੀ ਗੱਲ ਹੈ ਕਿ ਉਹਨੂੰ ਇੱਕ ਸਿੱਖ ਬਣਾ ਕੇ ਰਿਪਰੈਜ਼ੈਂਟ ਕੀਤਾ ਜਾਵੇ। ਜੀ ਸਰ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੁਐਸਚਨ ਸਾਡੇ ਕੋਲ ਆਏ ਨੇ ਔਰ ਜੀ अच्छा जी, एक क्वेश्चन सर प्रोफेसर साहब आया कि Canal Colony was a byproduct of Garrison State Project that was derived from Frontier Forward Policy, but it is missing largely. क्लियर नहीं है क्वेश्चन, दोबारा बोलो। क्वेश्चन सी जी, Canal Colony was a byproduct of Garrison State Project that was derived from Frontier Forward Policy, but it is missing largely. ਹਾਂ, ਇਹ ਠੀਕ ਹੈ ਕਿ ਇਹਦੇ 'ਚ ਜਿਹੜਾ ਲੈਂਡ ਸੈਟਲਮੈਂਟ ਹੈ ਉਹਦਾ ਆਰਮੀ ਨਾਲ ਬੜਾ ਨੇੜਤਾ ਦਾ ਸੰਬੰਧ ਸੀ। ਉਹ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ 'ਚ ਇਹ ਵੀ ਸੀਗਾ ਕਿ ਇੱਥੋਂ ਦੀ ਜਿਹੜੀ ਆਰਮੀ ਡਿਵੈਲਪ ਕਰਕੇ ਜਿਹੜਾ ਅਫਗਾਨਿਸਤਾਨ ਵੱਲੋਂ ਰਸ਼ੀਆ ਦੀ ਐਂਟਰੀ ਸੀਗੀ ਉਹਨੂੰ ਰੋਕਣ ਦਾ ਵੀ ਪ੍ਰੋਜੈਕਟ ਸੀਗਾ। ਇਟ ਵਾਜ਼ ਅ ਪ੍ਰੋਡਕਟ ਆਫ ਮਿਲਟਰੀ ਸਟ੍ਰੈਟਜੀ ਆਲਸੋ। ਸੋ ਐਗਰੇਰੀਅਨ ਸਟ੍ਰੈਟਜੀ ਤੇ ਮਿਲਟਰੀ ਸਟ੍ਰੈਟਜੀ ਬਿਲਕੁਲ ਜੁੜੇ ਹੋਏ ਸੀ ਪੰਜਾਬ ਨੂੰ ਡਿਵੈਲਪ ਕਰਨ ਦੇ ਵਿੱਚ ਬ੍ਰਿਟਿਸ਼ ਕਲੋਨੀਅਲ ਰਾਜ ਦੇ ਵਿੱਚ। ਜੀ ਸਰ। ਸਰ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਬਹੁਤ ਸਾਰੇ ਕੁਐਸਚਨ ਨੇ ਉਹ ਆ ਰਹੇ ਨੇ ਔਰ ਅਸੀਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਕਿਉਂਕਿ ਸਾਡਾ ਟਾਈਮ ਜਿਹੜਾ ਉਹ ਸ਼ਾਰਟ ਹੋ ਰਿਹਾ ਕਿਉਂਕਿ ਅਸੀਂ 1 ਘੰਟੇ ਦਾ ਸਰਕੂਲਰ ਟਾਈਮ ਲਿਆ ਸੀ। ਉਹਦੇ ਨਾਲ ਤੁਸੀਂ ਜਿੰਨੇ ਵੀ ਆਪਣੇ ਕੁਐਸਚਨ ਕਰੋਗੇ ਤੁਸੀਂ ਕਮੈਂਟਸ ਵਿੱਚ ਕਰ ਦੇਣਾ ਅਤੇ ਉਹਦੇ ਤੋਂ ਬਾਅਦ ਅਸੀਂ ਉਹਨੂੰ ਸਰ ਵੀ ਵੇਖ ਲੈਣਗੇ, ਅਸੀਂ ਉਹਨੂੰ ਆਨਸਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਨਾ ਉਹ ਕਰਾਂਗੇ। ਸਰ 1-2 ਕੁਐਸਚਨ ਹੋਰ ਸਰ ਪਲੀਜ਼ ਮੈਂ ਵੇਖ ਲਵਾਂ। ਠੀਕ ਹੈ। ਵਿਵੇਕ ਸਾਹਿਬ ਦਾ ਇੱਕ ਕੁਐਸਚਨ ਆਇਆ ਜੀ ਕਿ ਜਿਹੜੀ ਯੂਨੀਅਨਿਸਟ ਪਾਰਟੀ ਸੀ ਉਹ ਪੰਜਾਬ 'ਚ ਕਿਉਂ ਫੇਲ ਹੋਈ? ਪੰਜਾਬ 'ਚ ਫੇਲ ਇਸੇ ਕਰਕੇ ਹੋ ਗਈ ਕਿ ਜਿਹੜੀ ਇੱਕ ਰਿਲੀਜੀਅਸ ਕਿਸਮ ਦੀ ਯੂਨਿਟੀ ਸੀ ਕਿ ਲੈਂਡ ਓਨਿੰਗ ਕਲਾਸਿਸ ਹੈ ਜਿਹੜੀਆਂ ਦੋਨੇ ਲੈਂਡਡ ਐਲੀਟਸ ਨੇ ਤਿੰਨਾਂ ਕਮਿਊਨਿਟੀਜ਼ ਦੇ, ਉਹਨਾਂ 'ਚ ਯੂਨਿਟੀ ਸੀ ਪਰ ਉਹ ਆਪਣੀ ਇਸ ਯੂਨਿਟੀ ਨੂੰ ਆਮ ਲੋਕਾਂ ਵਿੱਚ ਨਹੀਂ ਲਿਜਾ ਸਕੇ ਕਿਉਂਕਿ ਉਹ ਅਪਰ ਸੈਕਸ਼ਨ ਸੀ ਜਿਹੜਾ ਪੈਜ਼ੈਂਟਰੀ ਦਾ। ਵੱਡੇ ਲੈਂਡਲੌਰਡ ਸਿੱਖਾਂ ਦੇ ਵਿੱਚੋਂ ਮਜੀਠੀਆ ਵਗੈਰਾ, ਇਸੇ ਤਰ੍ਹਾਂ ਹੀ ਸਰ ਛੋਟੂ ਰਾਮ ਡਿਫਰੈਂਟ ਸੀ। ਸਰ ਛੋਟੂ ਰਾਮ ਆਮ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦਾ ਸੀ ਤੇ ਮੁਸਲਮਾਨਾਂ ਦੇ ਵਿੱਚੋਂ ਜਿਹੜੇ ਵੱਡੇ ਲੈਂਡ ਓਨਰ ਸੀ ਉਹਨਾਂ ਦੀ ਯੂਨਿਟੀ ਸੀ। ਉਹ ਕਿਸਾਨੀ ਦੇ ਵਿੱਚ ਆਪਣਾ ਜਿਹੜਾ ਅਸਰ ਹੈ ਨਹੀਂ ਲਿਜਾ ਸਕੇ ਔਰ ਉਹਨਾਂ 'ਚ ਸਪੋਰਟ ਨਾ ਹੋਣ ਕਰਕੇ ਉਹਨੂੰ। ਦੂਜਾ ਇਹ ਹੈ ਕਿ ਜਦੋਂ ਪਾਰਟੀਸ਼ਨ ਦੀ ਗੱਲ ਸ਼ੁਰੂ ਹੋ ਗਈ ਤਾਂ ਇੱਕ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਤੇ ਦੂਜੇ ਪਾਸੇ ਇੰਡੀਅਨ ਮੁਸਲਿਮ ਲੀਗ ਦੋਨੇ ਹੀ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ ਕਿ ਯੂਨੀਅਨਿਸਟ ਪਾਰਟੀ ਨੂੰ। ਇਸ ਕਰਕੇ ਯੂਨੀਅਨਿਸਟ ਪਾਰਟੀ ਦੀ ਆਪਣੀ ਜਿਹੜੀ ਬੇਸ ਸੀਗਾ ਉਹ ਕਮਜ਼ੋਰ ਸੀ। ਦੂਜੇ ਪਾਸੇ ਜਿਹੜੀ ਵੱਡੀਆਂ ਤਾਕਤਾਂ ਸੀਗੀਆਂ ਉਹਨੂੰ ਤੋੜਨ ਵਾਲੀਆਂ, ਉਹਨਾਂ ਦੇ ਖਿਲਾਫ ਹੀ ਉਹਨਾਂ ਦੀ ਬਾਰਗੇਨਿੰਗ ਪਾਵਰ ਘੱਟ ਸੀਗੀ ਔਰ ਅੰਗਰੇਜ਼ ਵੀ ਇਸ ਮਾਮਲੇ ਵਿੱਚ ਕਲੀਅਰ ਨਹੀਂ ਸੀ ਕਿ ਪੰਜਾਬ ਨੂੰ ਇੱਕ ਇੰਡੀਪੈਂਡੈਂਟ ਸਟੇਟ ਬਣਾਇਆ ਜਾਵੇ। ਉਹਨਾਂ ਨੂੰ ਲੱਗਦਾ ਸੀ ਕਿ ਪੋਸੀਬਲ ਹੋਏਗਾ ਜਾਂ ਨਹੀਂ, ਤਾਂ ਉਹ ਵੀ ਸਿੰਪਥੀ ਨਹੀਂ ਸੀ ਉਹਨਾਂ ਦੀ। ਇਸ ਕਰਕੇ ਜੇ ਅੰਗਰੇਜ਼ ਸਿੰਪੈਥੈਟਿਕ ਹੁੰਦੇ ਤਾਂ ਸ਼ਾਇਦ ਪੰਜਾਬ ਇੱਕ ਇੰਡੀਪੈਂਡੈਂਟ ਸਟੇਟ ਬਣ ਸਕਦਾ ਸੀ। ਜੀ ਇੱਕ ਕੁਐਸਚਨ ਆਇਆ ਵਾ ਭਾਵਨਾ ਜੈਨ ਵੱਲੋਂ। ਉਹਨਾਂ ਨੇ ਕਿਹਾ ਕਿ ਜੀ ਨਾਰਮਲੀ ਕੰਟਰੀਜ਼ ਸ਼ਿਫਟ ਫਰੋਮ ਐਗਰੀਕਲਚਰ ਟੂ ਇੰਡਸਟਰੀ ਐਂਡ ਦੈਨ ਲੇਟਰ ਟੂ ਸਰਵਿਸਿਜ਼ ਬਟ ਇੰਡੀਆ ਸ਼ਿਫਟਡ ਡਾਇਰੈਕਟਲੀ ਫਰੋਮ ਐਗਰੀਕਲਚਰ ਟੂ ਸਰਵਿਸਿਜ਼। ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦਿਸ ਇਨ ਕੰਟੈਕਸਟ ਆਫ ਪੰਜਾਬ? ਹਾਂ, ਇਹ ਅਸੀਂ ਉਹਨੂੰ ਕਹਿੰਦੇ ਹਾਂ ਲੀਪ ਫਰੋਗਿੰਗ। ਲੀਪ ਫਰੋਗਿੰਗ ਜਿਵੇਂ ਇੱਕ ਡੱਡੂ ਆ ਛਾਲ ਮਾਰ ਕੇ ਚਲਾ ਜਾਂਦਾ, ਹੌਲੀ ਹੌਲੀ ਨਹੀਂ ਚੱਲਦਾ।
ਤੇ ਜਦੀ ਇਹ ਜਿਹੜੀ ਸੈਕੰਡ ਸਟੇਜ ਹੈ ਐਗਰੀਕਲਚਰ ਤੋਂ ਇੰਡਸਟਰੀ, ਪ੍ਰਾਇਮਰੀ ਤੋਂ ਟਰਸ਼ਰੀ ਸੈਕਟਰ, ਉਹ ਇਨ ਵੇ ਸਕਿਪ ਹੋ ਗਿਆ ਕਿਉਂਕਿ ਇੰਡਸਟਰੀਅਲ ਡਿਵੈਲਪਮੈਂਟ ਪੰਜਾਬ ਦੀ ਨਹੀਂ ਹੋਈ, ਇੰਡੀਅਨ ਪੰਜਾਬ ਦੀ, ਔਰ ਸਡਨਲੀ ਜਿਹੜਾ ਅਰਬਨ ਸੈਕਟਰ ਸੀ, ਜਿਹੜਾ ਰੀਅਲ ਅਸਟੇਟ ਹੈ, ਉਹ ਡਿਵੈਲਪ ਹੋਣਾ ਸ਼ੁਰੂ ਹੋ ਗਿਆ, ਕੰਸਟਰਕਸ਼ਨ ਡਿਵੈਲਪ ਹੋਣੀ ਸ਼ੁਰੂ ਹੋ ਗਈ, ਉਹਦੇ ਨਾਲ ਹੋਟਲ ਇੰਡਸਟਰੀ ਡਿਵੈਲਪ ਹੋਣਾ ਸ਼ੁਰੂ ਹੋ ਗਈ। ਤਾਂ ਇਹਦਾ ਇੰਪੈਕਟ ਇਹ ਹੋਇਆ ਕਿ ਹੁਣ ਜਿਹੜੀ GDP ਹੈ ਉਹਦੇ ਵਿੱਚ ਜਿਹੜਾ ਸਰਵਿਸ ਸੈਕਟਰ ਹੈ ਉਹਦਾ ਵੱਡਾ ਹਿੱਸਾ ਹੈ, ਔਰ ਪੰਜਾਬ ਦੀ ਜਿਹੜੀ ਇੰਡਸਟਰੀ ਉਹ ਪਹਿਲਾਂ ਹੀ ਛੋਟੀ ਸੀ ਕਿਉਂਕਿ ਪਬਲਿਕ ਸੈਕਟਰ ਇਨਵੈਸਟਮੈਂਟ ਪੰਜਾਬ 'ਚ ਹੋਈ ਨਹੀਂ, ਔਰ ਜਿਹੜੀ ਇੰਡਸਟਰੀਲਾਈਜੇਸ਼ਨ ਦੀ ਸਟ੍ਰੈਟਜੀ ਹੈ ਉਹ ਸਮਾਲ ਸਕੇਲ ਇੰਡਸਟਰੀਲਾਈਜੇਸ਼ਨ ਹੈ, ਔਰ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਐਗਰੀਕਲਚਰ ਪ੍ਰੋਡਕਟਿਵਿਟੀ ਬੜੀ ਵੱਡੀ ਘੱਟ ਹੁੰਦੀ ਹੈ, ਇਸ ਕਰਕੇ ਇੰਡਸਟਰੀ ਦਾ ਜਿਹੜਾ ਸ਼ੇਅਰ ਹੈ GDP ਦੇ ਵਿੱਚ ਉਹ ਘਟ ਰਿਹਾ, ਔਰ ਇਹ ਫਿਨੋਮੀਨਾ ਡੈਫੀਨਿਟਲੀ ਪੰਜਾਬ ਦੇ ਵਿੱਚ ਹੋਇਆ, ਔਰ ਇਹ ਇਟ ਇਜ਼ ਨਾਟ ਅ ਸਾਈਨ ਆਫ ਸਟਰੈਂਥ, ਇਟ ਇਜ਼ ਅ ਸਾਈਨ ਆਫ ਵੀਕਨੈਸ। ਸੁਖਦੇਵ ਸੋਲ ਸਾਹਿਬ ਦਾ ਇੱਕ ਹੋਰ ਉਹਨਾਂ ਨੇ ਗੱਲ ਕੀਤੀ ਹੈ ਜੀ, ਉਹਨਾਂ ਨੇ ਕਿਹਾ ਕਿ ਜੀ what is colonial in the post colonial phase, does it imply internal colonialism? ਹਾਂ, ਇਹ ਇੰਟਰਸਟਿੰਗ ਸਵਾਲ ਹੈ। ਉਹ ਮੈਂ ਪੋਸਟ ਕਲੋਨੀਅਲ ਲਫ਼ਜ਼ ਇਸ ਲਈ ਯੂਜ਼ ਕੀਤਾ ਸੀ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ 47 ਤੋਂ ਬਾਅਦ ਕਿਹੜਾ ਸਟੇਟ ਆਇਆ। ਇੰਟਰਨਲ ਕਲੋਨੀਅਲਿਜ਼ਮ ਦੀ ਜਿਹੜੀ ਥਿਓਰਾਈਜੇਸ਼ਨ ਹੈ ਉਹ ਯੂਜ਼ਫੁਲ ਵੀ ਹੈ ਪਰ ਕਿਸੇ ਲੈਵਲ ਤੇ ਔਖੀ ਵੀ ਹੈ, ਕਿਉਂਕਿ ਇਹ ਨਹੀਂ ਅਸੀਂ ਜਦ ਗ੍ਰੀਨ ਰੈਵੋਲੂਸ਼ਨ ਪੰਜਾਬ 'ਚ ਲਿਆਂਦਾ ਗਿਆ ਤਾਂ ਇਹ ਨਹੀਂ ਕਿ ਉਹਨਾਂ ਨੂੰ ਲੋਕਾਂ 'ਤੇ ਥੋਪਿਆ ਗਿਆ। ਪੰਜਾਬ ਦੀ ਕਿਸਾਨੀ ਨੇ ਪਾਰਟੀਸਪੇਟ ਕੀਤਾ ਹੈ, ਪੰਜਾਬ ਦੀ ਐਲੀਟ ਨੇ ਪਾਰਟੀਸਪੇਟ ਕੀਤਾ ਹੈ। ਸਰਦਾਰ ਮਨੋਹਰ ਸਿੰਘ ਗਿੱਲ ਐਗਰੀਕਲਚਰ ਸੈਕਟਰੀ ਰਹੇ ਨੇ, ਉਹਨਾਂ ਨੇ ਮੇਰੀ ਇੱਕ ਬੁੱਕ ਦੇ ਵਿੱਚ ਕੰਟਰੀਬਿਊਟ ਵੀ ਕੀਤਾ ਆਰਟੀਕਲ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਲਿਖਿਆ ਕਿ ਅਸੀਂ ਆਪ ਵਿਲਿੰਗ, ਕਿਉਂਕਿ ਉਹਨਾਂ ਨੂੰ ਉਦੋਂ ਪਤਾ ਨਹੀਂ ਸੀ ਦੀਆਂ ਕਨਸੀਕੁਐਂਸਸ ਕੀ ਹੋਣਗੇ, ਪਰ ਇਹ ਹੈ ਕਿ ਸਰਟਨ ਲੈਵਲ ਆਫ ਇੰਟਰਨਲ ਕਲੋਨੀਅਲਿਜ਼ਮ, ਨਾਟ ਦੀ ਕਲਾਸੀਕਲ ਕਾਈਂਡ ਆਫ ਇੰਟਰਨਲ ਕਲੋਨੀਅਲਿਜ਼ਮ, ਇਹ ਤੁਹਾਡੀ ਆਪਣੀ ਆਟੋਨੋਮਸ ਡਿਵੈਲਪਮੈਂਟ ਨਹੀਂ, ਤੁਸੀਂ ਜੋ ਆਪਣੀਆਂ ਲੋੜਾਂ ਦੇ ਮੁਤਾਬਕ ਕਰਨਾ ਚਾਹੁੰਦੇ ਆ ਡਿਵੈਲਪਮੈਂਟ ਨਹੀਂ ਹੋਈ, ਉਹ ਬਹੁਤ ਸੈਂਟਰਲੀ ਡਾਇਰੈਕਟਡ ਸੀ। ਸੋ ਇਹ ਇੱਕ ਆਸਪੈਕਟ ਮੈਂ ਪਹਿਲਾਂ ਵੀ ਹਾਈਲਾਈਟ ਕਰ ਚੁੱਕਾ ਹੈ ਕਿ ਇੱਕ ਸਾਂਝ ਹੈ ਇਹ ਕਲੋਨੀਅਲ ਤੇ ਪੋਸਟ ਕਲੋਨੀਅਲ ਪੀਰੀਅਡ ਦੇ ਵਿੱਚ, ਕਿ ਦੋਨਾਂ ਪੰਜਾਬਾਂ ਦੇ ਵਿੱਚ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਆਪਣੀਆਂ ਲੋੜਾਂ ਦੇ ਮੁਤਾਬਕ ਨਹੀਂ ਹੋਈ, ਇੱਕ ਸੈਂਟਰਲ ਗਵਰਨਮੈਂਟ ਹੈ ਜਿਹਦੀਆਂ ਆਪਣੀਆਂ ਮਿਲਟਰੀ ਔਰ ਪੋਲੀਟੀਕਲ ਸਟ੍ਰੈਟਜੀਜ਼ ਹੈ ਉਹਨਾਂ ਦੇ ਮੁਤਾਬਕ ਹੋਈ। ਜੀ ਸਰ। ਸਰ ਬਹੁਤ ਸ਼ੁਕਰੀਆ, ਅੱਜ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਔਰ ਸਾਡੀ ਆਡੀਅੰਸ ਵੀ ਜੇ ਬਹੁਤ ਸਾਰੇ ਕੁਐਸਚਨ ਕਰ ਰਹੀ, ਤੁਸੀਂ ਉਹ ਵੇਖ ਲੈਣਾ, ਕਮੈਂਟਸ ਦੇ ਵਿੱਚ ਹੋਣਗੇ ਤੇ ਤੁਸੀਂ ਕਾਈਂਡਲੀ ਉਹਨਾਂ ਨੂੰ ਵੇਖ ਲੈਣਾ। ਜੇ ਤੁਹਾਨੂੰ ਲੱਗੇ ਕਿ ਕੋਈ ਕੁਐਸਚਨ ਦਾ ਆਨਸਰ ਕਰਨਾ ਚਾਹੋ ਤੇ ਤੁਸੀਂ ਉੱਥੇ ਜਿਹੜਾ ਉਹਨਾਂ ਨੂੰ ਰਿਪਲਾਈ ਸਰ ਕਰ ਦੇਣਾ। ਕਰ ਸਕਾਂ ਪਰ ਮੈਂ ਕਰਾਂਗਾ ਬਾਅਦ ਦੇ ਵਿੱਚ। ਜੀ ਜੀ ਸਰ, ਕੋਈ ਮਸਲਾ ਨਹੀਂ, ਕਿਉਂਕਿ ਉਹ ਪਰਮਾਨੈਂਟਲੀ ਉੱਥੇ ਹੋਣੇ ਨੇ, ਜਦੋਂ ਵੀ ਟਾਈਮ ਮਿਲੇ ਤੁਸੀਂ ਕਰ ਸਕਦੇ ਆ, ਜਿਨ੍ਹਾਂ ਨੂੰ ਤੁਸੀਂ ਚਾਹੋ ਕਿ ਇਹਦਾ ਜਵਾਬ ਹੋਣਾ ਚਾਹੀਦਾ ਤੁਸੀਂ ਉਹ ਕਰ ਸਕਦੇ ਆ। ਤੇ ਜਿਹੜੇ ਸਾਡੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਕੁਐਸਚਨ ਜਾਂ ਆਪਣਾ ਕਮੈਂਟ ਜਿਹੜਾ ਉਹ ਲਾਜ਼ਮੀ ਤੁਸੀਂ ਪੋਸਟ ਕਰੋ ਤਾਂ ਕਿ ਅਸੀਂ ਉਹਨੂੰ ਬਾਅਦ 'ਚ ਵੇਖ ਸਕੀਏ, ਜਾਂ ਬਾਕੀ ਸਰ ਵੀ ਉਹਨਾਂ ਨੂੰ ਵੇਖ ਸਕਣ ਕਿ ਕੀ ਫੀਡਬੈਕ ਰਿਹਾ। ਤੇ ਜਿਹੜਾ ਹੈ ਉਹ ਅਸੀਂ ਆਪਣਾ ਜਿਹੜਾ ਇੱਕ ਲੈਕਚਰ ਸੀਰੀਜ਼ ਹੈ ਸਰ ਉਹ ਅਸੀਂ ਚਲਾ ਰਹੇ ਹਾਂ ਹੁਣ, ਇਸ ਤਰ੍ਹਾਂ ਕਿ ਜਿੱਦਾਂ ਤੁਸੀਂ ਅੱਗੇ ਲੈਂਗੁਏਜ ਦੀ ਗੱਲ ਕੀਤੀ ਕਿ ਸਾਡੇ ਬਹੁਤ ਸਾਰੇ ਸਕੋਲਰ ਜਿਹੜੇ ਮੁਖਤਲਿਫ ਯੂਨੀਵਰਸਿਟੀਜ਼ ਦੇ ਵਿੱਚ ਔਰ ਦੁਨੀਆ ਦੇ ਵਿੱਚ ਜਿਹੜੇ ਜਾਣੇ ਜਾਂਦੇ ਨੇ, ਉਹਨਾਂ ਨੂੰ ਅਸੀਂ ਆਪਣੀ ਇੰਡੀਜਨਸ ਲੈਂਗੁਏਜ ਦੇ ਵਿੱਚ, ਆਪਣੀ ਮਾਂ ਬੋਲੀ 'ਚ, ਲੋਕ ਬੋਲੀ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰੀਏ ਤਾਂ ਕਿ ਜਿਹੜੀ ਉਹਨਾਂ ਦਾ ਜਿਹੜਾ ਨੌਲੇਜ ਹੈ ਉਹ ਸਾਡੇ ਆਮ ਆਦਮੀ ਤੱਕ, ਆਮ ਬੰਦੇ ਤੱਕ ਵੀ ਪਹੁੰਚ ਸਕੇ, ਤਾਂ ਕਿ ਉਹਨਾਂ ਦੇ ਨਾਲ ਇੱਕ ਹੋਰ ਇੱਕ ਨਵਾਂ ਇੱਕ ਜਿਹੜੀ ਨਾ ਥਿੰਕਿੰਗ ਡਿਵੈਲਪ ਕਰ ਸਕੀਏ। ਸੋ ਇਸ ਕਾਰਨ ਅਸੀਂ ਜਿਹੜਾ ਨਾ ਉਹ ਇਹ ਸੀਰੀਜ਼ ਸ਼ੁਰੂ ਕੀਤੀ। ਤੇ ਸਰ ਅਗੇਨ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਟਾਈਮ ਕੱਢਿਆ ਸਾਡੇ ਕੋਲ ਆਏ, ਤੇ ਸਾਡੇ ਵੇਖਣ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ ਜੀ ਸਰ। ਥੈਂਕ ਯੂ, ਬਹੁਤ ਅੱਛਾ ਕੀਤਾ ਤੁਸੀਂ ਇਹ ਜਿਹੜੀ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੈ, ਔਰ ਮੈਂ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਉਹਨਾਂ ਨੂੰ ਵੀ ਕਹਾਂਗਾ ਕਿ ਖੁੱਲ੍ਹ ਕੇ ਆਪਣੇ ਕੁਐਸਚਨ ਲਿਖੋ ਕਮੈਂਟਸ ਦੇ ਵਿੱਚ, ਤੇ ਮੈਂ ਪੂਰਾ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦਾ ਜਵਾਬ ਦੇਣ ਦੀ। ਥੈਂਕ ਯੂ। ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਕੁਐਸਚਨ ਬਹੁਤ ਜ਼ਿਆਦਾ ਸਨ, ਸਾਰੇ ਦੋਸਤਾਂ ਨੂੰ ਤੋਂ ਮਾਜ਼ਰਤ ਕਿ ਇੰਨੇ ਕੁਐਸਚਨ ਜਿਹੜੇ ਨੇ ਨਾ ਉਹ ਇੱਕ ਜਿਹੜਾ ਉਹ ਇੰਨੇ ਟਾਈਮ ਦੇ ਵਿੱਚ ਨਹੀਂ ਲਏ ਜਾ ਸਕਦੇ ਸਨ। ਅਸੀਂ ਉਹ ਕੁਐਸਚਨ ਥੱਲੇ ਲਿਖ ਲਏ ਨੇ, ਕੋਈ ਕਿਸੇ ਦੋਸਤ ਦੇ ਜਿਨ੍ਹਾਂ ਦੇ ਰਹਿੰਦੇ ਨੇ ਉਹ ਵੀ ਲਿਖੋ, ਕਮੈਂਟ ਵੀ ਕਰੋ ਤਾਂ ਕਿ ਬਾਅਦ 'ਚੋਂ ਸਾਡੇ ਸਕੋਲਰ ਉਹਨੂੰ ਵੇਖ ਸਕਣ ਔਰ ਉਹਨਾਂ ਨੂੰ ਫੀਡਬੈਕ ਦਾ ਪਤਾ ਲੱਗੇ, ਔਰ ਡੈਫੀਨੇਟਲੀ ਉਹ ਜਦੋਂ ਉਹਨਾਂ ਨੂੰ ਟਾਈਮ ਮਿਲਿਆ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਉਹ ਫਿਰ ਤੁਹਾਡੇ ਨਾਲ ਜਲੀਏ ਉਹਦੇ ਆਨਸਰ ਵੀ ਕਰਨਗੇ, ਜਾਂ ਉਹ ਇੱਕ ਤਰ੍ਹਾਂ ਦੀ ਇੱਕ ਡਿਸਕਸ਼ਨ ਜਿਹੜੀ ਹੈ ਨਾ ਉਹ
ਚੱਲਦੀ ਰਹੇਗੀ। ਸੋ ਇਸ ਤੋਂ ਵੱਖ ਸਾਡੀਆਂ ਜਿਹੜੀਆਂ ਬੁੱਕਸ ਨੇ ਉਹ ਅਸੀਂ ਉੱਪਰ ਮੈਂਸ਼ਨ ਕਰ ਦਿੱਤੀਆਂ ਸੀ ਆਪਣੇ ਕੈਪਸ਼ਨ ਦੇ ਵਿੱਚ, ਪੋਸਟਰ ਦੇ ਉੱਪਰ ਜਿਹੜਾ ਅਸੀਂ ਲਿਖ ਕੇ ਲਾਉਂਦੇ ਹੁੰਦੇ ਸਾਡੀ ਰੀਸੈਂਟ ਬੁੱਕਸ ਅਸੀਂ ਮੈਂਸ਼ਨ ਕੀਤੀਆਂ ਨੇ, ਤੁਸੀਂ ਉਹ ਵੀ ਵੇਖ ਸਕਦੇ ਹੋ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਕੰਮ ਹੈ ਉਹ ਤੁਸੀਂ ਸਾਰੇ ਦੋਸਤਾਂ ਨੂੰ ਪਤਾ, ਅਗਰ ਨਹੀਂ ਤਾਂ ਤੁਸੀਂ ਉਹਨੂੰ ਸਰਚ ਕਰਕੇ ਉਹ ਵੀ ਲੱਭ ਸਕਦੇ ਹੋ, ਔਰ ਇਹਦੇ ਹਵਾਲੇ ਨਾਲ ਜਿਹੜਾ ਨਾ ਉਹ ਮਜ਼ੀਦ ਕੰਮਕਾਰ ਹੋ ਸਕਦਾ ਹੈ। ਸੋ ਅੱਜ ਬਹੁਤ ਸ਼ੁਕਰੀਆ ਦੋਸਤਾਂ ਦਾ ਅੱਜ ਸਾਨੂੰ ਵੇਖਣ ਦਾ। ਅਸੀਂ ਆਪਣੀ ਇਹ ਸੀਰੀਜ਼ ਜਿਹੜੀ ਹੈ ਨਾ ਉਹ ਲੈ ਕੇ ਆਉਂਦੇ ਰਹਾਂਗੇ, ਔਰ ਇਸ ਸੀਰੀਜ਼ ਦੇ ਹਵਾਲੇ ਨਾਲ ਇੱਕ ਹੋਰ ਵੀ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਕਿ ਇਹਦੇ ਟਾਈਮ ਦੇ ਹਵਾਲੇ ਨਾਲ ਵੀ ਕੁਝ ਦੋਸਤਾਂ ਨੇ, ਜਿਸ ਤਰ੍ਹਾਂ ਧਰਮ ਗੁਰਾਇਆ ਸਾਹਿਬ ਨੇ ਵੀ ਕਿਹਾ ਕਿ ਟਾਈਮ ਥੋੜ੍ਹਾ ਲੇਟ ਹੈ, ਜਾਂ ਇਹੀ ਟਾਈਮ ਠੀਕ ਹੈ, ਜਾਂ ਇਹਦਾ ਟਾਈਮ ਬਦਲਿਆ ਵੀ ਜਾ ਸਕਦਾ, ਕਿਉਂਕਿ ਅਸੀਂ ਬਿਲਕੁਲ ਟਾਈਮ 'ਤੇ ਇਨ ਟਾਈਮ ਆਉਣ ਦੀ ਕੋਸ਼ਿਸ਼ ਕਰਨੇ ਹਾਂ, ਔਰ ਲੋਕ ਵੀ ਇਨ ਟਾਈਮ ਆ ਜਾਂਦੇ ਨੇ। ਅਤੇ ਇਸ ਕਰਕੇ ਉਹਦੇ ਹਵਾਲੇ ਨਾਲ ਵੀ ਆਪਣੀਆਂ ਸੁਜੈਸ਼ਨਸ ਜਿਹੜੀਆਂ ਨੇ ਉਹ ਲਾਜ਼ਮੀ ਸ਼ੇਅਰ ਕਰਨਾ। ਅਸੀਂ ਸਟੇਟਸ ਵੀ ਲਾਵਾਂਗੇ, ਉਹਦੇ ਹਵਾਲੇ ਨਾਲ ਵੀ ਤੁਸੀਂ ਸ਼ੇਅਰ ਕਰ ਦੇਣਾ। ਅਦਰਵਾਈਜ਼ ਜਿਹੜੇ ਸੁਣ ਰਹੇ ਨੇ ਉਹ ਵੀ ਆਪਣੀ ਸੁਜੈਸ਼ਨ ਜ਼ਰੂਰ ਸ਼ੇਅਰ ਕਰਨਾ। ਇਸ ਜਿਹੜਾ ਟਾਈਮ ਹੈ, ਜਿਸ ਟਾਈਮ 'ਤੇ ਅਸੀਂ ਔਨਲਾਈਨ ਹੁੰਦੇ, ਇਹ ਟਾਈਮ ਸੂਟੇਬਲ ਹੈ ਤੁਹਾਡੇ ਵਾਸਤੇ, ਜਾਂ ਇਹਨੂੰ ਮਜ਼ੀਦ ਬਿਹਤਰ ਕੀਤਾ ਜਾ ਸਕਦਾ ਹੈ, ਥੋੜ੍ਹਾ ਅਰਲੀ ਕੀਤਾ ਜਾ ਸਕਦਾ ਜਾਂ ਲੇਟ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਸਾਡਾ ਸਾਥ ਬਣਾਉਣ ਦਾ। ਮਿਲਦੇ ਹਾਂ ਜੀ ਅਗਲੇ ਲੈਕਚਰ ਦੇ ਨਾਲ। ਰੱਬ ਰੱਖ।